ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। अस्सलाम वालेकुम आदाब वर्ड्स मैं ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ ਟੀਵੀ ਫੋਰ ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੇ ਹਾਂ ਪ੍ਰੋਗਰਾਮ ਸੱਚਾ ਸੱਚ ਵਿੱਚ ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਸਟੂਡੀਓ 'ਚ ਮੇਰੇ ਨਾਲ ਮੌਜੂਦ ਨੇ। ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦੇ ਅਹਿਮ ਇਸ਼ੂਜ਼ ਉੱਪਰ ਉਹਨਾਂ ਤੋਂ ਉਹਨਾਂ ਦਾ ਤਜ਼ੀਆ ਜਾਣਦੇ ਹਾਂ। जी डॉक्टर साहब वाहिगुरू जी का खालसा वाहिगुरू जी की फतेह। हाँ जी नीलम कौर जी तुहानू भी ते दुनिया भर च बैठे साडे बहुत ही प्यारे सोहणे सियाणे टीवी 84 दे व्यूअर्स नू भी वाहिगुरू जी का खालसा वाहिगुरू जी की फतेह। साडे बहुत ही प्यारे मुसलमान भैणां भरावां नू अस्सलाम अलैकुम। गंगा जमनी तहजीब दे हिंदू तवियां नू नमो नमः। जी डॉक्टर साहब जी आनू प्रोग्राम सचो सच विच बहुत मेहरबानी जी। डॉक्टर साहब आज 11 मार्च 2024 29 फग्गन नानकशाही संमत 555 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਪ੍ਰਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸੀ ਵਿਊਅਰਸ ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪਹਿਰਾ ਦਿੰਦਾ ਇੱਕੋ ਇੱਕ ਚੈਨਲ ਟੀਵੀ 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਸਪੈਕਟਰਮ ਕੇਬਲ ਆਰਚਨ ਕੇਬਲ ਵੈਲਫਰਮ ਕੈਨੇਡਾ roku ਜਾਦੂ ਬਾਕਸ ਸ਼ਾਵਾ ਫੇਸਬੁੱਕ ਟੀਵੀ 84 ਦੀ ਐਪ ਹੈ ऑनलाइन स्ट्रीमिंग एंड IP बॉक्स ਤੇ ਤੁਸੀਂ ਟੀਵੀ 84 ਨੂੰ ਦੇਖ ਸਕਦੇ ਹੋ। ਵਿਊਅਰਸ ਜੇ ਤੁਸੀਂ ਟੀਵੀ 84 ਨਾਲ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਹੋ ਤਾਂ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦਿਓ ਕਿ ਤੁਸੀਂ ਟੀਵੀ 84 ਦੀ ਐਪ ਨੂੰ Android ਐਂਡ App Store ਤੇ ਡਾਊਨਲੋਡ ਕਰਕੇ ਜੋ ਟੀਵੀ 84 ਦੀ ਲਾਈਵ ਸਟ੍ਰੀਮ ਹੈ ਉਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਸੋ ਵਿਊਅਰਸ ਪ੍ਰੋਗਰਾਮ ਦੀ ਸ਼ੁਰੂਆਤ ਕਰਾਂਗੇ ਅੱਜ ਦੀ ਸਪਾਂਸਰਸ਼ਿਪ ਦੇ ਵਾਲੇ ਨਾਲ। ਪਹਿਲਾਂ ਆਪਾਂ ਜਿਸ ਤਰ੍ਹਾਂ ਕਿ ਅਸੀਂ ਇਸ ਵੀਕ ਦਾ ਪਹਿਲਾ ਪ੍ਰੋਗਰਾਮ ਕਰਨ ਜਾ ਰਹੇ ਹਾਂ ਔਰ ਆਸ ਕਰਦੇ ਹਾਂ ਜਿਹੜਾ ਤੁਹਾਡਾ ਵੀਕਐਂਡ ਹੈ ਬਹੁਤ ਹੀ ਵਧੀਆ ਗੁਜ਼ਰਿਆ ਹੋਏਗਾ। ਸੋ ਮੰਡੇ ਵਿੱਚ ਆਪਾਂ ਜਿਸ ਤਰ੍ਹਾਂ ਕਿ ਆਪਾਂ ਹਮੇਸ਼ਾ ਹੀ ਵੀਕਐਂਡ ਦੇ ਹਵਾਲੇ ਨਾਲ ਜਾਂ ਕਰੰਟ ਇਸ਼ੂ ਦੇ ਹਵਾਲੇ ਨਾਲ ਆਪਾਂ ਗੱਲਬਾਤ ਕਰਦੇ ਹਾਂ ਪਰ ਪਹਿਲਾਂ ਆਪਾਂ ਜਿਹੜੇ ਆਪਣੇ ਮੁਸਲਿਮ ਵੀਰ ਭੈਣਾਂ ਨੂੰ ਜਿਹੜਾ ਜਿਸ ਤਰ੍ਹਾਂ ਕਿ ਜਿਹੜਾ ਰਮਾਦਾਨ ਦਾ ਮੁਬਾਰਕ ਮਹੀਨਾ ਅੱਜ ਤੋਂ ਸ਼ੁਰੂ ਹੋ ਚੁੱਕਾ ਹੈ ਸੋ ਆਪਾਂ ਆਪਣੇ ਮੁਸਲਿਮ ਵੀਰ ਭੈਣਾਂ ਨੂੰ ਖਾਸ ਕਰਕੇ ਪਾਕਿਸਤਾਨੀ ਵੀਰ ਭੈਣਾਂ ਨੂੰ ਆਪਾਂ ਬਹੁਤ ਬਹੁਤ ਰਮਾਦਾਨ ਦੀਆਂ ਮੁਬਾਰਕਾਂ ਦਿੰਦੇ ਆ ਔਰ ਪ੍ਰੋਗਰਾਮ ਦੀ ਸ਼ੁਰੂਆਤ ਕਰਾਂਗੇ ਅੱਜ ਦੀ ਸਪਾਂਸਰਸ਼ਿਪ ਦੇ ਵਾਲੇ ਨਾਲ ਕਿ ਅੱਜ ਦੇ ਪ੍ਰੋਗਰਾਮ ਸੱਚੋ ਸੱਚ ਨੂੰ ਸਪਾਂਸਰ ਕੀਤਾ ਗਿਆ ਹੈ ਨਿਊਯਾਰਕ ਤੋਂ ਸਰਦਾਰ ਕੁਲਵਿੰਦਰ ਸਿੰਘ ਅਤੇ ਭੈਣ ਬਲਵੀਰ ਕੌਰ ਜੀ ਵੱਲੋਂ ਔਰ ਇਹਨਾਂ ਬੇਨਤੀ ਕੀਤੀ ਹੈ ਕਿ ਅਸੀਂ ਇੱਕ ਸਿੱਖ ਹੋਣ ਦੇ ਨਾਤੇ ਆਪਣਾ ਫਰਜ਼ ਪਹਿਚਾਨੀਏ ਇੰਡੀਵਿਜੂਅਲੀ ਅਸੀਂ ਜੋ ਕੁਝ ਕਰ ਸਕਦੇ ਹਾਂ ਆਪਣਾ ਫਰਜ਼ ਸਮਝਦੇ ਹਾਂ ਆਪਣੀ ਜ਼ਿੰਮੇਵਾਰੀ ਸਮਝੀਏ ਨਿਭਾਈਏ ਔਰ ਦਸਵੰਧ ਜ਼ਰੂਰ ਕੱਢੀਏ ਵਾਹਿਗੁਰੂ ਤੇ ਭਰੋਸਾ ਰੱਖੀਏ ਅੰਤ ਨੂੰ ਸੱਚ ਦੀ ਹਮੇਸ਼ਾ ਜਿੱਤ ਹੁੰਦੀ ਹੈ। ਸੋ ਅੱਜ ਦੀ ਸਪਾਂਸਰਸ਼ਿਪ ਲਈ ਅਸੀਂ ਸਰਦਾਰ ਕੁਲਵਿੰਦਰ ਸਿੰਘ ਅਤੇ ਭੈਣ ਬਲਬੀਰ ਕੌਰ ਜੀ ਹੋਰਾਂ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ ਔਰ ਤੁਹਾਨੂੰ ਵੀ ਅਪੀਲ ਤੇ ਬੇਨਤੀ ਕਰਦੇ ਹਾਂ ਕਿ ਤੁਸੀਂ ਪ੍ਰੋਗਰਾਮ ਸੱਚੋ ਸੱਚ ਨੂੰ ਵੱਧ ਤੋਂ ਵੱਧ ਸਪਾਂਸਰ ਕਰੋ। ਸਪਾਂਸਰਸ਼ਿਪ ਲਈ ਤੁਸੀਂ ਸਾਨੂੰ ਕਾਲ ਕਰ ਸਕਦੇ ਸਾਡੇ ਫੋਨ ਨੰਬਰ ਤੇ 5166191984 ਸੇਮ ਨੰਬਰ ਤੇ WhatsApp ਕਰ ਸਕਦੇ ਹੋ। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਸੋ ਵੀਅਰਸ ਵੀਕਐਂਡ ਦੇ ਵਾਲੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਜਿਸ ਤਰ੍ਹਾਂ ਕਿ 9 ਮਾਰਚ ਯਾਨੀ ਕਿ ਸ਼ਨੀਵਾਰ ਭਾਰਤ ਦੇ ਯੂਨਾਈਟਿਡ ਨੇਸ਼ਨ ਮਿਸ਼ਨ ਦੇ ਬਾਹਰ ਕਿਸਾਨਾਂ ਦੇ ਹੱਕ ਵਿੱਚ ਈਸਟ ਕੋਸਟ ਦੀਆਂ ਸਿੱਖ ਸੰਗਤਾਂ ਵੱਲੋਂ ਜ਼ੋਰਦਾਰ ਜਿਹੜਾ ਰੋਸ ਵਿਖਾਵਾ ਕੀਤਾ ਗਿਆ ਔਰ ਵਿਖਾਵਾਕਾਰੀਆਂ ਨੇ ਭਾਰਤ ਦੇ UN ਮਿਸ਼ਨ ਤੋਂ ਲੈ ਕੇ ਯੂਨਾਈਟਿਡ ਨੇਸ਼ਨ ਤੱਕ ਰੋਸ ਮਾਰਚ ਕੀਤਾ ਅਤੇ UN ਦੇ ਸਾਹਮਣੇ ਇਸ ਰੋਸ ਵਿਖਾਵੇ ਨੇ ਰੈਲੀ ਦਾ ਰੂਪ ਜਿਹੜਾ ਧਾਰਨ ਕਰ ਲਿਆ ਔਰ ਇਸ ਰੈਲੀ ਨੂੰ ਸਿੱਖ ਜਥੇਬੰਦੀਆਂ ਤੇ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਦੇ ਨੁਮਾਇੰਦਿਆਂ ਵੱਲੋਂ ਸੰਬੋਧਨ ਵੀ ਕੀਤਾ ਗਿਆ ਔਰ ਯੂਨਾਈਟਿਡ ਨੇਸ਼ਨਸ ਦੇ ਹਿਊਮਨ ਰਾਈਟਸ ਆਫਿਸਰ ਨੂੰ ਵਰਲਡ ਸਿੱਖ ਪਾਰਲੀਮੈਂਟ ਵੱਲੋਂ ਇੱਕ ਮੈਮੋਰੈਂਡਮ ਵੀ ਪੇਂਟ ਕੀਤਾ ਗਿਆ। ਸੋ ਇਸ ਸਮੁੱਚੇ ਪ੍ਰੋਗਰਾਮ ਨੂੰ ਟੀਵੀ 84 ਨੇ ਜਿਹੜੀ ਟੀਮ ਹੈ ਉਸ ਨੇ ਇਸ ਨੂੰ ਲਾਈਵ ਟੈਲੀਕਾਸਟ ਕੀਤਾ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ ਦੇਖਣ ਸੁਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਵਿਚਾਰ ਨੇ? ਦੇਖੋ ਸਭ ਤੋਂ ਪਹਿਲਾਂ ਤਾਂ ਅੱਜ ਦੇ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਅਸੀਂ ਵੀਰ ਕੁਲਵਿੰਦਰ ਸਿੰਘ ਭੈਣ ਜੀ ਬਲਬੀਰ ਕੌਰ ਉਹਨਾਂ ਦਾ ਸ਼ੁਕਰੀਆ ਅਦਾ ਕਰਦੇ ਜੀ। ਇਹ ਬੜੀ ਡੈਡੀਕੇਟਿਡ ਗੁਰਸਿੱਖ ਜੋੜੀ ਹੈ ਔਰ ਲੰਬਾ ਸਫ਼ਰ ਜਦੋਂ ਡਾਕਟਰ ਰਣਜੀਤ ਸਿੰਘ ਹਯਾਤੀ ਵਿੱਚ ਸਨ ਨਿਊਯਾਰਕ ਗੁਰਦੁਆਰਾ ਰਿਚਮੰਡ ਹਿੱਲ ਕਲਚਰਲ ਸੁਸਾਇਟੀ ਦੇ ਪ੍ਰਬੰਧਕੀ ਨਿਜ਼ਾਮ 'ਚ ਵੀ ਇਨਵੋਲਵ ਸਨ। ਸੋ ਉਦੋਂ ਤੋਂ ਹੀ ਮੈਂ ਦੇਖਦਾ ਮੈਂ ਤਾਂ ਜਦੋਂ ਨਿਊਯਾਰਕ 'ਚ ਆਇਆ ਡਾਕਟਰ ਸਾਹਿਬ ਦੇ ਕੋਲ ਹੀ ਆਇਆ ਪਹਿਲੀ ਵਾਰ ਜੀ ਔਰ ਇਹ ਜਿਸ ਕਮਿਟਮੈਂਟ ਦੇ ਨਾਲ ਸਿੱਖੀ ਪੰਥ ਦੀ ਚੜ੍ਹਦੀ ਕਲਾ ਲਈ ਪਹਿਲੇ ਦਿਨ ਤੋਂ ਹੀ ਪੂਰਾ ਕਮਰ ਕੱਸਾ ਕਰਕੇ ਜੁਟੇ ਰਹੇ ਨੇ ਕਿਉਂਕਿ ਬਹੁਤ ਵਾਰ ਅਸੀਂ ਦੇਖਦੇ ਹਾਂ ਕਿ ਸਿੰਘਣੀਆਂ ਨੂੰ ਬਹੁਤ ਵਾਰ ਉਹ ਮੌਕਾ ਵੀ ਨਹੀਂ ਮਿਲਦਾ ਕਈ ਵਾਰ ਉਹਨਾਂ ਦੀ ਆਪਣੀ ਦਿਲਚਸਪੀ ਵੀ ਨਹੀਂ ਹੁੰਦੀ ਪਰ ਭੈਣ ਜੀ ਬਲਬੀਰ ਕੌਰ ਹਰ ਪੱਖੋਂ ਸਿੱਖੀ ਵੈਲਿਊਜ਼ ਦੇ ਲਈ ਵੀ ਔਰ ਜਿਵੇਂ ਉਹਨਾਂ ਨੇ ਉਹਨਾਂ ਦੇ ਬੱਚੇ ਜਿਹੜੇ
ਗੁਰਮਤ ਸੰਗੀਤ ਦੇ ਨਿਰਧਾਰਿਤ ਰਾਗਾਂ 'ਚ ਖੂਬਸੂਰਤ ਉਹਨਾਂ ਦਾ ਕੀਰਤਨ ਹੁੰਦਾ ਹੈ। ਉਹਨਾਂ ਨੇ ਆਪਣੇ ਪਰਿਵਾਰ ਨੂੰ, ਬੱਚਿਆਂ ਨੂੰ ਵੀ ਇਸ ਪਾਸੇ ਤੋਰਿਆ ਔਰ ਨਾਲ ਦੀ ਨਾਲ ਪੰਥਕ ਚੜ੍ਹਦੀ ਕਲਾ, ਖਾਲਿਸਤਾਨ ਦੇ ਮੁੱਦੇ ਦੇ ਉੱਤੇ ਵੀ ਬੜੀ ਕਲੈਰਿਟੀ ਦੇ ਨਾਲ ਹਮੇਸ਼ਾ ਪੰਥ ਪ੍ਰਸਤ ਧਿਰਾਂ ਦੇ ਨਾਲ ਖਲੋਤੇ। ਡਾਕਟਰ ਸਾਹਿਬ ਨਾਲ ਉਹਨਾਂ ਦਾ ਬਹੁਤ ਪਿਆਰ ਰਿਹਾ, ਸਾਡੇ ਨਾਲ ਵੀ ਹਰ ਪੱਖ ਤੋਂ ਹੀ, ਪਰਿਵਾਰਕ ਦੁੱਖ ਸੁੱਖ ਦੇ ਵੇਲੇ ਵੀ ਇਹਨਾਂ ਦੀ ਹਮੇਸ਼ਾ ਹੀ ਸ਼ਮੂਲੀਅਤ ਹੁੰਦੀ ਹੈ। ਨਾਈਸ। ਔਰ ਮਹਾਰਾਜ ਦੇ ਅੱਗੇ ਅਸੀਂ ਅਰਦਾਸ ਕਰ ਸਕਦੇ ਹਾਂ ਕਿ ਮਹਾਰਾਜ ਇਹਨਾਂ ਨੂੰ ਚੜ੍ਹਦੀ ਕਲਾ ਦੇਣ। ਔਰ ਜਿਵੇਂ ਉਹਨਾਂ ਦਾ ਮੈਸੇਜ ਵੀ ਇਹੀ ਹੈ ਕਿ ਭਾਈ ਅਸੀਂ ਆਪਣਾ ਫਰਜ਼ ਸਮਝੀਏ। ਬਿਲਕੁਲ। ਔਰ ਕਿੰਨੀ ਕੁ ਜੇ ਅਸੀਂ ਆਲਾ ਦੁਆਲਾ ਦੇਖੀਏ ਤੇ ਕਿੰਨੇ ਕੁ ਵੀਰ ਭੈਣਾਂ ਨੇ ਜਿਨ੍ਹਾਂ ਨੂੰ ਲੱਗਦਾ ਹੈ ਵੀ ਉਹਨਾਂ ਦਾ ਕੌਮ ਪ੍ਰਤੀ ਵੀ ਫਰਜ਼ ਹੈ। ਹਾਲਾਂਕਿ ਇੱਥੇ 500 ਮਿਲੀਅਨ ਅਮਰੀਕਾ ਕੈਨੇਡਾ ਦੇ ਵਿੱਚ ਹੀ ਸਿੱਖ ਹੋਣਗੇ ਜਿਨ੍ਹਾਂ ਨੇ ਸ਼ਹੀਦਾਂ ਦੇ ਡੁੱਲੇ ਖੂਨ ਦੇ ਨਾਂ ਦੇ ਉੱਤੇ ਅਸਾਈਲਮ ਲਈ ਹੋਈ ਹੈ। ਬਿਲਕੁਲ। ਉਹਨਾਂ ਦੇ ਟੱਬਰਾਂ ਦੇ ਟੱਬਰ ਮੁੜ ਕੇ ਜਿਹੜੇ ਨੇ ਉਹ ਇਹਨਾਂ ਮੁਲਕਾਂ 'ਚ ਆਏ, ਪਰ ਉਹਨਾਂ ਨੂੰ ਤੁਸੀਂ ਕਿਤੇ ਅਰਾਊਂਡ ਦੇਖਦੇ ਨਹੀਂ ਹੋ। ਉਹ ਇਹ ਸਮਝਦੇ ਨੇ ਜੀ ਉਹਨਾਂ ਨੇ ਚਲਾਕੀ ਨਾਲ ਕਹਾਣੀ ਇੱਥੋਂ ਲਿਖੀ, ਉੱਥੋਂ ਲਿਖੀ, ਪੈਸੇ ਦੇ ਕੇ ਫਲਾਂ ਪੋਲੀਟੀਕਲ ਪਾਰਟੀ ਦਾ ਲੈਟਰ ਲਿਆ ਜਾਂ ਫਲਾਂ ਵਕੀਲ ਨੂੰ ਇੰਨੇ ਪੈਸੇ ਦਿੱਤੇ, ਫਿਰ ਉਹ ਬਾਕੀਆਂ ਦੇ ਐਡਵਾਈਜ਼ਰ ਬਣੇ ਹੁੰਦੇ ਨੇ ਕਿ ਭਾਈ ਕਿਵੇਂ ਝੂਠੇ ਡਾਕੂਮੈਂਟ ਇਕੱਠੇ ਕਰਨੇ ਨੇ। ਸੋ ਇਹ ਸਭ ਦੇ ਬਾਵਜੂਦ ਇੱਕ ਕਲਾਸ ਤੋਂ ਰਹਿਣੀ ਹੈ ਹਮੇਸ਼ਾ ਜਿਨ੍ਹਾਂ ਨੇ ਸਿਆਸੀ ਪਿੜ ਦੇ ਵਿੱਚ ਵੀ, ਜਦੋਂ ਅਸੀਂ ਇਹ ਲਫ਼ਜ਼ ਗਰੋਹ ਹੁੰਦਿਆਂ ਸੁਣਦੇ ਹੁੰਦੇ ਸੀ ਕਿ ਜੀ ਫਲਾਣੇ ਨੇ ਇਸ ਚੋਂ ਆਪਣੀਆਂ ਸਿਆਸੀ ਰੋਟੀਆਂ ਸੇਕੀਆਂ, ਤੇ ਇਹ ਟਰਮ ਬੜੀ ਮਜ਼ੇਦਾਰ ਵੀ ਲੱਗਦੀ ਸੀ ਕਿਉਂਕਿ ਰੋਟੀਆਂ ਤੁਸੀਂ ਇੱਕ ਤਾਂ ਤਵੇ ਤੇ ਪੱਕਦੀਆਂ, ਬਾਅਦ 'ਚ ਉਹਨਾਂ ਨੂੰ ਤੁਸੀਂ ਲਾ ਕੇ ਜਿਹੜੇ ਉਹਨਾਂ ਨੂੰ ਸੇਕਿਆ ਜਾਂਦਾ ਸੀ ਇੱਕ ਵੱਖਰੇ ਅੰਦਾਜ਼ 'ਚ, ਜੇ ਰੋਟ ਨੇ ਉਸ ਲੈਵਲ ਦਾ ਹੁੰਦਾ ਸੀ ਤੇ ਉਹ ਸਾਨੂੰ ਸਮਝ ਨਹੀਂ ਸੀ ਆਉਂਦਾ ਹੁੰਦਾ ਵੀ ਚਲੋ ਰੋਟੀਆਂ ਸੇਕਣਾ ਤਾਂ ਆਇਆ, ਇਹ ਸਿਆਸੀ ਰੋਟੀਆਂ ਸੇਕਣਾ ਕੀ ਹੈ। ਇਹ ਜਿਉਂ-ਜਿਉਂ ਉੱਥੋਂ ਦੇ ਸਿਆਸਤਦਾਨਾਂ ਦੇ ਫਿਰ ਪਿਛਲੇ 4 ਦਹਾਕਿਆਂ ਦੇ ਵਿੱਚ ਅੰਦਾਜ਼ ਦੇਖੇ, ਨਖਰੇ ਦੇਖੇ, ਉਲਟਬਾਜ਼ੀਆਂ ਦੇਖੀਆਂ, ਕਲਾਬਾਜ਼ੀਆਂ ਦੇਖੀਆਂ ਔਰ ਥੁੱਕਿਆ ਚੱਟਦੇ ਦੇਖੇ, ਫਿਰ ਸਮਝ ਆਇਆ ਕਿ ਭਾਈ ਇਹ ਸਿਆਸੀ ਕਲਾਬਾਜ਼ੀਆਂ ਕੀ ਹੁੰਦੀਆਂ ਨੇ। ਉਹ ਕਲਾਸ ਵੀ ਨਾਲ ਨਾਲ ਰਹਿਣੀ ਹੈ, ਉਸ ਦਾ ਤੁਸੀਂ ਕੁਛ ਨਹੀਂ ਕਰ ਸਕਦੇ। ਮੌਕਾ ਪ੍ਰਸਤ ਵੀ ਨਾਲ ਨਾਲ ਰਹਿਣੇ ਨੇ, ਜਿਹੜੇ ਕੱਲ ਤੱਕ ਤੁਹਾਡੇ ਹਮਾਇਤੀ ਸੀ ਉਹਨਾਂ ਨੇ ਤੁਹਾਡੀ ਪਿੱਠ 'ਚ ਛੁਰਾ ਮਾਰਨਾ, ਉਹ ਵੀ ਨਾਲ ਨਾਲ ਰਹਿਣੇ ਨੇ। ਉਹ ਲੋਕ ਵੀ ਜਿਹੜੇ ਸਿਆਸੀ ਪਿੜ ਦੇ ਵਿੱਚ ਜਿਨ੍ਹਾਂ ਨੇ ਸਫ਼ਰ ਕਿਤਿਓਂ ਸ਼ੁਰੂ ਕੀਤਾ ਤੇ ਦਮਗਜ਼ੇ ਕਿੱਦਾਂ ਦੇ ਮਾਰੇ, ਅੱਜ ਜਦੋਂ ਅਸੀਂ ਦੇਖਦੇ ਹਾਂ ਉਹ ਕੈਪਟਨ ਅਮਰਿੰਦਰ ਹੋਏ ਜਾਂ ਹੁਣ ਭਾਵੇਂ ਉਹਨੂੰ ਹਾਰਟ ਅਟੈਕ ਹੋਇਆ ਮਨਪ੍ਰੀਤ ਬਾਦਲ ਨੂੰ, ਜਿਹੜਾ ਬੜੇ ਗਾਲਬ ਦੇ ਸ਼ੇਅਰ ਸੁਣਾਉਂਦੇ ਆ, ਬੜਾ ਉਰਦੂ ਪੋਇਟਰੀ ਔਰ ਸੈਕੂਲਰਿਜ਼ਮ ਔਰ ਦਾੜੀ ਮੁੰਨ ਕੇ ਵੀ ਉਹਨੇ ਆਲਾ ਅੰਮ੍ਰਿਤ ਛਕਿਆ ਸੀ ਜਦੋਂ ਐਮਐਲਏ ਗਿੱਦੜਬਾਹਾ ਤੋਂ ਬਣਨ ਦੇ ਲਈ ਜਿਹੜੀ ਜ਼ਰੂਰੀ ਸ਼ਰਤ ਹੈ ਅਕਾਲੀ ਐਮਐਲਏਆਂ ਲਈ, ਲੇਕਿਨ ਉਹ ਵੀ ਜਾ ਕੇ ਬੀਜੇਪੀ ਦੀ ਗੋਦ ਦੇ ਵਿੱਚ ਬੈਠ ਗਿਆ। ਔਰ ਇਹ ਜਦੋਂ ਤੁਸੀਂ ਸਾਰਿਆਂ ਨੂੰ ਦੇਖਦੇ ਹੋ ਤਾਂ ਫਿਰ ਮੇਰੇ ਮਨ ਦੇ ਵਿੱਚ ਜਿਹੜੇ ਸਧਾਰਨ ਗੁਰਸਿੱਖ ਨੇ ਜਿਨ੍ਹਾਂ ਨੇ ਇਹ ਸਾਰਿਆਂ ਨੂੰ ਦੇਖਿਆ, ਲੇਕਿਨ ਇਹਦੇ ਬਾਵਜੂਦ ਉਹਨਾਂ ਨੇ ਆਪਣਾ ਰਸਤਾ ਜਿਹੜਾ ਗੁਰਮਤ ਦਾ ਹੈ, ਸਿੱਖੀ ਸਿਧਾਂਤਾਂ ਦਾ ਹੈ, ਉਸ 'ਤੇ ਪਹਿਰਾ ਦਿੱਤਾ ਹੈ। ਦਸਵੰਧ ਦੀ ਗੱਲ ਜਿਵੇਂ ਕੀਤੀ ਹੈ ਭਾਈ ਕੁਲਵਿੰਦਰ ਸਿੰਘ, ਬੀਬੀ ਬਲਬੀਰ ਕੌਰ ਜੀ ਨੇ, ਬਿਲਕੁਲ ਠੀਕ ਹੈ। ਜੇ ਅਸੀਂ ਸੱਚਮੁੱਚ ਰਿਲੀਜੀਅਸਲੀ ਗਿਣ ਕੇ ਜਿਹਨੂੰ ਕਹਿੰਦੇ ਨੇ, ਰਿਲੀਜੀਅਸ ਦਾ ਮਤਲਬ ਇਹ ਹੈ ਕਿ ਵੀ ਜਿੰਨੀ ਸਾਡੀ ਆਮਦਨ ਹੈ ਉਹਦਾ 10ਵਾਂ ਹਿੱਸਾ ਅਸੀਂ ਗੁਰੂ ਨਿਮਿਤ ਕੱਢਣਾ ਹੈ। ਫਿਰ ਅਸੀਂ ਲੋੜਵੰਦਾਂ ਲਈ, ਕਿਸੇ ਗਰੀਬ ਬੱਚੇ ਦੀ ਫੀਸ ਦੇਣੀ ਹੈ, ਕਿਸੇ ਜਿਹਦੇ ਕੋਲ ਇਲਾਜ ਲਈ ਪੈਸੇ ਨਹੀਂ ਉਹਦੀ ਮਦਦ ਕਰਨੀ ਹੈ, ਜਾਂ ਕੌਮੀ ਕਾਜ਼ ਲਈ ਜਿਹੜੇ ਲੱਗੇ ਹੋਏ ਨੇ ਉਹਨਾਂ ਦੀ ਮਦਦ ਕਰਨੀ ਹੈ। ਪਰ ਇਹ ਸਾਡਾ ਹੋਣਾ ਚਾਹੀਦਾ ਵੀ ਉਸ ਦੇ ਉੱਤੇ ਸਾਡਾ ਹੱਕ ਨਹੀਂ ਹੈ। ਜੋ ਸਾਡੀ ਕਿਰਤ ਹੈ ਉਹਦਾ 10ਵਾਂ ਹਿੱਸਾ ਜਿਹੜਾ ਹੈ ਉਹ ਗੁਰੂ ਦੇ ਲਈ ਹੈ। ਬਿਲਕੁਲ। ਔਰ ਜ਼ਾਹਰ ਹੈ ਕਿ ਫਿਰ ਸਾਨੂੰ ਇਹ ਵੀ ਗੱਲ ਦੀ ਸਮਝ ਆਏਗੀ ਜਦੋਂ ਗੁਰੂ ਨੇ ਇਹ ਹੁਕਮਨਾਮਾ ਜਾਂ ਜਿਹੜਾ ਸਾਡਾ ਰਹਿਤਨਾਮਿਆਂ ਦਾ ਹਿੱਸਾ ਹੈ ਕਿ ਗਰੀਬ ਕੀ ਰਸਨਾ ਕੋ ਗੁਰੂ ਕੀ ਗੋਲਕ ਜਾਨੋ, ਬਿਲਕੁਲ, ਫਿਰ ਇਹ ਸਮਝ ਆਏਗਾ ਕਿ ਭਾਈ ਇਹ ਕਿਵੇਂ ਗੁਰੂ ਦੀ ਗੋਲਕ ਹੈ। ਔਰ ਸਾਡਾ ਦਸਵੰਧ ਇਸ ਗੱਲ ਦੀ ਜੰਮ ਨਹੀਂ ਹੋਣਾ ਚਾਹੀਦਾ ਕਿ ਅਸੀਂ ਲੋੜਵੰਦਾਂ ਦੀ ਮਦਦ ਦੇ ਲਈ, ਪੰਥ ਦੀ ਚੜ੍ਹਦੀ ਕਲਾ ਦੇ ਲਈ ਆਪਣਾ ਯੋਗਦਾਨ ਪਾਉਂਦੇ ਹਾਂ। ਸੋ ਅਸੀਂ ਵੀਰ ਕੁਲਵਿੰਦਰ ਸਿੰਘ, ਬੀਬੀ ਬਲਬੀਰ ਕੌਰ ਇਹਨਾਂ ਦਾ ਸ਼ੁਕਰੀਆ ਅਦਾ ਕਰਦੇ ਹਾਂ। ਜਿਵੇਂ ਤੁਸੀਂ ਕਿਹਾ ਵੀ ਅੱਜ ਮਾਹੇ ਰਮਦਾਨ, ਜਿਸ ਨੂੰ ਸਾਡੇ ਖਿੱਤੇ ਦੇ ਵਿੱਚ ਰਮਜ਼ਾਨ ਕਿਹਾ ਜਾਂਦਾ ਹੈ, ਕਿਉਂਕਿ ਇਹ ਲਫ਼ਜ਼ ਪਹਿਲੀ ਵਾਰ ਮੇਰਾ ਵੀ ਧਿਆਨ ਗਿਆ ਗੁਰਬਾਣੀ ਪੜ੍ਹਦੇ ਹਾਂ ਜਦੋਂ ਇਹ ਸ਼ਬਦ ਆਇਆ ਗੁਰੂ ਨਾਨਕ ਸਾਹਿਬ ਦਾ, ਕਾਦੀ ਕੂੜ ਬੋਲ ਮਲ ਖਾਏ
ब्राह्मण नावे जियां काए, जोगी जुगत न जाने अंध, तीनों तीने उजाड़े का बंद। सो मैनू ये लगा कि भी लफज ਤਾਂ ਹੁਣ ਹੋਰ ਥਾਂ ਤੇ ਅਸੀਂ ਦੇਖਦੇ ਹਾਂ ਕਿ ਵੀ ਕਾਜ਼ੀ ਹੋਏ ਰਿਸ਼ਵਤੀ ਵੱਡੀ ਲੈ ਕੇ ਹੱਕ ਗਵਾਈ ਕਿ ਕਾਜ਼ੀ ਰਿਸ਼ਵਤੀ ਨੇ, ਕਿਉਂਕਿ ਸਾਡੇ ਖਿੱਤੇ 'ਚ ਕਾਜ਼ੀ ਕਿਹਾ ਜਾਂਦਾ ਹੈ। ਫਿਰ ਮੈਨੂੰ ਇਹ ਲੱਗਾ ਕਿ ਵੀ ਅਰਬੀ ਦੇ ਵਿੱਚ ਜਾਂ ਇਹ ਲਿਖਣ ਜਾਂ ਇਸ ਦੇ ਉਚਾਰਨ ਦੇ ਵਿੱਚ ਕੋਈ ਲਫ਼ਜ਼ ਭੇਦ ਹੈ ਕਿ ਜਿਹੜਾ ਅਰਬੀ ਦੇ ਵਿੱਚ ਦਾ ਹੈ ਉਹ ਸਾਡੇ ਖਿੱਤੇ 'ਚ ਜਾਂ ਉਰਦੂ ਦੇ ਵਿੱਚ ਜਿਹੜਾ ਉਹ ਜ਼ ਬਣ ਜਾਂਦਾ। ਜਿਵੇਂ ਕਾਦੀ ਅਰਬੀ ਦਾ ਲਫ਼ਜ਼ ਹੈ, ਅਰਬੀ 'ਚ ਕਾਦੀ ਕਿਹਾ ਜਾਂਦਾ ਹੈ, ਲੇਕਿਨ ਇੱਧਰ ਆਉਂਦਿਆਂ ਅਸੀਂ ਕਾਜ਼ੀ ਕਹਿੰਦੇ ਹਾਂ। ਇਸੇ ਤਰ੍ਹਾਂ ਅਰਬੀ ਦੇ ਵਿੱਚ ਇਹ ਜਿਹੜਾ ਮਾਹੇ ਰਮਦਾਨ ਹੈ ਇਹ ਸਾਡੇ ਖਿੱਤੇ ਦੇ ਵਿੱਚ ਮਾਹੇ ਰਮਜ਼ਾਨ ਕਰਕੇ ਜਾਣਿਆ ਜਾਂਦਾ ਹੈ। ਔਰ ਇਸਲਾਮ ਦੇ ਇਤਿਹਾਸ ਦੇ ਵਿੱਚ ਇਸ ਨੂੰ ਬਹੁਤ ਮੁਬਾਰਕ ਮਹੀਨੇ ਦੇ ਤੌਰ ਤੇ ਜਿਹੜਾ ਮੰਨਿਆ ਜਾਂਦਾ ਹੈ। ਇਬਾਦਤ ਦਾ ਮਹੀਨਾ ਜਿਹੜਾ ਹੈ, ਹਰ ਮੁਸਲਮਾਨ ਦੇ ਲਈ ਰਾਉਂਡ ਦਾ ਈਅਰ ਉਹਦੀ ਜ਼ਿੰਦਗੀ 'ਚ ਜਿਹੜਾ ਹੈ ਉਹ 5 ਵੇਲੇ ਦੀਆਂ ਨਮਾਜ਼ਾਂ ਜ਼ਰੂਰੀ ਨੇ। ਜਿਹੜਾ ਜ਼ਿੰਦਗੀ 'ਚ ਇੱਕ ਵਾਰ ਮੱਕੇ ਦਾ ਹਜ ਜ਼ਰੂਰੀ ਹੈ। ਜ਼ਕਾਤ ਆਪਣੀ ਆਮਦਨ ਦਾ ਜਿਹੜਾ 5ਵਾਂ ਹਿੱਸਾ ਉਹ ਦਾਨ ਦੇ ਵਿੱਚ ਦੇਣਾ ਜ਼ਰੂਰੀ ਹੈ। ਔਰ ਉਸ ਦੇ ਨਾਲ ਰੋਜ਼ੇ ਰੱਖਣਾ ਵੀ ਇਸ ਦਾ ਇੱਕ ਹਿੱਸਾ ਹੈ। ਜਿਹੜੇ 5 ਪਿਲਰ ਇਸਲਾਮ ਦੇ ਮੰਨੇ ਜਾਂਦੇ ਨੇ। ਔਰ ਇਹ ਜਿਹੜਾ ਫੇਥ ਹੈ, ਕਿਉਂਕਿ ਫੇਥ ਤਾਂ ਜਿਹੜਾ ਡੈਡੀਕੇਟਡ ਮੁਸਲਮਾਨ ਹੈ ਉਸ ਦਾ ਫੇਥ ਹੈ ਕਿ ਵੀ ਜਿਹੜਾ ਇਸ ਰਮਜ਼ਾਨ ਦੇ ਮਹੀਨੇ 'ਚ ਰੋਜ਼ੇ ਰੱਖਦਾ ਹੈ, ਇਬਾਦਤ ਕਰਦਾ ਹੈ। ਰੋਜ਼ਾ ਜ਼ਾਹਰ ਹੈ ਕਿ ਸੂਰਜ ਚੜ੍ਹਨ ਤੋਂ ਪਹਿਲਾਂ ਔਰ ਸ਼ਾਮ ਨੂੰ ਚੰਦਰਮਾ ਦੇਖਣ ਤੱਕ ਸਾਰਾ ਦਿਨ ਜਿਹੜਾ ਹੈ ਉਹ ਕੋਈ ਵੀ ਅੰਨ ਜਲ ਪਾਣੀ ਵੀ ਜਿਹੜਾ ਉਹ ਨਹੀਂ ਲਿਆ ਪੀਤਾ ਜਾਂਦਾ। ਔਰ ਇਸ ਨੂੰ ਜਿਹੜਾ ਹੈ ਵੋਲੰਟੈਰੀਲੀ ਇਹ ਰੋਜ਼ੇ ਵੋਲੰਟੈਰੀਲੀ ਨੇ ਔਰ ਮੁਸਲਮਾਨ ਦੇ ਲਈ ਲਾਜ਼ਮ ਨੇ, ਜਿਹੜਾ ਹੈਲਥੀ ਹੈ। ਇਸ ਤੋਂ ਇਲਾਵਾ ਜਿਹੜੀ ਪ੍ਰੈਗਨੈਂਟ ਵੂਮਨ ਹੈ, ਕੋਈ ਸਫਰ 'ਚ ਹੈ, ਕੋਈ ਬਿਮਾਰ ਹੈ, ਕੋਈ ਬਜ਼ੁਰਗ ਹੈ ਜਿਹੜਾ ਨਹੀਂ ਰੱਖ ਸਕਦਾ, ਉਸ ਨੂੰ ਇਸ ਤੋਂ ਛੋਟ ਹੈ। ਪਰ ਇਹ ਇਸ ਅਹਿਸਾਸ ਨੂੰ ਵੀ ਕਰਵਾਉਂਦਾ ਹੈ ਕਿ ਜੇ ਤੁਹਾਨੂੰ ਪੀਣ ਲਈ ਪਾਣੀ ਨਾ ਮਿਲੇ, ਤੁਹਾਡੇ ਕੋਲ ਖਾਣ ਲਈ ਅੰਨ ਨਾ ਹੋਏ, ਜਿਹੜੇ ਭੁੱਖੇ ਪਿਆਸੇ ਜ਼ਿੰਦਗੀ ਜਿਉਂਦੇ ਨੇ ਉਹ ਜਿਨ੍ਹਾਂ ਅਹਿਸਾਸਾਂ 'ਚੋਂ ਗੁਜ਼ਰਦੇ ਨੇ, ਤੁਹਾਨੂੰ ਉਹਨਾਂ ਅਹਿਸਾਸਾਂ 'ਚੋਂ ਵੀ ਜਿਹੜਾ ਹੈ ਉਹ ਗੁਜ਼ਰਨ ਦੇ ਨਾਲ ਤੁਸੀਂ ਮਹਿਸੂਸ ਕਰਦੇ ਹੋ। ਔਰ ਫਿਰ ਈਵਨ ਉਹਨਾਂ ਹਾਲਾਤਾਂ 'ਚ ਵੀ ਜਿਹੜਾ ਹੈ ਬੰਦਗੀ ਕਰਨਾ ਜਾਂ ਇਬਾਦਤ ਕਰਨਾ, ਨਮਾਜ਼ਾਂ ਤਾਂ ਉਹੀ ਰਹਿੰਦੀਆਂ ਨੇ, ਬਾਕੀ ਐਕਸਟਰਾ ਜਿਹੜਾ ਹੈ ਜਦੋਂ ਇਹ ਰਮਜ਼ਾਨ ਦਾ ਮਹੀਨਾ ਮੁੱਕਦਾ ਫਿਰ ਜਿਹੜਾ ਹੁੰਦਾ ਹੈ ਉਸ ਨੂੰ ਈਦ ਕਰਕੇ ਸੈਲੀਬ੍ਰੇਟ ਕੀਤਾ ਜਾਂਦਾ ਹੈ। ਸੋ ਉਹਦੇ 'ਚ ਵੇਰੀ ਕਰਦਾ ਹੈ। ਜਿਵੇਂ ਮਿਡਲ ਈਸਟ ਔਰ ਇਹਨਾਂ ਮੁਲਕਾਂ ਦੇ ਵਿੱਚ ਆਲਰੇਡੀ ਜਿਹੜਾ ਹੈ ਰਮਜ਼ਾਨ ਦਾ ਅੱਜ ਆਗਾਜ਼ ਹੋਇਆ ਜਦੋਂ ਚੰਦਰਮਾ ਨਜ਼ਰ ਆਉਂਦਾ ਹੈ। ਔਰ ਸਾਡੇ ਖਿੱਤੇ ਦੇ ਵਿੱਚ ਸਾਊਥ ਏਸ਼ੀਆ 'ਚ ਪਾਕਿਸਤਾਨ, ਅਫਗਾਨਿਸਤਾਨ ਜਾਂ ਭਾਰਤ, ਉੱਥੇ ਕੱਲ ਟਿਊਜ਼ਡੇ ਆਲਰੇਡੀ ਟਿਊਜ਼ਡੇ ਮਾਰਨਿੰਗ ਹੈ, ਉੱਥੇ ਉਸ ਦਾ ਆਗਾਜ਼ ਹੈ। ਸੋ ਅਸੀਂ ਜਿੱਥੇ ਇਹ ਇੱਕ ਮੁਬਾਰਕ ਮਹੀਨਾ ਹੈ, ਉੱਥੇ ਜਦੋਂ ਅਸੀਂ 1.5 ਬਿਲੀਅਨ ਤੋਂ ਜ਼ਿਆਦਾ ਮੁਸਲਮਾਨਾਂ ਦੇ ਸੰਸਾਰ ਵੱਲ ਦੇਖਦੇ ਹਾਂ। ਔਰ ਅਲਾਮਾ ਇਕਬਾਲ, ਕੱਲ੍ਹ ਹੀ ਮੈਂ ਸੁਣ ਰਿਹਾ ਸੀ ਅਲਾਮਾ ਇਕਬਾਲ ਦੀ ਬਾਇਓਗ੍ਰਾਫੀ ਦੇ ਉੱਤੇ ਕੋਈ ਬਿਆਨ ਕਰ ਰਿਹਾ ਸੀ ਕਿ ਵੀ ਉਹਨਾਂ ਨੇ ਕਿਵੇਂ 20th ਸੈਂਚੁਰੀ ਬਿਗਨਿੰਗ ਦੇ ਵਿੱਚ, ਕਿਉਂਕਿ 19th ਸੈਂਚੁਰੀ ਐਂਡ 'ਚ ਉਹਨਾਂ ਦਾ ਜਨਮ ਹੁੰਦਾ ਹੈ, ਉਹ ਪੜ੍ਹਨ ਦੇ ਲਈ ਜਦੋਂ UK ਆਏ, ਵਕੀਲ ਦੀ ਪੜ੍ਹਾਈ ਸੀ ਨਾਲ, ਉਹਨਾਂ ਨੇ ਜਰਮਨ ਤੋਂ PhD ਵੀ ਕੀਤਾ ਜੀ। ਔਰ ਉਹਨਾਂ ਨੇ ਇਨਫੈਕਟ ਜਦੋਂ 19th ਸੈਂਚੁਰੀ ਐਂਡ 'ਚ ਉਹੀ ਇਕਬਾਲ ਜਿਹੜੇ ਸਾਰੇ ਜਹਾਂ ਸੇ ਅੱਛਾ ਹੈ ਹਿੰਦੁਸਤਾਨ ਹਮਾਰਾ ਜਾਂ ਖਾਕੇ ਵਤਨ ਕਾ ਹਰ ਜ਼ਰਾ ਦੇਵਤਾ ਹੈ, ਇਹੋ ਜਿਹੀਆਂ ਨਜ਼ਮਾਂ ਉਹਨਾਂ ਨੇ ਲਿਖੀਆਂ। ਪਰ ਉਹਨਾਂ ਨੂੰ ਆਪਣੇ ਇਸਲਾਮ ਦੀ ਖੂਬਸੂਰਤੀ ਜਾਂ ਕਿਵੇਂ ਵੈਸਟਰਨ ਵੈਲਿਊ ਸਿਸਟਮ ਨੇ ਜਿਹੜਾ ਉਹ ਚੈਲੰਜ ਕੀਤਾ ਹੋਇਆ, ਉਹ UK 'ਚ ਆਉਣ ਤੋਂ ਬਾਅਦ ਹੀ, ਬ੍ਰਿਟੇਨ ਜਾਣ ਤੋਂ ਬਾਅਦ ਹੀ ਅਹਿਸਾਸ ਹੋਇਆ। ਔਰ ਇਹ ਉਹਨਾਂ ਦੀ ਇੱਕ ਤਬਦੀਲੀ ਸੀ। ਔਰ ਫਿਰ ਜੋ ਮੁਕਾਮ ਉਹਨਾਂ ਨੇ ਹਾਸਲ ਕੀਤਾ ਹੈ ਰੂਹਾਨੀ ਦੁਨੀਆ 'ਚ, ਉਹ ਤਾਂ ਇੱਕ ਫਕੀਰ ਦਾ ਰੁਤਬਾ ਹੈ। ਲੇਕਿਨ ਇਸ ਦੇ ਨਾਲ ਹੀ ਉਹਨਾਂ ਨੇ ਫਿਰ ਜਿਹੜੀ ਸਿਆਸੀ ਸਮਝ ਵੀ ਜਿਹੜੀ ਉਹਨਾਂ ਨੂੰ ਆਈ, ਔਰ ਉਹੀ ਜਦੋਂ ਅਸੀਂ ਦੇਖਦੇ ਹਾਂ ਕਿ 1930 'ਚ ਇਲਾਹਾਬਾਦ ਦੇ ਵਿੱਚ ਜਦੋਂ ਉਹ ਮੁਸਲਿਮ ਲੀਗ ਦੇ ਸੈਸ਼ਨ ਨੂੰ ਪ੍ਰੀਜ਼ਾਈਡ ਕਰਦੇ ਨੇ, ਤੇ ਪਹਿਲੀ ਵਾਰ ਜਿਹੜਾ ਪਾਕਿਸਤਾਨ ਦਾ ਕਨਸੈਪਟ ਜਿਹੜਾ ਬਾਅਦ 'ਚ 23 ਮਾਰਚ 1940 ਨੂੰ
ਕਾਇਦ ਆਜ਼ਮ ਮੁਹੰਮਦ ਅਲੀ ਜਿਨ੍ਹਾਂ ਲਾਹੌਰ ਰੈਜ਼ੋਲੂਸ਼ਨ ਦੇ ਰੂਪ ਚ ਦਿੰਦੇ ਨੇ ਉਸ ਨੂੰ ਉਹ ਦਿੰਦੇ ਨੇ। ਲੇਕਿਨ ਉਹਨਾਂ ਦੀ ਜੇ ਤੁਸੀਂ ਲਗਭਗ 100 ਸਾਲ ਹੋ ਗਏ ਨੇ ਉਹਨਾਂ ਦੇ ਵੀ ਇਹ ਸਾਰੇ ਨੂੰ, ਔਰ ਤੁਸੀਂ ਦੇਖੋਗੇ ਕਿ ਜੋ ਉਦੋਂ ਕਹਿੰਦੇ ਸੀ ਕਿ ਭਾਈ ਤੂੰ ਇਹ ਵੀ ਹੈ, ਤੂੰ ਇਹ ਵੀ ਹੈ, ਤੂੰ ਪਠਾਨ ਹੈ, ਤੂੰ ਮੁਗਲ ਹੈ, ਤੂੰ ਇਹ ਹੈ, ਤੂੰ ਦੱਸ ਤੂੰ ਮੁਸਲਮਾਨ ਵੀ ਹੈ, ਔਰ ਉਹ ਵੀ ਕਿਤੇ ਨਾ ਕਿਤੇ ਉਹ ਲਾਨਤ ਵੀ ਸੀ ਉਹਨਾਂ ਨੂੰ ਜਿਹੜੇ ਲੋਕ ਇਸਲਾਮ ਦੇ ਨਾਂ ਥੱਲੇ ਜਿਹੜਾ ਹੈ ਉਹ ਸੱਚੇ ਮੁਸਲਮਾਨ ਨਹੀਂ ਨੇ। ਪਰ ਮੈਂ ਹੁਣ ਇਹ ਦੇਖਦਾ ਹਾਂ ਵੀ ਉਹਨਾਂ ਜ਼ਮਾਨਿਆਂ 'ਚ ਤਾਂ ਅਜੇ ਜਦੋਂ ਅਲਾਮਾ ਇਕਬਾਲ ਨੇ ਇਹ ਲਾਈਨ ਲਈ, ਜੇ ਫਸਟ ਵਰਲਡ ਵਾਰ ਤੋਂ ਪਹਿਲਾਂ ਕਹਿਣਾ ਹੋਏ ਤਾਂ ਉਦੋਂ ਜਿਹੜੀ ਹੈ ਉਹ ਆਟੋਮੈਨ ਅੰਪਾਇਰ ਸੀ ਜਿਸ ਨੂੰ ਸਲਤਨਤ ਉਸਮਾਨੀਆ ਕਹਿੰਦੇ ਨੇ। ਜਦੋਂ ਇਹਨਾਂ ਦੀ ਡਿਫੀਟ ਵੀ ਹੋਈ, ਭਾਵੇਂ ਖਿਲਾਫਤ ਮੂਵਮੈਂਟ ਚੱਲੀ ਭਾਰਤ ਦੇ ਵਿੱਚ ਜਾਂ ਦੂਜੇ, ਲੇਕਿਨ ਫਿਰ ਉਹ ਮੁਲਕ ਵੀ ਬਣ ਗਏ ਸੀ ਮਿਡਲ ਈਸਟ ਦੇ ਭਾਵੇਂ, ਪਰ ਉਹਨਾਂ ਨੇ ਦੇਖ ਲਿਆ ਸੀ ਕਿ ਭਾਈ ਕਿਵੇਂ ਖੁਦਗਰਜ਼ੀ, ਲਾਲਚ ਔਰ ਇਹ ਸਾਰਾ ਜਿਹੜਾ ਹੈ ਉਹ ਮਿਲਤ ਦੇ ਰਸਤੇ 'ਚ ਵੱਡੀ ਰੁਕਾਵਟ ਹੈ। ਮਿਲਤ ਟੂਗੈਦਰਨੈਸ ਦੇ ਨਾਲ ਜਿਹੜੀ ਇਸਲਾਮਿਕ ਪਾਰਟ ਹੈ ਉਸ ਦੇ ਲਈ ਹੈ। ਲੇਕਿਨ ਹੁਣ ਜੇ ਅਸੀਂ ਦੇਖੀਏ ਵੀ ਅੱਜ ਤਾਂ 57 ਮੁਲਕ ਦੁਨੀਆ ਦੇ ਵਿੱਚ ਜਿਹੜੇ 65 ਤੋਂ 70% એનર્ਜੀ ਦੇ ਉੱਤੇ ਬੈਠੇ ਹੋਏ ਨੇ, ਇਸ ਸਭ ਦੇ ਬਾਵਜੂਦ ਕੀ ਹੋ ਰਿਹਾ? ਭਾਰਤ ਦੇ 20 ਕਰੋੜ ਮੁਸਲਮਾਨ ਕਿਸ ਹਾਲ 'ਚ ਧੱਕੇ ਹੋਏ ਨੇ, ਕੀ ਹਾਲ ਕਸ਼ਮੀਰ ਦੇ ਮੁਸਲਮਾਨਾਂ ਦਾ ਕੀਤਾ ਹੋਇਆ, ਫਲਸਤੀਨ ਜਿਹਦੇ ਆਲੇ ਦੁਆਲੇ ਸਾਰੇ ਵੱਡੇ ਵੱਡੇ ਸ਼ੇਖ, ਕੋਈ ਸਾਊਦੀ ਅਰੇਬੀਆ ਤੇ ਕੋਈ UAE ਤੇ ਕੋਈ ਆਬੂ ਧਾਬੀ ਤੇ ਕੋਈ ਦੂਸਰੇ ਬੈਠੇ ਹੋਏ ਨੇ। ਜਿਸ ਥਾਂ ਤੇ ਪਿਛਲੇ 7 ਅਕਤੂਬਰ ਤੋਂ ਹੁਣ ਤੱਕ ਜੇ ਅਸੀਂ ਦੇਖੀਏ ਕਿ 30,000 ਤੋਂ ਜ਼ਿਆਦਾ ਫਲਸਤੀਨੀ ਮਾਰੇ ਗਏ ਨੇ, ਕਿੰਨੇ ਲੱਖ ਜਿਹੜਾ ਉਹ ਬੈਠਾ ਹੈ ਉਸ ਭੁੱਖ ਪਿਆਸ ਦੇ ਵਿੱਚ। ਸੋ ਇਹਦੇ ਸਭ ਦੇ ਬਾਵਜੂਦ ਜੇ ਬਹੁਤਿਆਂ ਦੇ ਇਹਨਾਂ ਦੇ ਕੰਨਾਂ ਤੇ ਜੂੰ ਨਹੀਂ ਸਰਕਦੀ, ਔਰ ਦੂਸਰਾ ਤਾਂ ਫਿਰ ਉਹੀ ਅਲਾਮਾ ਇਕਬਾਲ ਦਾ ਹੀ ਪਾਰਟ ਜਿਹੜਾ ਹੈ ਉਹ ਹੀ ਆਉਂਦਾ ਹੈ ਕਿ ਭਾਈ ਇਹ ਕਈ ਵਾਰ ਜਦੋਂ ਸਭ ਕੁਝ ਰੱਬ ਦਿੰਦਾ ਹੈ ਫਿਰ ਵੀ ਤੁਹਾਡੇ ਤੋਂ ਜੇ ਉਹ ਦਰਦ ਖੋਹ ਲੇ ਤੇ ਫਿਰ ਉਹ ਆਲੇ ਦੁਆਲੇ ਤੁਸੀਂ ਉਸ ਕਿਸਮ ਦਾ ਹੀ ਵਰਤਾਰਾ ਕਰਦੇ ਹੋ। ਸੋ ਅਸੀਂ ਇਸ ਦੇ ਉੱਤੇ ਗੱਲਬਾਤ ਵੀ ਕਰਾਂਗੇ, ਇੱਕ ਸੈਗਮੈਂਟ ਇਸ ਤੇ ਕਰਾਂਗੇ, ਕਿਉਂਕਿ ਮੈਂ ਜਦੋਂ ਫਲਸਤੀਨੀਆਂ ਦਾ, ਗਜ਼ਾ ਦੇ ਲੋਕਾਂ ਦਾ ਹਾਲ ਦੇਖਦਾ, ਜੋ ਇਜ਼ਰਾਈਲ ਕਰ ਰਿਹਾ ਉਹ ਤਾਂ ਹੈ ਹੀ ਹੈ ਕੰਡੈਮਨੇਬਲ, ਪਰ ਉਸ ਤੋਂ ਵੀ ਕੰਡੈਮਨੇਬਲ ਉਹ ਜਿਹੜੇ ਆਪਣੇ ਆਪ ਨੂੰ ਇਸਲਾਮਿਕ ਬਰਾਦਰ ਔਰ ਇਸ ਕਿਸਮ ਦੇ ਜਿਹੜੇ ਲਕਬ ਦਿੰਦੇ ਨੇ, ਪਰ ਅਲਟੀਮੇਟਲੀ ਉਹਨਾਂ ਦੇ ਕੀ ਫਰਾਇਜ਼ ਨੇ, ਉਸ ਤੋਂ ਕਿਸ ਕਦਰ ਮੁਨਕਰ ਨੇ, ਭਗੌੜੇ ਨੇ। ਔਰ ਇਹੀ ਸਾਊਦੀ ਅਰੇਬੀਆ ਔਰ UAE ਉਸ ਮੋਦੀ ਨੂੰ ਜਿਹੜਾ ਬੁੱਚੜ ਹੈ, ਕਾਤਲ ਹੈ ਮੁਸਲਮਾਨਾਂ ਦਾ, ਉਹਨੂੰ ਸੱਦ ਕੇ ਆਪਣਾ ਹਾਈਐਸਟ ਸਿਵਿਲੀਅਨ ਅਵਾਰਡ ਦਿੰਦੇ ਨੇ। ਸੋ ਇਹਨੂੰ ਤੁਸੀਂ ਲੱਖ ਦੀ ਲਾਨਤ ਕਹੋ ਜਾਂ ਕੁਛ ਕਹੋ, ਪਰ ਚਲੋ ਅਸੀਂ ਫਿਰ ਵੀ ਸਮੁੱਚੇ ਇਸਲਾਮਿਕ ਜਗਤ ਨੂੰ ਮਾਹੇ ਮੁਬਾਰਕ ਜਿਹੜਾ ਹੈ ਉਹ ਕਹਿੰਦੇ ਆ, ਮਾਹੇ ਰਮਦਾਨ ਦੀ ਮੁਬਾਰਕਬਾਦ ਬਹੁਤ ਬਹੁਤ। ਬੇਸ਼ੱਕ ਇਸ ਦੇ ਉੱਤੇ ਜੇ ਅਸੀਂ ਬਹੁਤੀ ਡਿਟੇਲ 'ਚ ਗੱਲ ਨਾ ਵੀ ਕਰੀਏ ਤੇ ਕੋਈ ਐਸਾ ਨਹੀਂ ਹੋਏਗਾ, ਕਿਉਂਕਿ ਆਲਰੇਡੀ ਸੈਚਰਡੇ ਦੇ ਸਮੁੱਚੇ ਜਿਹੜਾ ਪ੍ਰੋਟੈਸਟ ਵਿਖਾਵੇ ਦਾ ਪਾਰਟ ਸੀ ਇੱਕ ਡਿਫਰੈਂਟ ਥਾਂ ਤੇ, ਜਿੱਥੇ ਯੂਨਾਈਟਿਡ ਨੇਸ਼ਨਸ ਦੇ ਵਿੱਚ ਭਾਰਤ ਦਾ ਪਰਮਾਨੈਂਟ ਰਿਪਰੈਜ਼ੈਂਟੇਟਿਵ, ਜਿਹਨੂੰ ਐਂਬੈਸਡਰ ਟੂ UN ਵੀ ਕਹਿੰਦੇ ਨੇ, ਪਰਮਾਨੈਂਟ ਰਿਪਰੈਜ਼ੈਂਟੇਟਿਵ ਟੂ UN ਵੀ ਕਹਿੰਦੇ ਨੇ, ਉਹਨਾਂ ਦਾ ਆਫਿਸ ਹੈ, ਹੈਡਕੁਆਟਰ ਹੈ, ਹਾਈ ਕਮਿਸ਼ਨ ਹੈ। ਹਾਈ ਕਮਿਸ਼ਨ ਤਾਂ ਲਫ਼ਜ਼ ਨਹੀਂ ਹੈ ਕਿਉਂਕਿ UN ਪਰਮਾਨੈਂਟ ਮਿਸ਼ਨ। ਉੱਥੇ ਸਵੇਰੇ 10 ਵਜੇ, ਹਾਲਾਂ ਬਹੁਤ ਠੰਡ ਸੀ, ਬਿਲੋ 40s, ਬਿਲੋ 30s ਤੱਕ ਵੀ ਟੈਂਪਰੇਚਰ ਗਿਆ, ਔਰ ਮੀਂਹ ਦੀਆਂ ਵੀ ਸੰਭਾਵਨਾਵਾਂ ਸੀ, ਪਰ ਵੱਡੀ ਗਿਣਤੀ ਦੇ ਵਿੱਚ ਸਿੱਖ ਸੰਗਤਾਂ ਈਸਟ ਕੋਸਟ ਗੁਰਦੁਆਰਾ ਕਮੇਟੀਆਂ ਦੇ ਜਿਹੜਾ ਉਹ ਸੱਦੇ ਦੇ ਉੱਤੇ ਬੱਸਾਂ ਦਾ ਪ੍ਰਬੰਧ ਵੀ ਸੀ, ਥਾਂ ਥਾਈਂ ਨਿਊਯਾਰਕ, ਨਿਊ ਜਰਸੀ, ਕਨੈਟੀਕਟ, ਪੈਨਸਿਲਵੇਨੀਆ ਦੂਰ ਦਰਾਡਿਓਂ ਸਿੱਖ ਸੰਗਤਾਂ ਪਹੁੰਚੀਆਂ ਹੋਈਆਂ ਸੀ। 10 ਵਜੇ ਦੇ ਲਗਭਗ ਹੀ ਪੂਰਾ ਜ਼ਿੰਦਾਬਾਦ ਮੁਰਦਾਬਾਦ ਵਾਲਾ ਮਾਹੌਲ ਸੀ, ਔਰ ਲਗਭਗ 2 ਘੰਟੇ ਉੱਥੇ ਉਸ ਮਿਸ਼ਨ ਦੇ ਬਾਹਰ ਜ਼ੋਰਦਾਰ ਨਾਅਰੇਬਾਜ਼ੀ ਹੋਈ। ਹਾਲਾਂ ਮੈਨੂੰ ਭਾਈ ਹਿੰਮਤ ਸਿੰਘ ਹੋਰਾਂ ਨੇ ਕਿਹਾ ਕਿ ਵੀ ਤੁਸੀਂ ਅੰਗਰੇਜ਼ੀ 'ਚ ਐਡਰੈਸ ਕਰੋ, ਕਿਉਂਕਿ ਪਾਸਰਬਾਈ ਵੀ ਸੀ, ਵੱਡੀ ਗਿਣਤੀ 'ਚ ਪੁਲਿਸ ਵੀ ਜਿਹੜੀ ਆ ਇੰਡੀਅਨ ਤਾਂ ਹੁਣ ਸਿਸਟਮ ਵਾਲਿਆਂ ਨੇ ਇੱਥੋਂ ਦੇ ਵਾਲਿਆਂ ਨੂੰ ਤਾਂ ਘਬਰਾਇਆ ਹੋਇਆ, ਉਹ ਵੀ ਵੱਡੀ ਗਿਣਤੀ 'ਚ ਮੌਜੂਦ ਸਨ। ਸੋ ਉਹਨਾਂ ਦਾ ਵੀ ਇੰਟਰਸਟ ਹੁੰਦਾ ਵੀ ਐਸਾ ਕੀ ਆ ਜਿਹੜਾ ਇਹ ਡਰੇ ਹੋਏ ਨੇ, ਤੇ ਐਸਾ ਕੀ ਆ ਜਿਹੜੇ ਸੜਕ ਦੇ ਦੂਜੇ ਬੰਨੇ ਖਲੋ ਕੇ ਨਾਅਰੇ ਮਾਰ ਰਹੇ ਨੇ। ਸੋ ਉਹਨਾਂ ਦੇ ਵੀ ਕੰਨ ਖੜੇ ਹੋ ਜਾਂਦੇ ਨੇ ਜਦੋਂ ਤੁਸੀਂ ਅੰਗਰੇਜ਼ੀ 'ਚ ਗੱਲ ਕਰੋ। ਉੱਥੋਂ 12 ਵਜੇ ਜਿਹੜਾ ਰੈਲੀ ਨੇ ਮਾਰਚ ਕੀਤਾ, ਔਰ UN
ਦੇ ਸਾਹਮਣੇ ਆਏ ਹੈੱਡਕੁਆਟਰ ਦੇ, ਜਿੱਥੇ 193 ਮੁਲਕਾਂ ਦੇ ਝੰਡੇ ਝੂਲਦੇ ਨੇ। ਮੈਂ ਹਮੇਸ਼ਾ ਇਹ ਰਿਮਾਈਂਡ ਕਰਵਾਉਂਦਾ ਵੀ ਇਹਦੇ ਤੇ 194ਵਾਂ ਮੁਲਕ ਦਾ ਝੰਡਾ ਵੀ ਬਹੁਤ ਜਲਦੀ ਝੂਲਣ ਵਾਲਾ ਹੈ। ਔਰ ਉੱਥੇ ਫਿਰ ਰੈਲੀ ਵੀ ਹੋਈ, ਜਿਸ ਨੂੰ ਦਾ ਲਾਈਵ ਟੈਲੀਕਾਸਟ ਵੀ ਹੋਇਆ, ਔਰ ਉਸ ਨੂੰ ਅੱਡ-ਅੱਡ ਨੁਮਾਇੰਦਿਆਂ ਨੇ, ਜਿਨ੍ਹਾਂ ਦੇ ਵਿੱਚ ਭਾਈ ਹਿੰਮਤ ਸਿੰਘ ਜ਼ਾਹਰ ਹੈ, ਉਹਨਾਂ ਦੀ ਹਿੰਮਤ ਦੇ ਨਾਲ ਹੀ ਇਹ ਬਹੁਤ ਵਾਰ ਜਿੰਨੇ ਵੀ ਐਕਟੀਵਿਟੀਜ਼ ਨੇ ਉਹਦੀ ਹੱਬ ਹੁੰਦੇ ਨੇ। ਉਸ ਦੇ ਨਾਲ ਡਾਕਟਰ ਬਖਸ਼ੀਸ਼ ਸਿੰਘ ਜਿਹੜੇ ਕੌਂਸਲ ਫਾਰ ਖਾਲਿਸਤਾਨ ਦੇ ਪ੍ਰੈਜ਼ੀਡੈਂਟ ਨੇ, ਸਿਕਸ ਫਾਰ ਜਸਟਿਸ ਦੇ ਨਾਲ ਉਹਨਾਂ ਦੇ ਵੀ ਕੋ ਫਾਊਂਡਰ ਨੇ। ਔਰ ਇਵੇਂ ਹੀ ਗੁਰਦੁਆਰਾ ਰਿਚਮੰਡ ਹਿੱਲ ਕਲਚਰ ਸੁਸਾਇਟੀ ਦੇ ਪ੍ਰਧਾਨ ਸਰ ਬੋਪਾ ਰਾਏ, ਔਰ ਅੱਡ-ਅੱਡ ਗੁਰਦੁਆਰਾ ਕਮੇਟੀਆਂ ਦੇ ਨੁਮਾਇੰਦਿਆਂ ਨੇ ਸਰ ਬੂਟਾ ਸਿੰਘ ਖੜੌਤ, ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ, ਸਰ ਸੁਰਜੀਤ ਸਿੰਘ ਕੁਲਾਰ, ਔਰ ਬਹੁਤ ਸਾਰੇ ਯੂਥ ਦੇ ਐਕਟਿਵਿਸਟ, ਔਰ ਵੱਡੀ ਗਿਣਤੀ 'ਚ ਇਸ ਪ੍ਰੋਟੈਸਟ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਵਲੰਟੀਅਰਸ ਨੇ ਵੀ, ਔਰ ਬਹੁਤ ਸਾਰੇ ਨੌਜਵਾਨ ਜਿਨ੍ਹਾਂ ਨੇ ਅਸਾਈਲਮ ਅਪਲਾਈ ਕੀਤੀ ਹੋਈ ਹੈ। ਉਹ ਤਾਂ ਫਿਰ ਫੋਟੋਆਂ ਵੀ ਲੈਣ ਦਾ ਹੁੰਦਾ ਹੈ। ਹਾਲਾਂ ਉਹਨਾਂ ਨੂੰ ਮੇਰੀ ਇਹੀ ਯਾਦ ਦਹਾਨੀ ਹੁੰਦੀ ਹੈ ਵੀ ਕਦੇ ਭੁੱਲਿਓ ਨਾ ਵੀ ਤੁਹਾਨੂੰ ਜੋ ਵੀ ਇੱਥੇ ਰਹਿਣ ਦਾ ਮੌਕਾ ਬਣਿਆ ਮਿਲਿਆ, ਇਹ ਸ਼ਹੀਦਾਂ ਦੇ ਟੁੱਲੇ ਖੂਨ ਦੀ ਬਦੌਲਤ ਹੈ। ਸੋ ਅਸੀਂ TV 84 ਦੇ ਪਲੇਟਫਾਰਮ ਤੋਂ ਸਮੂਹ ਸਿੱਖ ਸੰਗਤਾਂ ਦਾ ਸ਼ੁਕਰੀਆ ਵੀ ਅਦਾ ਕਰਦੇ ਹਾਂ, ਕਿਉਂਕਿ ਅੱਜ ਕੱਲ੍ਹ ਇੰਨੀਆਂ ਕਾਰ ਰੈਲੀਜ਼ ਔਰ ਸ਼ਾਰਟ ਨੋਟਿਸ ਦੇ ਉੱਤੇ ਬਹੁਤ ਕੁਝ ਚੱਲ ਰਿਹਾ ਹੈ, ਔਰ ਵਰਕਿੰਗ ਡੇਜ਼ ਵੀ ਨੇ, ਲੇਕਿਨ ਇਹਦੇ ਬਾਵਜੂਦ ਜਿਹੜਾ ਸਿੱਖ ਸੰਗਤਾਂ ਦੀ ਪਾਰਟਿਸਿਪੇਸ਼ਨ ਇਸ ਕਿਸਮ ਦੀ ਇੱਕ ਵੱਡੀ ਕਾਰ ਰੈਲੀ ਜਿਹੜੀ ਹੈ ਕੈਲੀਫੋਰਨੀਆ 'ਚ ਵੀ ਹੋਈ, ਉਹ ਵੀ ਸੈਚਰਡੇ ਸੀ। ਹੋਰ ਵੀ ਪਾਸਿਓਂ ਖਬਰਾਂ ਨੇ। ਔਰ ਇਹ ਜਿਹੜਾ ਯੂਨਾਈਟਿਡ ਨੇਸ਼ਨਸ ਦਾ ਹਿਊਮਨ ਰਾਈਟਸ ਹੈੱਡਕੁਆਟਰ ਹੈ ਜਨੀਵਾ 'ਚ ਵੀ, ਔਰ ਨਿਊਯਾਰਕ ਵੀ, ਉਹਨਾਂ ਨੂੰ ਜਿਹੜਾ ਇੱਕ ਮੈਮੋਰੈਂਡਮ ਵੀ ਵਰਲਡ ਸਿੱਖ ਪਾਰਲੀਮੈਂਟ ਵੱਲੋਂ ਦਿੱਤਾ ਗਿਆ। ਔਰ ਉਸ ਦੀਆਂ ਜਿਹੜੀਆਂ ਓਪਨਿੰਗ ਹੀ ਇਹ ਸੀ ਕਿ ਭਾਈ ਸਾਡੀ ਇੱਕ ਸੈਲਫ ਡਿਟਰਮੀਨੇਸ਼ਨ ਦੀ ਲੰਬੀ ਸਟਰਗਲ ਹੈ, ਭਾਰਤ ਦੇ ਵਿੱਚ ਸਾਡੇ ਨਾਲ ਬਹੁਤ ਧੱਕਾ ਹੋ ਰਿਹਾ, ਔਰ ਅਸੀਂ UN ਇੰਟਰਵੈਂਸ਼ਨ ਮੰਗਦੇ ਹਾਂ ਤਾਂ ਕਿ ਸਿੱਖਾਂ ਦਾ ਜਿਹੜੀ ਪੋਲੀਟੀਕਲ ਐਸਪੀਰੇਸ਼ਨਸ ਨੇ ਸਿੱਖ ਸੋਵਰਨਿਟੀ ਦੀਆਂ ਉਹ ਫੁੱਲਫਿਲ ਹੋਣ। ਫਿਰ ਹਿਸਟੋਰੀਕਲ ਕੰਟੈਕਸਟ ਦੀ ਗੱਲ ਹੈ ਕਿ ਭਾਈ 1947 ਦੇ ਵਿੱਚ ਅਸੀਂ ਤੀਸਰੀ ਧਿਰ ਸੀ, ਕਿਵੇਂ ਅਸੀਂ ਜਿਹੜੀ ਬ੍ਰਿਟਿਸ਼ ਕਲੋਨੀਅਲ ਮੈਪ ਮੇਕਿੰਗ ਦਾ ਸ਼ਿਕਾਰ ਹੋਏ, ਔਰ ਇਸ ਦੇ ਚੱਲਦਿਆਂ ਅੱਜ ਸਾਡਾ ਹਾਲ ਇਹ ਹੈ ਕਿ ਵੀ ਪੋਸਟ ਇੰਡੀਪੈਂਡੈਂਸ Sikhs have faced systematic repression, being labelled separatists for asserting their rights. The recent farmers' protest in Punjab, predominantly involving Sikhs, have been unprecedented with state violence, including the use of pellet guns, tactic reminiscent of Kashmir conflict, leading to severe injuries and fatalities among protesters. ਕਿ ਜਿਵੇਂ ਕਸ਼ਮੀਰ ਦੇ ਵਿੱਚ ਇਹਨਾਂ ਨੇ ਪੈਲਟ ਗਨਸ ਉਦੋਂ ਵੀ UN ਨੇ ਕੰਡੈਮ ਕੀਤਾ ਸੀ, ਉਹਨਾਂ ਨੇ ਕਿਹਾ ਉਸੇ ਪੈਟਰਨ ਦੇ ਉੱਤੇ ਉਹ ਚੱਲ ਰਿਹਾ। ਔਰ ਇਹ ਜਿਹੜੀਆਂ ਫਿਰ ਪੂਰਾ ਉਹਨੂੰ ਕਲਾਸੀਫਾਈ ਕੀਤਾ, ਨੋਟੇਬਲ ਇਨਸੀਡੈਂਟਸ ਐਂਡ ਵਾਇਓਲੇਸ਼ਨਸ, casualties and use of lethal force. The tragic death of 21-year-old protester and indiscriminate use of pellet guns underscores the state's disregard for human life and dignity. ਔਰ ਇਹ ਦੱਸਦਾ ਹੈ ਵੀ ਉਸ ਸਟੇਟ ਨੂੰ ਕੋਈ ਹਿਊਮਨ ਰਾਈਟਸ ਜਾਂ ਇਨਸਾਨੀ ਡਿਗਨਿਟੀ ਦੀ ਪਰਵਾਹ ਨਹੀਂ ਹੈ। ਫਿਰ ਅਨਲਾਫੁਲ ਡਿਟੈਂਸ਼ਨਸ, ਕਿਉਂਕਿ ਤਿੰਨੋਂ ਹੀ ਮੁੱਦੇ ਇਸ ਵੇਲੇ ਇਸ ਪ੍ਰੋਟੈਸਟ ਦਾ ਆਧਾਰ ਸੀ। ਬੇਸ਼ੱਕ ਨੋ ਫਾਰਮਰਸ ਨੋ ਫੂਡ ਇਹ ਨਾਰੇ ਵੀ ਲੱਗ ਰਹੇ ਸੀ, ਪਰ ਭਾਈ ਅੰਮ੍ਰਿਤਪਾਲ ਸਿੰਘ ਔਰ ਉਹਨਾਂ ਦੇ 9 ਸਾਥੀ ਸਿੰਘਾਂ ਦਾ ਡਿਬਰੂਗੜ੍ਹ ਦੇ ਵਿੱਚ ਮੋਰਚਾ, ਭੁੱਖ ਹੜਤਾਲ, ਉਹਨਾਂ ਦੇ ਦੀ ਹਮਾਇਤ ਦੇ ਵਿੱਚ ਹੈਰੀਟੇਜ ਸਟਰੀਟ ਅੰਮ੍ਰਿਤਸਰ, ਉਹਨਾਂ ਦੇ ਜਿਹੜੇ ਉੱਥੇ ਮੌਜੂਦ ਨੇ ਉਹਨਾਂ ਦੇ ਪਰਿਵਾਰਾਂ ਵੱਲੋਂ ਲਾਇਆ ਮੋਰਚਾ, ਔਰ ਜ਼ਾਹਰ ਹੈ ਮੋਹਾਲੀ ਦੀਆਂ ਬਰੂਹਾਂ ਤੇ ਕੌਮੀ ਇਨਸਾਫ ਮੋਰਚਾ, ਇਹਨਾਂ ਸਾਰਿਆਂ ਦੀ ਸਪੋਰਟ ਦੇ ਵਿੱਚ ਪ੍ਰੋਟੈਸਟ ਰੈਲੀ ਸੀ। ਔਰ ਇਹ ਈਵਨ ਮੈਮੋ ਦਾ ਵੀ ਹਿੱਸਾ ਸੀ ਕਿ ਫਿਗਰਸ ਲਾਈਕ Amritpal Singh and detainees in Dibrugarh jail exemplify the unlawful targeting of Sikh activists, further stifling the community's voice. ਕਿ ਵੀ ਇਹ ਸਾਡੀ ਆਵਾਜ਼ ਨੂੰ ਅੱਗੋਂ ਜਿਹੜਾ ਉਹ ਘੋਟਿਆ ਜਾ ਰਿਹਾ ਹੈ। ਫਿਰ third Khalistan movement, the call for Khalistan represents the Sikh community's response to systematic oppression and denial of self-determination rights, seeking a sovereign state where Sikhs can freely exercise their rights and preserve their heritage. ਕਿ ਭਾਈ ਇਹ ਸਾਰੀ ਰਿਪਰੈਸ਼ਨ ਤੋਂ ਬਾਅਦ ਹੀ ਸਿੱਖ ਇਸ ਨਤੀਜੇ ਤੇ ਪਹੁੰਚੇ ਕਿ ਸਾਨੂੰ ਰਾਈਟ ਆਫ ਸੈਲਫ ਡਿਟਰਮੀਨੇਸ਼ਨ ਮਿਲਣਾ ਚਾਹੀਦਾ ਔਰ ਸਾਡਾ ਮੁਲਕ ਖਾਲਿਸਤਾਨ ਹੋਣਾ ਚਾਹੀਦਾ।
ਫਿਰ ਉਹਨਾਂ ਨੇ ਲੀਗਲ ਫਰੇਮਵਰਕ ਔਰ ਵਾਇਓਲੇਸ਼ਨਸ ਦੇ ਵਿੱਚ ਜਿਹੜਾ ਉਹਨਾਂ ਨੇ ਕਿਹਾ ਵੀ ਕਿਵੇਂ ਰਾਈਟ ਟੂ ਸੈਲਫ ਡਿਟਰਮੀਨੇਸ਼ਨ ਜਿਹੜਾ UN ਚਾਰਟਰ ਔਰ ਇੰਟਰਨੈਸ਼ਨਲ ਕੋਵੈਨੈਂਟ ਔਨ ਸਿਵਲ ਐਂਡ ਪੋਲੀਟੀਕਲ ਰਾਈਟਸ ਦੇ ਵਿੱਚ ਜਿਹੜਾ ਐਨਸ਼ਰਾਈਨਡ ਹੈ ਉਸ ਨੂੰ ਡਿਨਾਈ ਕੀਤਾ ਜਾ ਰਿਹਾ ਔਰ ਫਿਰ ਫਰੀडम ਆਫ ਐਕਸਪ੍ਰੈਸ਼ਨ ਐਂਡ ਅਸੈਂਬਲੀ ਕਿ ਜਿਵੇਂ ਉਹਨਾਂ ਨੇ ਵਾਇਓਲੇਟ ਕਰ ਰਹੇ ਨੇ ਆਰਟੀਕਲ 19 ICCPR ਦਾ ਔਰ ਆਰਟੀਕਲ 20 ਯੂਨੀਵਰਸਲ ਡੈਕਲੇਰੇਸ਼ਨ ਆਫ ਹਿਊਮਨ ਰਾਈਟਸ ਦਾ ਔਰ ਉਸੇ ਦੇ ਥੱਲੇ ਹੀ ਜਿਵੇਂ ਪ੍ਰੋਹਿਬਿਸ਼ਨ ਆਫ ਟਾਰਚਰ ਹੈ ਪਰ ਜਿਵੇਂ ਸਿੱਖ ਡਿਟੇਨੀਜ਼ ਨੂੰ ਟਾਰਚਰ ਕੀਤਾ ਜਾ ਰਿਹਾ ਔਰ ਇਹ ਵੀ ਯੂਨਾਈਟਿਡ ਨੇਸ਼ਨਸ ਕਨਵੈਨਸ਼ਨ ਅਗੇਂਸਟ ਟਾਰਚਰ ਤੇ ਐਂਡ ਅਦਰ ਕਰੂਅਲ ਇਨਹਿਊਮਨ ਔਰ ਡੀਗ੍ਰੇਡਿੰਗ ਟ੍ਰੀਟਮੈਂਟ ਔਰ ਪਨਿਸ਼ਮੈਂਟ ਇਹ ਉਸ ਦੇ ਥੱਲੇ ਆਉਂਦਾ। ਫਿਰ ਜਿਹੜੀ ਵਰਲਡ ਸਿੱਖ ਪਾਰਲੀਮੈਂਟ ਵੱਲੋਂ ਅਪੀਲ ਸੀ ਪਹਿਲਾ ਸੀ ਰੈਕਗਨਾਈਜ਼ ਦਾ ਸਿੱਖ ਕਮਿਊਨਿਟੀਜ਼ ਰਾਈਟ ਟੂ ਸੈਲਫ ਡਿਟਰਮੀਨੇਸ਼ਨ, ਸੈਕੰਡ ਕੰਡੈਮ ਹਿਊਮਨ ਰਾਈਟਸ ਵਾਇਓਲੇਸ਼ਨ, ਥਰਡ ਇਨੀਸ਼ੀਏਟ ਐਨ ਇੰਡੀਪੈਂਡੈਂਟ ਇਨਵੈਸਟੀਗੇਸ਼ਨ ਔਰ ਇਹ UN ਲੈਡ ਇਨਵੈਸਟੀਗੇਸ਼ਨ ਹੋਣੀ ਚਾਹੀਦੀ ਹੈ। UN ਮਿਸ਼ਨ ਇਸ ਨੂੰ ਫੈਸਿਲਿਟੇਟ ਕਰੇ ਕਿ ਜਿਹੜੇ ਅਬਿਊਜ਼ ਹੋ ਰਹੇ ਨੇ ਅਗੇਂਸਟ ਸਿੱਖ ਕਮਿਊਨਿਟੀ ਔਰ ਖਾਸ ਤੌਰ ਤੇ ਫਾਰਮਰਸ ਪ੍ਰੋਟੈਸਟ ਦੇ ਚੱਲਦੇ ਹੈ ਔਰ ਫੋਰਥ ਸੀ ਕਿ ਅਸੀਂ ਫਾਰਮਰਸ ਰਾਈਟਸ ਮਾਰਚ ਨੂੰ ਫੁੱਲੀ ਰੈਕਗਨਾਈਜ਼ ਕਰਦੇ ਹਾਂ। ਇਸ ਨੂੰ ਅਸੀਂ ਲੈਜੀਟੀਮੇਟ ਐਕਸਪ੍ਰੈਸ਼ਨ ਆਫ ਸਿੱਖ ਕਮਿਊਨਿਟੀਜ਼ ਗ੍ਰੀਵੈਂਸਿਸ ਦੇ ਤੌਰ ਤੇ ਦੇਖਦੇ ਔਰ ਐਂਡ 'ਚ ਇਹ ਮੈਮੋਰੈਂਡਮ ਦੇ ਆ ਕਿ ਫੈਸਿਲਿਟੇਟ ਡਾਇਲੋਗ ਕਿ ਅਸੀਂ ਪੀਸਫੁਲ ਰੈਜ਼ੋਲੂਸ਼ਨ ਚਾਹੁੰਦੇ ਹਾਂ ਤਾਂ ਕਿ ਸਿੱਖ ਰਿਪਰੈਜ਼ੈਂਟੇਟਿਵਸ ਔਰ ਇੰਡੀਅਨ ਗਵਰਨਮੈਂਟ ਔਰ UN ਜਿਹੜੀ ਹੈ ਮੀਡੀਏਟ ਕਰੇ, UN ਇੰਟਰਵੀਨ ਕਰੇ, ਇੰਡੀਆ ਨੂੰ ਰੋਕੇ ਜ਼ੁਲਮ ਕਰਨ ਤੋਂ, ਸਿੱਖਾਂ ਨੂੰ ਉਹਨਾਂ ਦਾ ਰਾਈਟ ਆਫ ਸੈਲਫ ਡਿਟਰਮੀਨੇਸ਼ਨ ਦਿੱਤਾ ਜਾਏ ਔਰ ਅਸੀਂ ਇਹ ਸਮਝਦੇ ਹਾਂ ਵੀ UN ਜਿਹੜੀ ਹੈ ਉਹ ਇੰਟਰਵੀਨ ਕਰੇ ਕਿਉਂਕਿ ਜੋ ਹਿਸਟੋਰੀਕਲ ਇਨਜਸਟਿਸ ਸਿੱਖਾਂ ਨਾਲ ਹੋ ਰਹੇ ਨੇ, ਹਿਊਮਨ ਰਾਈਟਸ ਵਾਇਓਲੇਸ਼ਨਸ ਹੋ ਰਹੀਆਂ ਨੇ। We implore the UN to stand with us in our quest for justice, sovereignty and protection of human rights. Our commitment to peaceful advocacy and solidarity with global human rights movements remains steadfast and we look to UN as a crucial ally in realizing our aspirations for a just and sovereign Khalistan. ਕਿ ਅਸੀਂ UN ਤੋਂ ਆਸ ਕਰਦੇ ਹਾਂ ਕਿ ਜੋ ਉਹਨਾਂ ਦਾ ਮੈਂਡੇਟ ਹੈ, ਉਹਨਾਂ ਦੇ ਚਾਰਟਰ 'ਚ ਹੈ, ਇੰਟਰਨੈਸ਼ਨਲ ਲਾਅ 'ਚ ਹੈ, ਉਹਦੇ ਥੱਲੇ ਅਸੀਂ ਇਹ ਐਕਸਪੈਕਟ ਕਰਦੇ ਹਾਂ ਵੀ ਟਰਸਟ that United Nations will heed our call and join us in our pursuit of justice, peace and right to self-determination for the Sikh community. So ਇਹ ਡਿਲੀਵਰ ਉਹਨਾਂ ਦੇ ਹਿਊਮਨ ਰਾਈਟਸ ਆਫਿਸ ਨੂੰ ਕੀਤਾ ਗਿਆ। ਹਾਲਾਂ ਇਹ ਵੀ ਹੁੰਦਾ ਵੀ ਯੂਨਾਈਟਿਡ ਨੇਸ਼ਨਸ ਦਾ ਕੁਝ ਚੀਜ਼ਾਂ ਸਿੰਬੋਲਿਕ ਨੇ ਪਰ ਅਸੀਂ ਸਮਝਦੇ ਹਾਂ ਵੀ ਜਿਸ ਲੈਵਲ ਤੇ ਸਿੱਖਾਂ ਦੀ ਸਟਰਗਲ ਇਸ ਵੇਲੇ ਪਹੁੰਚੀ ਹੈ, ਜਿਵੇਂ ਮੀਡੀਆ ਦੀ ਦਿਲਚਸਪੀ ਹੈ, ਜਿਸ ਤਰੀਕੇ ਨਾਲ ਈਵਨ ਅਮਰੀਕਨ ਸਟੇਟ ਡਿਪਾਰਟਮੈਂਟ ਔਰ ਲਾਅ ਮੇਕਰਸ, ਓਪੀਨੀਅਨ ਮੇਕਰਸ, ਡਿਸੀਜਨ ਮੇਕਰਸ ਇਸ ਮੂਵਮੈਂਟ ਵੱਲ ਦੇਖਦੇ ਨੇ। ਅਲਟੀਮੇਟਲੀ ਜਦੋਂ ਇਹਨਾਂ ਦਾ ਮਨ ਬਣ ਗਿਆ ਕਿ ਭਾਈ ਹੁਣ ਸਿੱਖਾਂ ਦੇ ਹੱਕ ਦੇ ਵਿੱਚ ਜਿਹੜਾ ਉਹ ਪਲਟੀ ਮਾਰਨੀ ਹੈ, ਫਿਰ ਇਹ ਸਾਰੇ ਜਿਹੜੇ ਮੈਮੋਰੈਂਡਮ ਨੇ ਇਹਨਾਂ ਦੀਆਂ ਫਾਈਲਾਂ ਉਹ ਕੱਢ ਲੈਣਗੇ ਔਰ ਫਿਰ ਇੰਡੀਆ ਨੂੰ ਇੱਕ ਪਾਸਿਓਂ ਕੰਨੋਂ ਫੜਿਆ ਹੋਏਗਾ, ਦੂਜੇ ਪਾਸੇ ਧੌਣ ਤੇ ਗੋਡਾ ਰੱਖਿਆ ਹੋਏਗਾ ਔਰ ਫਿਰ ਇਵੇਂ ਹੀ ਜਿਵੇਂ ਉਹ ਬੇਸ਼ੱਕ ਸਾਊਥ ਸੁਡਾਨ ਦੀ ਇੰਡੀਪੈਂਡੈਂਸ ਹੋਏ ਜਾਂ ਈਸਟ ਤੈਮੂਰ ਦੀ ਹੋਏ, ਇਸ ਪੱਧਰ ਦੇ ਉੱਤੇ, ਇਸ ਲੈਵਲ ਦੇ ਉੱਤੇ ਹੀ। ਸੋ ਇਹ ਹਾਲ ਦੀ ਘੜੀ ਇੱਕ, ਹਾਲਾਂਕਿ ਕਈਆਂ ਨੂੰ ਲੱਗਦਾ ਹੋਏਗਾ ਕਿ ਭਾਈ ਇਹ UN ਨੇ ਕਿਹੜਾ ਲੈ ਕੇ ਦੇ ਦੇਣਾ, ਲੇਕਿਨ ਇਹ ਇੱਕ ਤੁਹਾਡਾ ਪ੍ਰੋਸੀਜਰ ਹੈ ਜਿਹਨੂੰ ਅਸੀਂ ਫੋਲੋ ਕਰ ਰਹੇ ਹਾਂ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਥਲੇ ਨੇ ਬ੍ਰੇਕ ਔਰ ਬ੍ਰੇਕ ਤੇ ਜਾਣ ਤੋਂ ਪਹਿਲਾਂ ਅਸੀਂ ਪ੍ਰਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੇ ਹਾਂ ਵਿਊਅਰਸ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ TV 84 ਤੋਂ ਪੰਥਕ ਚੈਨਲ ਹੈ ਔਰ TV 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ TV84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ TV 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th Avenue, ਲੌਂਗਲੈਂਡ ਸਿਟੀ, ਨਿਊਯਾਰਕ 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ 5166191984। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਸੋ ਹੱਥ ਲੈਣੇ ਬ੍ਰੇਕ ਵਿਊਅਰਸ, ਤੁਸੀਂ ਸਾਨੂੰ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ। ਦਿੱਲੀ ਫਤਿਹ ਦਿਵਸ ਨੂੰ ਸਮਰਪਿਤ ਪੰਥਕ ਸਮਾਗਮ 17 ਮਾਰਚ 2024 ਦਿਨ ਐਤਵਾਰ ਨੂੰ
ਗੁਰਦੁਆਰਾ ਸਾਹਿਬ ਸਿੱਖ ਸੈਂਟਰ ਫਲਸ਼ਿੰਗ ਨਿਊਯਾਰਕ ਵਿਖੇ ਹੋਣ ਜਾ ਰਿਹਾ ਹੈ। ਸਵੇਰੇ 9:30 ਵਜੇ ਅਖੰਡ ਪਾਠ ਸਾਹਿਬ ਦੇ ਭੋਗ ਪੈਣ ਉਪਰੰਤ ਸਜੇ ਦੀਵਾਨ ਵਿੱਚ ਖਾਲਿਸਤਾਨ ਅਫੇਅਰਸ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਅਤੇ ਹੋਰ ਪੰਥਕ ਬੁਲਾਰਿਆਂ ਵੱਲੋਂ ਸੰਗਤ ਨਾਲ ਮੌਜੂਦਾ ਪੰਥਕ ਹਾਲਾਤਾਂ ਬਾਰੇ ਵਿਚਾਰਾਂ ਦੀ ਸਾਂਝ ਪਾਈ ਜਾਵੇਗੀ। ਗੁਰੂ ਘਰ ਪ੍ਰਬੰਧਕ ਕਮੇਟੀ ਅਤੇ ਪੰਥਕ ਜਥੇਬੰਦੀਆਂ ਵੱਲੋਂ ਆਪ ਸਭ ਸਥਾਨਕ ਸੰਗਤਾਂ ਨੂੰ ਇਸ ਸਮਾਗਮ ਵਿੱਚ ਹਾਜ਼ਰੀ ਲਵਾਉਣ ਲਈ ਬੇਨਤੀ ਕੀਤੀ ਜਾਂਦੀ ਹੈ। ਵਧੇਰੇ ਜਾਣਕਾਰੀ ਲਈ ਆਪ ਹੇਠ ਦਿੱਤੇ ਨੰਬਰਾਂ ਤੇ ਸੰਪਰਕ ਕਰ ਸਕਦੇ ਹੋ। ਕੈਲੀਫੋਰਨੀਆ ਵਿਖੇ ਖਾਲਿਸਤਾਨ ਰੈਫਰੈਂਡਮ ਦੇ ਦੂਜੇ ਪੜਾਅ ਦੀਆਂ ਵੋਟਾਂ ਸ਼ਹੀਦ ਜਥੇਦਾਰ ਗੁਰਦੇਵ ਸਿੰਘ ਕੌਂਕੇ ਨੂੰ ਸਮਰਪਿਤ 31 ਮਾਰਚ ਦਿਨ ਐਤਵਾਰ ਨੂੰ ਕੈਲੀਫੋਰਨੀਆ ਸਟੇਟ ਕੈਪੀਟਲ ਸੈਕਰਾਮੈਂਟੋ ਵਿਖੇ ਸਵੇਰੇ 9 ਵਜੇ ਤੋਂ ਲੈ ਕੇ ਸ਼ਾਮ ਦੇ 5 ਵਜੇ ਤੱਕ ਪੈਣਗੀਆਂ। ਸ਼ਹੀਦ ਜਥੇਦਾਰ ਕੌਂਕੇ ਨੂੰ ਕੌਮੀ ਸ਼ਹੀਦ ਐਲਾਨਣ ਦੇ ਲਈ ਸਟੇਟ ਕੈਪੀਟਲ ਦੇ ਉੱਤੇ 29 ਮਾਰਚ ਨੂੰ ਅਖੰਡ ਪਾਠ ਸਾਹਿਬ ਰੱਖੇ ਜਾਣਗੇ, ਜਿਨ੍ਹਾਂ ਦੇ ਭੋਗ ਵੋਟਾਂ ਵਾਲੇ ਦਿਨ 31 ਮਾਰਚ ਨੂੰ ਸਵੇਰੇ 7 ਵਜੇ ਸਟੇਟ ਕੈਪੀਟਲ ਤੇ ਹੀ ਪਾਏ ਜਾਣਗੇ। ਹੋਰ ਜਾਣਕਾਰੀ ਲਈ ਸੰਪਰਕ ਕਰੋ 669 222 0946 ਜਾਂ 669 222 0306। ਵਿਊਅਰਸ ਵੈਲਕਮ ਬੈਕ ਟੂ ਪ੍ਰੋਗਰਾਮ। ਸੋ ਵਿਊਅਰਸ ਪ੍ਰੋਗਰਾਮ ਨੂੰ ਹੋਰ ਅੱਗੇ ਵਧਾਉਂਦੇ ਹਾਂ ਦੇ ਦੂਸਰੇ ਅਹਿਮ ਇਸ਼ੂ ਦੇ ਨਾਲ। ਜਿਸ ਤਰ੍ਹਾਂ ਕਿ ਆਪਾਂ ਪ੍ਰੋਗਰਾਮ ਦੇ ਸਟਾਰਟਿੰਗ ਦੇ ਵਿੱਚ ਆਪਾਂ ਗੱਲ ਕੀਤੀ ਕਿ ਇਸਲਾਮਿਕ ਜਗਤ ਲਈ ਰਮਾਦਾਨ ਦੇ ਮੁਬਾਰਕ ਮਹੀਨੇ ਦੀ ਸ਼ੁਰੂਆਤ ਹੋ ਚੁੱਕੀ ਹੈ ਔਰ ਅਫਸੋਸ ਗਜ਼ਾ ਵਿੱਚ ਵਸਦੇ ਫਲਸਤੀਨੀਆਂ ਲਈ ਭੁੱਖ ਪਿਆਸ ਅਤੇ ਇਜ਼ਰਾਈਲੀ ਜ਼ਬਰ ਦਾ ਜਿਹੜਾ ਤੂਫਾਨ ਪੂਰਾ ਕਹਿਰ ਮਚਾ ਰਿਹਾ ਹੈ। ਸੋ ਗਜ਼ਾ ਵਿੱਚ 30,000 ਤੋਂ ਜ਼ਿਆਦਾ ਫਲਸਤੀਨੀਆਂ ਦੀਆਂ ਮੌਤਾਂ ਹੋ ਚੁੱਕੀਆਂ ਨੇ ਔਰ ਲਗਭਗ 80% ਆਬਾਦੀ ਉਜੜ ਚੁੱਕੀ ਹੈ। ਸੋ ਇਹ ਆਸ ਲਗਾਈ ਜਾ ਰਹੀ ਸੀ ਕਿ ਰਮਾਦਾਨ ਤੋਂ ਪਹਿਲਾਂ ਰਮਾਦਾਨ ਮਹੀਨੇ ਤੋਂ ਪਹਿਲਾਂ ਜੰਗਬੰਦੀ ਹੋ ਜਾਏਗੀ, ਪਰ ਗੱਲਬਾਤ ਕਿਸੇ ਸਿਰੇ ਨਹੀਂ ਚੜੀ ਲੱਗਦੀ ਔਰ ਅਸੀਂ ਮਜ਼ਲੂਮ ਫਲਸਤੀਨੀਆਂ ਲਈ ਜਿਹੜੀ ਦੁਆ ਗੋ ਹਾਂ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬੜੇ ਰਹਿਣਾ। ਦੇਖਣ ਸੁਣ ਲਿਆ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ ਕੁਛ ਹਿੱਸਾ ਜਿਹੜਾ ਇਸ ਸੈਗਮੈਂਟ 'ਚ ਅਸੀਂ ਡਿਸਕਸ ਕਰਨਾ ਸੀ। ਇਨਫੈਕਟ ਓਪਨਿੰਗ 'ਚ ਜਦੋਂ ਅਸੀਂ ਰਮਾਦਾਨ ਮੁਬਾਰਕ ਕਿਹਾ ਉਦੋਂ ਵੀ ਡਿਸਕਸ ਕਰ ਲਿਆ, ਪਰ ਮੈਂ ਥੋੜਾ ਟੱਚ ਬੇਸ ਕਰਨਾ ਚਾਹਾਂਗਾ ਕਿਉਂਕਿ ਕੁਛ ਜਿਹੜੇ ਨੇ ਅੱਡ ਸੈਗਮੈਂਟਸ ਹੀ ਦੇਖਦੇ ਨੇ, ਉਹ ਸਾਰਾ ਪ੍ਰੋਗਰਾਮ ਹਰ ਇੱਕ ਨਹੀਂ ਦੇਖਦਾ ਹੈ ਜੀ। ਕਿ ਜਿਹਨੂੰ ਰਮਾਦਾਨ ਅਰਬੀ ਦੇ ਵਿੱਚ ਕਿਹਾ ਜਾਂਦਾ ਹੈ, ਸਾਡੇ ਖਿੱਤੇ ਦੇ ਵਿੱਚ ਰਮਜ਼ਾਨ ਕਿਹਾ ਜਾਂਦਾ ਹੈ ਕਿਉਂਕਿ ਅਰਬੀ ਦਾ ਦ ਲਫ਼ਜ਼ ਜਿਵੇਂ ਕਾਦੀ ਸਾਡੇ ਕਾਜ਼ੀ ਹੁੰਦਾ, ਇੱਥੇ ਵੀ ਰਮਜ਼ਾਨ ਹੁੰਦਾ ਹੈ ਔਰ ਆਲਰੇਡੀ ਮਿਡਲ ਈਸਟ ਦੇ ਵਿੱਚ ਸਾਊਦੀ ਅਰੇਬੀਆ ਔਰ ਉਹਦੀ ਸ਼ੁਰੂਆਤ ਅੱਜ ਹੋਈ ਹੈ ਔਰ ਮੰਡੇ, ਔਰ ਇਸੇ ਤਰ੍ਹਾਂ ਜਿਹੜਾ ਸਾਡਾ ਸਾਊਥ ਏਸ਼ੀਆ ਉਸ ਦੇ ਵਿੱਚ ਕੱਲ ਆਲਰੇਡੀ ਟਿਊਜ਼ਡੇ ਮਾਰਨਿੰਗ ਹੋ ਚੁੱਕੀ ਹੈ। ਉਸ ਖਿੱਤੇ ਦੇ ਵਿੱਚ ਆਲਰੇਡੀ ਰਮਜ਼ਾਨ ਦੀ ਸ਼ੁਰੂਆਤ ਹੈ। ਇਹ ਮੁਬਾਰਕ ਮਹੀਨਾ ਹੈ, ਰੋਜ਼ੇ ਰੱਖੇ ਜਾਂਦੇ ਨੇ। ਹਰ ਮੁਸਲਮਾਨ ਦੇ ਉੱਤੇ ਇਹ ਲਾਜ਼ਮ ਹੈ ਕਿ ਉਹ ਜਿਹੜਾ ਰੋਜ਼ੇ ਰੱਖੇ। ਹਾਲਾਂ ਜਿਹੜੇ ਬਿਮਾਰ ਨੇ, ਬਜ਼ੁਰਗ ਨੇ, ਪ੍ਰੈਗਨੈਂਟ ਵੂਮਨ ਨੇ, ਕੋਈ ਸਫ਼ਰ ਦੇ ਵਿੱਚ ਹੈ, ਉਹਨਾਂ ਨੂੰ ਇਸ ਤੋਂ ਛੋਟ ਹੁੰਦੀ ਹੈ ਔਰ ਸੂਰਜ ਚੜ੍ਹਨ ਤੋਂ ਚੰਦਰਮਾ ਦਿਖਣ ਤੱਕ, ਸੂਰਜ ਚੜ੍ਹਨ ਤੋਂ ਪਹਿਲਾਂ ਜਿਹੜਾ ਹੈ ਉਹ ਜੋ ਵੀ ਹੈ ਖਾ ਪੀ ਲਿਆ ਜਾਂਦਾ ਹੈ ਔਰ ਇਸ ਡਿਊਰਿੰਗ ਦਾ ਹੋਲ ਡੇ ਜਿਹੜਾ ਹੈ ਉਹ ਕੋਈ ਵੀ ਪਾਣੀ ਤੱਕ ਵੀ ਨਹੀਂ ਪੀਤਾ ਜਾਂਦਾ। ਇਹ ਜਿੱਥੇ ਤੁਹਾਨੂੰ ਉਹ ਜਿਹੜੇ ਮਹਿਰੂਮ ਨੇ ਅੰਨ ਤੋਂ, ਪਾਣੀ ਤੋਂ, ਉਹਨਾਂ ਦੇ ਅਹਿਸਾਸਾਂ ਦੀ ਯਾਦ ਦਹਾਨੀ ਕਰਵਾਉਂਦਾ ਹੈ। ਉੱਥੇ ਤੁਹਾਨੂੰ ਸ਼ੁਕਰਗੁਜ਼ਾਰੀ ਦਾ ਵੀ ਸਬਕ ਪੜ੍ਹਾਉਂਦਾ ਹੈ ਕਿ ਵੀ ਤੁਸੀਂ ਅੱਲਾਹ ਤਾਲਾ ਦਾ, ਰੱਬੁਲ ਕਾਇਨਾਤ ਦਾ ਸ਼ੁਕਰੀਆ ਅਦਾ ਕਰਦੇ ਹੋ ਜਿਸ ਨੇ ਤੁਹਾਨੂੰ ਜਿਹੜਾ ਹੈ ਉਹ ਸੁੱਖ ਦਿੱਤੇ ਨੇ, ਫੂਡ ਦਿੱਤਾ ਹੈ। ਔਰ ਇਸ ਦੇ ਨਾਲ ਨਾਲ ਜ਼ਾਹਰ ਹੈ ਕਿ ਬਾਕੀ ਇਸਲਾਮਿਕ ਨੁਕਤਾ ਨਿਗਾਹ ਤੋਂ ਇਸ ਮਹੀਨੇ 'ਚ ਇਬਾਦਤ ਦਾ ਫਲ ਜਾਂ ਜਿਸ ਨੂੰ ਸਵਾਬ ਕਿਹਾ ਜਾਂਦਾ ਉਹ ਕਈ ਗੁਣਾ ਜ਼ਿਆਦਾ ਹੁੰਦਾ ਹੈ ਔਰ ਇਹ ਪੂਰਾ ਮਹੀਨਾ ਔਰ ਜਦੋਂ ਫਿਰ ਅਖੀਰਲਾ ਜਿਹੜਾ ਰੋਜ਼ਾ ਹੁੰਦਾ ਤੇ ਉਸ ਤੋਂ ਬਾਅਦ ਜਿਹੜਾ ਈਦ ਜਿਹੜੀ ਹੈ ਸੈਲੀਬ੍ਰੇਟ ਹੁੰਦੀ ਹੈ, ਜਿਹੜੀ ਇੱਕ ਸੈਲੀਬ੍ਰੇਸ਼ਨ ਹੈ। ਹਾਲਾਂ ਸ਼ੁਰੂਆਤ ਹੀ ਜਦੋਂ ਹੁੰਦੀ ਹੈ ਇੱਕ ਦੂਸਰੇ ਨੂੰ ਜਿਹੜਾ ਉਹ ਬੇਸ਼ੱਕ ਆਪਣੇ ਆਪ ਨੂੰ ਉਸ ਭੁੱਖ ਪਿਆਸ ਦੇ ਟੈਸਟ ਚੋਂ ਹਰ ਮੋਮਨ ਗੁਜ਼ਾਰਦਾ ਹੈ, ਪਰ ਇਹ ਵੀ ਇੱਕ ਮੁਬਾਰਕ ਹੁੰਦਾ ਹੈ ਕਿ ਭਾਈ ਸਾਨੂੰ ਇਹ ਮੌਕਾ ਮਿਲਿਆ ਕਿ ਅਸੀਂ ਅੱਲਾਹ ਤਾਲਾ ਦੀ ਇਬਾਦਤ ਦੇ ਵਿੱਚ ਜਿਹੜਾ ਉਹ ਜੁੜੀਏ ਔਰ ਇਸ ਨੂੰ ਜਿਹੜਾ ਉਹ ਨਿਭਾ ਸਕਣਾ। ਇਹ ਵੀ ਇੱਕ ਸ਼ੁਕਰਗੁਜ਼ਾਰੀ ਹੁੰਦੀ ਹੈ ਜਦੋਂ ਤੁਸੀਂ ਰੋਜ਼ੇ ਰੱਖ ਕੇ ਪੂਰਾ ਆਪਣਾ ਕਰਦੇ ਹੋ ਔਰ ਇਹ ਠੀਕ ਹੈ। ਸ਼ੁਰੂਆਤ ਤਾਂ
ਔਖੀ ਹੁੰਦੀ ਹੋਏਗੀ। ਔਰ ਇਸੇ ਤੋਂ ਹੀ ਜਦੋਂ ਅਸੀਂ ਆਪਣੇ ਖਿੱਤੇ ਦੀ ਪੰਜਾਬੀ ਐਕਸਪ੍ਰੈਸ਼ਨ ਦੇਖਦੇ ਹਾਂ ਤੇ ਵੀ ਇੱਕ ਪੰਜਾਬੀ ਦਾ ਅਖਾਣ ਹੈ ਕਿ ਗਏ ਨਿਮਾਣੇ ਰੋਜ਼ੜੇ ਰਹਿ ਗਏ 20 ਤੇ 9। ਸੋ ਮਤਲਬ ਇਹ ਹੈ ਕਿ ਵੀ ਜਦੋਂ ਪਹਿਲਾ ਰੋਜ਼ਾ ਰੱਖਿਆ ਹੋਵੇ, ਕਿਉਂਕਿ ਸ਼ੁਰੂ ਚ ਤਾਂ ਔਖ ਹੁੰਦੀ ਹੈ, ਬਾਅਦ ਤੁਸੀਂ ਯੂਜ਼ਡ ਟੂ ਹੋ ਜਾਂਦੇ ਹੋ। ਸੋ ਗਏ ਨਿਮਾਣੇ ਰੋਜ਼ੜੇ ਰਹਿ ਗਏ 20 ਤੇ 9। ਜੇ ਇੱਕ ਰੋਜ਼ਾ ਰੱਖ ਕੇ ਹੁਣ ਕਹਿੰਦਾ ਵੀ ਗਏ ਮੁੱਕ ਗਏ, ਹੁਣ 20 ਤੇ 9 ਰਹਿ ਗਏ, 29 ਰਹਿ ਗਏ ਨੇ, ਨਿਮਾਣੇ ਰੋਜ਼ੜੇ ਜਿਹੜੇ ਨੇ ਉਹ ਚਲੇ ਗਏ। ਔਰ ਇਹਦੇ ਨਾਲ ਜੁੜਿਆ ਹੋਇਆ ਕਿੰਨਾ ਕੁਛ ਹੀ ਹੋਰ ਹੈ। ਲੇਕਿਨ ਅਸੀਂ ਜਿੱਥੇ ਸਮੁੱਚੇ ਇਸਲਾਮਿਕ ਜਗਤ ਨੂੰ, ਕਿਉਂਕਿ ਸਾਡੇ TV 84 ਦੇ ਨਾਲ ਵੀ ਵੱਡੀ ਗਿਣਤੀ 'ਚ ਸਾਡੇ ਭੈਣ ਭਰਾ ਜੁੜਦੇ ਨੇ ਮੁਸਲਮਾਨ, ਅਸੀਂ ਉਹਨਾਂ ਨੂੰ ਵੀ ਇਹ ਮੰਥ ਮੁਬਾਰਕ ਕਹਿੰਦੇ। ਪਰ ਜਿਵੇਂ ਮੈਂ ਆਪਣਾ ਦਰਦ ਪਿਛਲੇ ਸੈਗਮੈਂਟ ਦੇ ਵਿੱਚ ਵੀ ਜਿਹੜਾ ਉਛਲ ਕੇ ਬਾਹਰ ਆ ਹੀ ਗਿਆ, ਮੈਂ ਹੋਲਡ ਨਹੀਂ ਕਰ ਸਕਿਆ ਆਪਣੇ ਆਪ ਨੂੰ, ਕਿ ਇਸ ਗੱਲ ਦਾ ਅਫਸੋਸ ਵੀ ਹੁੰਦਾ ਹੈ ਵੀ ਜਦੋਂ ਅਸੀਂ ਇਸ ਕਨਸੈਪਟ ਨੂੰ ਦੇਖਦੇ ਹਾਂ ਕਿ ਇਸਲਾਮਿਕ ਜਗਤ ਨੂੰ ਅੱਲਾਹ ਤਾਲਾ ਨੇ ਨਵਾਜ਼ਿਆ ਹੈ, ਦੁਨੀਆ ਦੀ 65-70% ਐਨਰਜੀ ਦੇ ਉੱਤੇ ਬੈਠੇ ਹੋਏ ਨੇ ਮੁਲਕ ਵੀ ਜਿਹੜੇ ਯੂਨਾਈਟਿਡ ਨੇਸ਼ਨਸ ਦੇ 57 ਮੁਲਕ ਜਿਹੜੇ ਨੇ ਉਹ ਰੈਕਗਨਾਈਜ਼ਡ ਵਿਦ ਦਾ ਬਾਉਂਡਰੀਜ਼ ਇਸਲਾਮਿਕ ਮੁਲਕ ਨੇ। ਔਰ ਆਪਣਾ ਉਹਨਾਂ ਦਾ OIC ਇਸਲਾਮਿਕ ਬਲਾਕ ਵੀ ਹੈ, ਉਹਨਾਂ ਦੇ ਕੋਲ ਨੰਬਰ ਵੀ ਹੈ 1.5 ਤੋਂ 2 ਬਿਲੀਅਨ ਆਬਾਦੀ ਹੈ ਆਲਮੋਸਟ ਦੁਨੀਆ ਦਾ ਜਿਹੜਾ ਹੈ ਉਹ 1/4 ਪੋਪੂਲੇਸ਼ਨ ਜਿਹੜਾ ਹਰ ਚੌਥਾ ਬੰਦਾ ਹੀ ਮੁਸਲਮਾਨ ਹੈ ਦੁਨੀਆ ਦਾ। ਪਰ ਇਹਦੇ ਬਾਵਜੂਦ ਜਿਹੜੀ ਜ਼ਲਾਲਤ ਉਹ ਕਸ਼ਮੀਰ ਦੇ ਵਿੱਚ ਮੁਸਲਮਾਨ ਜਿਹੜੇ ਤਾਂ ਸਹਿ ਹੀ ਰਹੇ ਸੀ 47 ਤੋਂ ਬਾਅਦ ਹੀ, ਪਰ ਜਿਹੜਾ ਥੋੜਾ ਬਹੁਤ ਸੈਕੂਲਰਿਜ਼ਮ ਦੇ ਨਾਂ ਥੱਲੇ ਰੈਸਟ ਆਫ ਇੰਡੀਆ ਦੇ ਵਿੱਚ ਮਾੜਾ ਮੋਟਾ ਇੱਕ ਢੱਕਣ ਜਿਹਾ ਬਣਿਆ ਹੋਇਆ ਸੀ। ਹੁਣ ਜਦੋਂ ਦਾ 2014 ਤੋਂ ਮੋਦੀ ਰਜੀਮ ਆਇਆ, ਉਹ ਬਿਲਕੁਲ 20 ਕਰੋੜ ਮੁਸਲਮਾਨ ਜਿਹੜੀ ਆਲਮੋਸਟ ਇੰਡੋਨੇਸ਼ੀਆ ਔਰ ਪਾਕਿਸਤਾਨ ਤੋਂ ਬਾਅਦ ਤੀਸਰੀ ਵੱਡੀ ਆਬਾਦੀ ਵਾਲਾ ਮੁਲਕ ਹੈ, ਉਹਨਾਂ ਦਾ ਅੱਜ ਕੀ ਹਸ਼ਰ ਕੀਤਾ ਹੋਇਆ। ਮੈਨੂੰ ਨਹੀਂ ਲੱਗਦਾ ਕਿ ਭਾਈ ਇਹ ਇਸਲਾਮਿਕ ਮੁਲਕਾਂ ਦੇ ਰੂਲਰਸ ਨੇ ਉਹ ਵੀਡੀਓ ਦੇਖੀ ਹੋਏਗੀ ਜਿਹਦਾ ਅਸੀਂ ਜ਼ਿਕਰ ਫਰਾਈਡੇ ਉਹਦੇ ਤੇ ਪੂਰਾ ਅਸੀਂ ਸੈਗਮੈਂਟ ਕੀਤਾ ਕਿ ਕਿਵੇਂ ਦਿੱਲੀ ਦੇ ਇੱਕ ਏਰੀਆ ਦੇ ਵਿੱਚ ਪੁਲਿਸ ਦਾ ASI ਜਿਹੜਾ ਹੈ ਉਹ ਜੁਮੇ ਦੀ ਨਮਾਜ਼ ਪੜ੍ਹ ਰਹੇ ਮੁਸਲਮਾਨਾਂ ਨੂੰ ਕਿਵੇਂ ਬਾਹਰ ਠੁੱਡੇ ਮਾਰਦਾ ਪਿੱਛੋਂ ਦੀ ਆ ਕੇ, ਔਰ ਉਹ ਕਿੰਨੇ ਇੱਕ ਨੂੰ ਨਹੀਂ ਲਗਾਤਾਰਤਾ ਨਾਲ ਉਹਨਾਂ ਸਾਰਿਆਂ ਨੂੰ ਉਠਾ ਦਿੰਦਾ ਇਸ ਲੈਵਲ ਦੀ ਹਿਊਮਿਲੇਸ਼ਨ। ਲੇਕਿਨ ਉਦੋਂ ਅਫਸੋਸ ਹੁੰਦਾ ਹੈ ਵੀ ਸਾਊਦੀ ਅਰੇਬੀਆ ਹੋਏ, UAE ਹੋਏ, ਜਿਹੜੇ ਮੁਲਕ ਭਾਰਤ ਦੇ ਨਾਲ ਡੀਲ ਵੀ ਕਰਦੇ ਨੇ ਔਰ ਮੋਦੀ ਨੂੰ ਸੱਦ ਕੇ ਸਭ ਤੋਂ ਵੱਡਾ ਅਵਾਰਡ ਜਿਹੜਾ ਉਸ ਉਹਨਾਂ ਦੇ ਮੁਲਕਾਂ ਦਾ ਸਿਵਿਲੀਅਨ ਅਵਾਰਡ ਉਹ ਮੋਦੀ ਨੂੰ ਦਿੱਤਾ ਜਾਂਦਾ। ਔਰ ਅਸੀਂ ਜਦੋਂ ਕਿ ਇੱਕ ਪਾਸੇ ਮਾਹਿਰ ਰਮਦਾਨ ਦੇ ਵਿੱਚ ਅਸੀਂ ਫਲਸਤੀਨੀਆਂ ਦੀ ਗੱਲ ਕਰਾਂਗੇ ਵੇਰਵੇ ਦੇ ਨਾਲ ਕਿ ਭਾਈ ਜੰਗਬੰਦੀ ਨਹੀਂ ਹੋ ਸਕੀ ਫਿਰ ਵੀ, ਔਰ ਉੱਥੇ ਭਾਰਤ ਨੇ ਇੱਕ ਹੋਰ ਤੋਹਫਾ ਜਿਹੜਾ ਮੁਸਲਮਾਨਾਂ ਨੂੰ ਦਿੱਤਾ। ਅੱਜ ਹੀ ਜਿਹੜਾ ਭਾਰਤ ਦੀ ਹੋਮ ਮਿਨਿਸਟਰੀ ਨੇ ਅਮਿਤ ਸ਼ਾਹ ਦੇ ਥੱਲੇ ਐਲਾਨ ਕੀਤਾ ਹੈ ਕਿ CAA ਸਿਟੀਜ਼ਨਸ਼ਿਪ ਅਮੈਂਡਮੈਂਟ ਐਕਟ, ਜਿਹਦੇ ਥੱਲੇ ਪਾਕਿਸਤਾਨ, ਅਫਗਾਨਿਸਤਾਨ ਤੇ ਬੰਗਲਾਦੇਸ਼ ਤੋਂ ਆਉਣ ਵਾਲੇ ਬੋਧੀਆਂ, ਜੈਨੀਆਂ, ਪਾਰਸੀਆਂ, ਹਿੰਦੂਆਂ, ਸਿੱਖਾਂ ਨੂੰ ਜਿਹੜਾ ਹੈ ਉਹ 2014 ਤੋਂ ਪਹਿਲਾਂ ਦੇ ਜਿਹੜੇ ਆਏ ਹੋਏ ਨੇ ਉਹਨਾਂ ਨੂੰ ਸਿਟੀਜ਼ਨਸ਼ਿਪ ਦਿੱਤੀ ਜਾਏਗੀ। ਮੁਸਲਮਾਨ ਇਸ ਚੋਂ ਗਾਇਬ ਨੇ ਔਰ ਉਹਨਾਂ ਨੂੰ ਉਹਨਾਂ ਨੇ ਕਿਹਾ ਜੀ ਅਸੀਂ ਰੂਲ ਫਰੇਮ ਕਰ ਦਿੱਤੇ ਨੇ, ਉਹਨਾਂ ਨੂੰ ਸਿਟੀਜ਼ਨਸ਼ਿਪ ਦੇ ਲਈ ਉਹ ਅਪਲਾਈ ਕਰ ਸਕਦੇ ਨੇ। ਹੁਣ ਜ਼ਾਹਰ ਹੈ ਕਿ ਇਹ ਭਾਰਤੀ ਕਨਸਟੀਟਿਊਸ਼ਨ ਦੀ ਵੀ ਜਿਹੜੀ ਹੈ ਉਹ ਅਵੱਗਿਆ ਹੈ ਔਰ ਕਿਉਂਕਿ ਭਾਰਤ ਸਿਗਨੇਟਰੀ ਹੈ ਟੂ ਦਾ ਰਿਫਿਊਜੀ ਕਨਵੈਨਸ਼ਨ, ਦੁਨੀਆ 'ਚ ਰਿਫਿਊਜੀ ਕਨਵੈਨਸ਼ਨ ਦੀ ਵੀ ਅਵੱਗਿਆ ਹੈ ਕਿਉਂਕਿ ਜਿਹੜਾ ਰਿਫਿਊਜੀ ਸਟੇਟਸ ਦਾ ਕਰਕਸ ਹੈ ਉਹ ਤਾਂ ਇਹੀ ਹੈ ਕਿ ਜਿੱਥੇ ਤੁਹਾਡੇ ਨਾਲ ਧਰਮ, ਰੇਸ, ਕਲਰ, ਸੈਕਸ਼ੂਅਲ ਓਰੀਐਂਟੇਸ਼ਨ, ਤੁਹਾਡੇ ਕਿਸੇ ਹੋਰ ਵਿਸ਼ਵਾਸ ਦੇ ਨਾਂ ਦੇ ਉੱਤੇ ਜਿਹੜਾ ਉਹ ਧੱਕਾ ਹੁੰਦਾ ਜਾਂ ਤੁਹਾਡੀ ਜਾਨ ਨੂੰ ਖਤਰਾ ਹੈ ਤੇ ਤੁਸੀਂ ਉਸ ਮੁਲਕ 'ਚ ਪਨਾਹ ਮੰਗਣ ਆਏ ਹੋ ਜਿੱਥੇ ਵੀ ਤੁਸੀਂ ਅਪਲਾਈ ਕਰਦੇ ਹੋ। ਪਰ ਹੁਣ ਜਦੋਂ ਮੁਸਲਮਾਨਾਂ ਨੂੰ ਇਸ ਕਲੌਜ਼ 'ਚੋਂ ਬਾਹਰ ਕੱਢ ਦਿੱਤਾ ਗਿਆ ਕਿ ਭਾਈ ਉਹ ਜਿਹੜੇ ਨੇ, ਹੁਣ ਇਸ ਦਾ ਸਿੱਧਾ ਅਸਰ ਕੀ ਹੈ ਕਿ ਜੇ ਬੰਗਲਾਦੇਸ਼ ਤੋਂ 10,000 ਹਿੰਦੂ ਆਇਆ ਉੱਥੋਂ ਦੇ ਗਰੀਬੀ ਕਰਕੇ ਜਾਂ ਜਿਹੜੇ ਮਰਜ਼ੀ ਕਾਰਨ ਕਰਕੇ, ਤੇ ਭਾਵੇਂ 2,000 ਮੁਸਲਮਾਨ ਆਇਆ, ਉਹ 10,000 ਹਿੰਦੂ ਜਿਹੜਾ ਹੈ ਉਹ ਭਾਰਤੀ ਸਿਟੀਜ਼ਨਸ਼ਿਪ ਲਈ ਹੱਕਦਾਰ ਹੈ, 2,000 ਮੁਸਲਮਾਨ ਨਹੀਂ, ਕਿਉਂਕਿ ਉਹਨਾਂ ਨੇ ਮੁਸਲਮਾਨਾਂ ਨੂੰ ਇਸ ਚੋਂ ਬਾਹਰ ਰੱਖਿਆ। ਇਵੇਂ ਹੀ ਅਫਗਾਨਿਸਤਾਨ ਜਾਂ ਪਾਕਿਸਤਾਨ ਦੇ ਹਵਾਲੇ ਨਾਲ
ਕਿਉਂਕਿ ਇਹ ਬਹੁਤਿਆਂ ਨੂੰ ਯਾਦ ਹੋਏਗਾ ਵੀ ਇਹ ਜਦੋਂ ਆਲਮੋਸਟ 4-5 ਸਾਲ ਪਹਿਲਾਂ ਇਹ ਸਿਟੀਜ਼ਨਸ਼ਿਪ ਅਮੈਂਡਮੈਂਟ ਐਕਟ ਪਾਸ ਬਣਾਇਆ ਗਿਆ, ਕਿੰਨੇ ਵੱਡੇ ਪ੍ਰੋਟੈਸਟ ਹੋਏ। ਯੂਪੀ ਦੇ ਆਲਮੋਸਟ 16-17 ਜ਼ਿਲ੍ਹਿਆਂ 'ਚ 250 ਤੋਂ ਜ਼ਿਆਦਾ ਪ੍ਰੋਟੈਸਟ ਲੰਬਾ ਵਕਤ ਚੱਲੇ। ਸ਼ਾਹੀਨ ਬਾਗ ਦਿੱਲੀ ਦੇ ਵਿੱਚ ਕਿਵੇਂ ਮਾਤਾਵਾਂ ਨੇ, ਬੀਬੀਆਂ ਨੇ, ਬਜ਼ੁਰਗਾਂ ਨੇ ਕਿੰਨਾ ਲੰਬਾ ਵਕਤ ਇਸ ਨਾਲ ਪ੍ਰੋਟੈਸਟ ਨੂੰ ਚਲਾਇਆ, ਔਰ ਇਹ ਆਸ ਕੀਤੀ ਜਾਂਦੀ ਸੀ ਕਿ ਵੀ ਘੱਟੋ ਘੱਟ ਭਾਰਤੀ ਸੁਪਰੀਮ ਕੋਰਟ ਇੰਟਰਵੀਨ ਕਰੇਗਾ। ਔਰ ਇਸ ਵੇਲੇ 250 ਤੋਂ ਜ਼ਿਆਦਾ ਪੈਟੀਸ਼ਨਸ ਸੁਪਰੀਮ ਕੋਰਟ ਦੇ ਸਾਹਮਣੇ ਨੇ ਕਿ ਇਹ ਜਿਹੜਾ ਸਿਟੀਜ਼ਨਸ਼ਿਪ ਅਮੈਂਡਮੈਂਟ ਐਕਟ ਹੈ ਇਹ ਅਗੇਂਸਟ ਦਾ ਕਨਸਟੀਟਿਊਸ਼ਨ ਹੈ। ਬਿਲਕੁਲ ਇਹ ਅਗੇਂਸਟ ਦਾ ਕਨਸਟੀਟਿਊਸ਼ਨ ਹੈ, ਅਗੇਂਸਟ ਦਾ ਫੰਡਾਮੈਂਟਲ ਰਾਈਟਸ ਆਫ ਦਾ ਪੀਪਲ। ਲੇਕਿਨ ਜਿਵੇਂ 4 ਸਾਲ ਉਹਨਾਂ ਨੇ ਜੰਮੂ ਕਸ਼ਮੀਰ ਜਦੋਂ ਆਰਟੀਕਲ 370 ਔਰ 30 ਖਤਮ ਕੀਤਾ, 35A ਖਤਮ ਕੀਤਾ, ਤੇ 4 ਸਾਲ ਸੁਪਰੀਮ ਕੋਰਟ ਨੇ ਪਟੀਸ਼ਨਾਂ ਤੇ ਉਹ ਵੀ 200-250 ਪਟੀਸ਼ਨਾਂ ਸੀ, ਸੁਣਵਾਈ ਨਹੀਂ ਸੀ ਕੀਤੀ। ਜੇ ਕੀਤੀ ਸੁਣਵਾਈ ਤੇ ਉਹ ਭਾਰਤ ਸਰਕਾਰ ਦੇ ਹੱਕ 'ਚ ਫੈਸਲਾ ਸੁਣਾਇਆ। ਉਹ ਰਾਮ ਮੰਦਿਰ ਦੇ ਮੁੱਦੇ ਤੇ ਵੀ ਅਸੀਂ ਦੇਖਦੇ ਹਾਂ ਵੀ ਕੀ ਉਹਨਾਂ ਨੇ ਕੀਤਾ, ਔਰ ਇਹ ਸਾਰੇ ਦੇ ਚਲਦੇ ਆ ਉਹਦੇ ਤੋਂ ਕੀ ਆਸ ਹੋਣੀ ਹੈ ਕਿ ਵੀ ਜੇ 4 ਸਾਲ ਸੁਪਰੀਮ ਕੋਰਟ ਉਹਨਾਂ ਪਟੀਸ਼ਨਾਂ ਤੇ ਬੈਠਾ ਤੇ ਇਹਨਾਂ ਨੇ ਚੋਣਾਂ ਕਿਸੇ ਵੇਲੇ ਵੀ ਡਿਕਲੇਅਰ ਹੋ ਸਕਦੀਆਂ ਨੇ। ਮਾਰਚ ਦਾ ਮਹੀਨਾ ਚੱਲ ਰਿਹਾ, ਸੋ ਇਹ ਅਗਲੀ ਆਪਣੀ ਚੋਣ ਕੈਂਪੇਨ ਦੇ ਲਈ ਆਲਰੇਡੀ ਉਹਨਾਂ ਨੇ ਹਿੰਦੂਆਂ ਨੂੰ ਵੀ ਇਹ ਮੈਸੇਜ ਦੇ ਦਿੱਤਾ ਕਿ ਦੇਖੋ ਅਸੀਂ 2019 ਦੇ ਆਪਣੇ ਚੋਣ ਮੈਨੀਫੈਸਟੋ ਦੇ ਵਿੱਚ ਕਿਹਾ ਸੀ ਕਿ ਅਸੀਂ ਸਿਟੀਜ਼ਨਸ਼ਿਪ ਅਮੈਂਡਮੈਂਟ ਐਕਟ ਲਾਗੂ ਕਰਾਂਗੇ। ਉਹ ਅਸੀਂ ਲਾਗੂ ਕਰ ਦਿੱਤਾ ਹੈ। ਪੋਲਰਾਈਜ਼ ਕਰਨਗੇ ਮੁਸਲਮਾਨਾਂ ਦੇ। ਆਲਰੇਡੀ ਕਸ਼ਮੀਰ ਦੇ ਮੁੱਦੇ ਨੂੰ ਜਦੋਂ ਸ੍ਰੀਨਗਰ ਜਾ ਕੇ ਮੋਦੀ ਕਹਿ ਰਿਹਾ ਕਿ ਜੀ ਅਸੀਂ ਆਰਟੀਕਲ 370 ਹਟਾਇਆ, ਇਸ ਲਈ 370 ਸੀਟਾਂ ਅਸੀਂ ਜਿੱਤਾਂਗੇ ਔਰ ਬਾਕੀ ਸਾਰੇ ਅਲਾਈ ਜਿਹੜੇ ਨੇ ਉਹ ਮਿਲਾ ਕੇ ਅਸੀਂ 400 ਦਾ ਅੰਕੜਾ ਪਾਰ ਕਰਾਂਗੇ। ਔਰ ਠੀਕ ਉਹਨਾਂ ਦੇ ਇੱਕ ਹੋਰ MP ਨੇ ਬੀਜੇਪੀ ਦੇ ਨੇ ਕਿਹਾ, ਉਹਨੇ ਕਿਹਾ ਜੀ ਸਾਨੂੰ ਤੁਸੀਂ 400 ਦਾ ਅੰਕੜਾ ਟਪਾ ਦਿਓ, ਵੈਸੇ ਤਾਂ ਇਹਨਾਂ ਕੋਲ EVM ਮਸ਼ੀਨਾਂ ਹੈਗੀਆਂ ਨੇ ਟੱਪਣ ਦੇ ਲਈ, ਔਰ ਅਸੀਂ ਜਿਹੜਾ ਕਨਸਟੀਟਿਊਸ਼ਨ 'ਚ ਅਮੈਂਡਮੈਂਟ ਕਰਾਂਗੇ। ਕਨਸਟੀਟਿਊਸ਼ਨ ਅਮੈਂਡਮੈਂਟ ਦਾ ਮਤਲਬ ਇਹ ਹੈ ਵੀ ਇਸ ਕਨਸਟੀਟਿਊਸ਼ਨ ਦਾ ਭੋਗ ਪਾਓ, ਜਿਹਨੂੰ ਡਾਕਟਰ ਬਾਬਾ ਸਾਹਿਬ ਕਨਸਟੀਟਿਊਸ਼ਨ ਕਹਿ ਕੇ ਸਾਡੇ ਦਲਿਤ ਵੀਰ ਭੈਣਾਂ ਵੀ ਹੋਰ ਕਿਸੇ ਦੀ ਗੱਲ ਸੁਣਨ ਨੂੰ ਤਿਆਰ ਨਹੀਂ ਹੁੰਦੇ। ਹੁਣ ਤੁਸੀਂ ਦੇਖ ਲੈਣਾ ਵੀ ਆਪਣੇ ਜਿਹੜੇ ਨੇ ਬਾਬਾ ਸਾਹਿਬ ਦੇ ਸੰਵਿਧਾਨ ਦਾ ਇਹਨਾਂ ਨੇ ਕੀ ਹਾਲ ਕਰਨਾ ਜੇ ਇਹਨਾਂ ਨੇ EVM ਦੀ ਵਰਤੋਂ ਕਰਕੇ 400 ਸੀਟਾਂ ਲੈ ਲਈਆਂ, ਫਿਰ 2/3 ਮੈਜੋਰਟੀ ਹੋਏਗੀ, ਕਨਸਟੀਟਿਊਸ਼ਨ ਤਾਂ ਗਿਆ, ਫਿਰ ਤਾਂ ਮਨੂ ਸਮ੍ਰਿਤੀ ਕਨਸਟੀਟਿਊਸ਼ਨ ਹੋਏਗੀ। ਪਰ ਇਸ ਸਭ ਦੇ ਚਲਦੇ ਆ ਜਿਹੜਾ ਇਹ ਪਾਰਟ ਉਹਨਾਂ ਨੇ, ਤੁਸੀਂ ਇਹਨਾਂ ਦੀ ਟਾਈਮਿੰਗ ਦੇਖੋ, ਜਦੋਂ ਵੀ ਉਹ ਇਸ ਕਿਸਮ ਦੀ ਕੋਈ ਹਰਕਤ ਕਰਦੇ ਨੇ। ਹੁਣ ਜੇ ਜਾ ਕੇ ਸ੍ਰੀਨਗਰ ਦੀ ਰੈਲੀ 'ਚ ਖਲੋ ਕੇ ਮੋਦੀ ਕਹਿੰਦਾ ਜੀ 370 ਸੀਟਾਂ ਸਾਨੂੰ ਦਿਓ ਕਿਉਂਕਿ ਅਸੀਂ 370 ਹਟਾਈ ਹੈ, ਤੇ ਇੱਕ ਪਾਸੇ ਜੋ ਰਮਦਾਨ ਦੀ ਸ਼ੁਰੂਆਤ ਹੈ ਔਰ ਭਾਰਤ ਦੇ 20 ਕਰੋੜ ਮੁਸਲਮਾਨਾਂ ਨੂੰ ਉਹ ਮੈਸੇਜ ਜਿਹੜਾ ਇਸ ਤੇ ਦਿੱਤਾ ਹੈ ਕਿ ਭਾਈ ਤੁਹਾਡਾ ਰੁਤਬਾ ਐਜ਼ ਏ ਸਿਟੀਜ਼ਨ ਭਾਰਤ ਵਿੱਚ ਵਸਦੇ ਬਾਕੀ ਧਰਮਾਂ ਦੇ ਸ਼ਹਿਰੀਆਂ ਦੇ ਬਰਾਬਰ ਨਹੀਂ ਹੈ, ਇਸ ਲਈ ਤੁਹਾਡੇ ਨਾਲ ਇਹੀ ਸਲੂਕ ਹੋਏਗਾ। 3rd ਗ੍ਰੇਡ ਤੁਹਾਨੂੰ ਅਸੀਂ ਜਿਹੜਾ ਸਿਟੀਜ਼ਨ ਕੀ 3rd ਗ੍ਰੇਡ ਮੰਨਦੇ ਹਾਂ, ਤੁਹਾਨੂੰ ਅਸੀਂ ਇਨਸਾਨ ਵੀ ਨਹੀਂ ਮੰਨਦੇ। ਔਰ ਜਿਵੇਂ ਅਸੀਂ ਕਹਿ ਕਿ ਭਾਈ ਜੋ ਦਿੱਲੀ ਦਾ ਵਾਕਿਆ, ਔਰ ਇਸ ਕਿਸਮ ਦੇ ਇੰਨੇ ਕੁ ਵਾਕਿਆ ਹੋ ਰਹੇ ਨੇ, ਇਹ ਤਾਂ ਪਹਿਲਾਂ ਵੀ ਪਤਾ ਨਹੀਂ ਕਿੰਨੀ ਥਾਵਾਂ ਤੇ ਇਵੇਂ ਠੁੱਡੇ ਮਾਰੇ ਹੋਣਗੇ, ਲੇਕਿਨ ਉਹ ਕਿਸੇ ਨੇ ਵੀਡੀਓ ਤੇ ਮਿੰਟ 1.5 ਮਿੰਟ 2 ਮਿੰਟ ਤੱਕ ਕਲਿੱਕ ਕਰ ਲਿਆ ਤੇ ਉਹ ASI ਸਸਪੈਂਡ ਹੋ ਗਿਆ ਔਰ ਉਸ ਤੇ ਚਰਚਾ ਹੋਈ। ਪਰ ਇਹ ਨਿਤ ਦਾ ਵਰਤਾਰਾ ਉੱਥੇ ਚੱਲ ਰਿਹਾ। ਲੇਕਿਨ ਇਸ ਦੇ ਨਾਲ ਜਿਹੜਾ ਖਾਸ ਤੌਰ ਤੇ ਜਿਹੜਾ ਮੈਂ ਕਿਹਾ ਵੀ ਦਰਦ ਛਲਕਦਾ ਜਦੋਂ ਅਸੀਂ ਫਲਸਤੀਨੀਆਂ ਦਾ ਹਾਲ ਦੇਖਦੇ ਹਾਂ ਗਜ਼ਾ ਦੇ ਵਿੱਚ। 7 ਅਕਤੂਬਰ ਨੂੰ ਜਿਹੜੀ ਹਮਾਸ ਦੇ ਐਕਸ਼ਨ ਦੇ ਨਾਲ ਜਿਹਦੇ 'ਚ 1200-1300 ਇਜ਼ਰਾਈਲੀ ਮਾਰੇ ਗਏ, 250 ਦੇ ਕਰੀਬ ਉਹਨਾਂ ਨੇ ਕਿਡਨੈਪ ਕੀਤੇ, ਜਿਹਦੀ ਸ਼ੁਰੂਆਤ ਹੋਈ। ਇਹ ਠੀਕ ਹੈ ਹਮਾਸ ਨੇ ਇਸ ਦੀ ਸ਼ੁਰੂਆਤ ਕੀਤੀ, ਪਰ ਇਹ ਵੀ ਸਿਆਣੇ ਪੁੱਛਦੇ ਨੇ ਕਿ ਵੀ ਇਜ਼ਰਾਈਲ ਨੇ ਖਤਮ ਕਦੋਂ ਕੀਤਾ ਸੀ ਜ਼ੁਲਮ ਦੀ ਕਹਾਣੀ ਨੂੰ। ਜੋ ਕੁਛ 7 ਅਕਤੂਬਰ ਨੂੰ ਹੋਇਆ ਇਸ ਤੋਂ ਪਹਿਲਾਂ ਪਿਛਲੇ ਆਲਮੋਸਟ 70 ਸਾਲ ਤੋਂ ਹੀ ਇਨ ਜਨਰਲ ਔਰ ਪਿਛਲੇ ਪੀਰੀਅਡ ਤੋਂ ਇਨ ਪਾਰਟਿਕੂਲਰ ਇਹ ਜੰਗ ਤਾਂ ਇਜ਼ਰਾਈਲ ਨੇ ਥੋਪੀ ਰੱਖੀ ਆ ਉਹਨਾਂ ਦੇ ਉੱਤੇ। ਉਹਨਾਂ ਦੀ ਟੈਰੀਟਰੀ ਖੋਹ ਰਹੇ ਨੇ, ਸੈਟਲਮੈਂਟਸ ਦੇ ਨਾਂ ਥੱਲੇ ਉਹਨਾਂ ਨੂੰ ਜਿਹੜਾ ਉਹ ਸਾਰਾ ਉੱਥੋਂ ਦੀ ਡੈਮੋਗ੍ਰਾਫੀ ਬਦਲ ਰਹੇ ਨੇ। ਪਰ ਜਿਵੇਂ ਇਹਨਾਂ ਆਲਮੋਸਟ 7 ਅਕਤੂਬਰ ਤੋਂ ਬਾਅਦ ਇਜ਼ਰਾਈਲ ਨੇ ਬਿਹੇਵ ਕੀਤਾ, ਇਸ ਵੇਲੇ ਜਿਹੜੀ ਫਿਗਰ ਹੈ ਉਹ 31,000 ਦੇ ਕਰੀਬ ਫਲਸਤੀਨੀ ਮਾਰੇ ਜਾ ਚੁੱਕੇ ਨੇ ਗਜ਼ਾ 'ਚ।
80% ਦੀ ਆਬਾਦੀ ਉਹਨਾਂ ਦੀ ਨਾਰਥ ਗਜ਼ਾ ਚੋਂ ਸਾਊਥ 'ਚ, ਔਰ ਜਿੱਥੇ ਸਾਊਥ 'ਚ ਅੱਗੋਂ ਇਹ ਕਹਿ ਰਹੇ ਨੇ ਵੀ ਅਸੀਂ ਐਕਸ਼ਨ ਕਰਾਂਗੇ। ਔਰ ਇਹਦੇ ਬਾਵਜੂਦ ਕਿ ਸਟੇਟ ਡਿਪਾਰਟਮੈਂਟ ਨੇ ਔਰ ਐਂਟਨੀ ਬਲਿੰਕਨ ਨੇ ਔਰ ਬਾਈਡਨ ਨੇ ਵੀ ਆਪਣੇ ਇੱਕ ਚੋਣ ਜਲਸੇ 'ਚ ਕਿਹਾ ਸੀ ਕਿ ਤੁਹਾਨੂੰ ਅਸੀਂ ਇੱਕ ਚੰਗੀ ਖਬਰ ਸੁਣਾਵਾਂਗੇ, ਕਿਉਂਕਿ ਕਿ ਗੱਲਬਾਤ ਚੱਲ ਰਹੀ ਸੀ ਇਜਿਪਟ ਔਰ ਕਤਾਰ ਔਰ ਅਮਰੀਕਾ ਇਨਵੋਲਵ ਸੀ ਇਜ਼ਰਾਈਲ ਦੇ ਨਾਲ ਕਿ ਵੀ ਰਮਦਾਨ ਸ਼ੁਰੂ ਹੋਣ ਤੋਂ ਪਹਿਲਾਂ ਸੀਜ਼ ਫਾਇਰ ਹੋ ਜਾਏ। ਜਿਹੜੇ ਉਹਨਾਂ ਦੇ ਕੋਲ ਨੇ ਇਜ਼ਰਾਈਲੀ ਜਿਹੜਿਆਂ ਨੂੰ ਕਿਡਨੈਪ ਕੀਤਾ ਹੋਇਆ ਉਹਨਾਂ ਨੇ, ਔਰ ਇੱਕ ਚੱਲ ਰਹੀ ਸੀ ਡੀਲ ਕਿ ਵੀ ਜਿਹੜੇ ਫਲਸਤੀਨੀ ਇਜ਼ਰਾਈਲ ਦੀ ਕੈਦ 'ਚ ਨੇ ਵੀ ਇੱਕ ਦੇ ਬਦਲੇ 10 ਫਲਸਤੀਨੀ ਛੱਡੇ ਜਾਣਗੇ। ਲੇਕਿਨ ਕਿਤੇ ਨਾ ਕਿਤੇ ਗੱਲਬਾਤ ਭਾਵੇਂ ਮੁਕੰਮਲ ਟੁੱਟੀ ਤਾਂ ਨਹੀਂ ਹੈ, ਲੇਕਿਨ ਰਮਦਾਨ ਸ਼ੁਰੂ ਹੋ ਗਿਆ ਔਰ ਇਸ ਦਾ ਜਿਹੜੀ ਹੈ ਕੋਈ ਸਮਝੌਤੇ ਦੀ ਗੱਲ ਨਹੀਂ ਆਈ। ਐਸਾ ਆ ਰਿਹਾ ਕਿ ਹਮਾਸ ਇਹ ਉਹਨਾਂ ਤੋਂ ਗਾਰੰਟੀ ਮੰਗਦਾ ਵੀ ਮੁੜ ਕੇ ਜੰਗ ਨਹੀਂ ਹੋਏਗੀ ਔਰ ਇਹ ਪਰਮਾਨੈਂਟ ਸੀਜ਼ ਫਾਇਰ ਹੋਏਗਾ। ਸ਼ਾਇਦ ਇਜ਼ਰਾਈਲ ਟੈਂਪਰੇਰੀ ਰਮਦਾਨ ਦੇ ਮਹੀਨੇ ਤਾਂ ਦੇਣ ਨੂੰ ਤਿਆਰ ਹੋਏਗਾ, ਲੇਕਿਨ ਉਹਨਾਂ ਦਾ ਆਪਣਾ ਏਜੰਡਾ ਹੈ, ਕਿਉਂਕਿ ਜਿਉਂ-ਜਿਉਂ ਹੁਣ ਟਰੰਪ ਵੀ ਫੀਲਡ ਦੇ ਵਿੱਚ ਕੁੱਦਿਆ ਤੇ ਨੈਤਨਯਾਹੂ ਇਜ਼ਰਾਈਲ ਵਾਲੇ ਸਮਝਦੇ ਨੇ ਕਿ ਬਾਈਡਨ ਦਾ ਜੇ ਸਾਡੇ ਤੇ ਦਬਾਅ ਵੀ ਹੈ ਕਿ ਵੀ ਬੰਦ ਕਰੋ ਇਸ ਸਾਰੇ ਨੂੰ, ਤੇ ਜੇ ਟਰੰਪ ਆਇਆ ਤਾਂ ਖੁੱਲ੍ਹ ਕੇ ਸਾਡੀ ਹਮਾਇਤ ਹੋਏਗੀ। ਸੋ ਇਸ ਵੇਲੇ ਜਿਹੜੀਆਂ ਖਬਰਾਂ ਵੀ ਨੇ ਇਜ਼ਰਾਈਲੀ ਪ੍ਰਾਈਮ ਮਿਨਿਸਟਰ ਨੈਤਨਯਾਹੂ ਔਰ ਬਾਈਡਨ ਇਹ ਜਿਹੜੇ ਨੇ ਡਿਫਰੈਂਟ ਵੇਵਲੈਂਥ ਤੇ ਗੱਲ ਕਰ ਰਹੇ ਨੇ। ਹਾਲਾਂ ਰਮਦਾਨ ਦੇ ਮਹੀਨੇ ਨੂੰ ਮੁੱਖ ਰੱਖਦੇ ਆ ਪ੍ਰੈਜ਼ੀਡੈਂਟ ਬਾਈਡਨ ਨੇ ਆਪਣਾ ਵੀ ਮੈਸੇਜ ਦਿੱਤਾ। ਉਹਨਾਂ ਨੇ ਕਿਹਾ ਕਿ ਐਜ਼ ਮੁਸਲਿਮਸ ਗੈਦਰ ਅਰਾਊਂਡ ਦਾ ਵਰਲਡ over the coming days and weeks to break their fast, the suffering of Palestinian people will be front of mind for many. It is in front of my mind as well. ਕਿ ਜਦੋਂ ਮੁਸਲਮਾਨ ਜਿਹੜੇ ਦੁਨੀਆ ਭਰ ਦੇ ਵਿੱਚ ਜਿਹੜੇ ਆਉਣ ਵਾਲੇ ਦਿਨਾਂ ਹਫ਼ਤਿਆਂ ਦੇ ਵਿੱਚ ਇਕੱਠੇ ਹੋਣਗੇ, ਵਰਤ ਰੱਖਣਗੇ ਔਰ ਫਿਰ ਵਰਤ ਤੋੜਨਗੇ ਵੀ ਇਹ ਜਿਹੜੀ ਹੈ ਫਲਸਤੀਨੀ ਲੋਕਾਂ ਦੀ ਸਫਰਿੰਗ ਜਿਹੜੀ ਹੈ ਉਹ ਬਹੁਤਿਆਂ ਦੇ ਦਿਮਾਗਾਂ 'ਚ ਹੋਏਗੀ ਔਰ ਮੇਰੇ ਵੀ ਮਾਈਂਡ ਦੇ ਸਾਹਮਣੇ ਇਹ ਸਫਰਿੰਗ ਹੈ। ਹਾਲਾਂ ਪਿਛਲੇ ਦਿਨੀ ਇਹ ਪ੍ਰੈਜ਼ੀਡੈਂਟ ਬਾਈਡਨ ਨੇ ਬੜੀ ਕਲੀਅਰਲੀ ਇਜ਼ਰਾਈਲ ਨੂੰ ਮੈਸੇਜ ਦਿੱਤਾ ਸੀ। ਪ੍ਰੈਜ਼ੀਡੈਂਟ ਜੋ ਬਾਈਡਨ ਹੈਜ਼ ਸੈਡ ਐਨ ਅਟੈਕ ਔਨ ਰਾਫਾ would be a red line for him, but that United States would continue to provide military aid to Israel. ਹੁਣ ਅਮਰੀਕਾ ਦਾ ਵੀ ਇੱਕ ਪਾਸੇ ਦਾ ਇਜ਼ਰਾਈਲ ਦੀ ਕਲਾਇੰਟ ਸਟੇਟ ਹੈ ਵੀ ਤੁਸੀਂ ਹਥਿਆਰ ਦੇ ਰਹੇ ਹੋ ਇਜ਼ਰਾਈਲ ਨੂੰ, ਉਹਨਾਂ ਹਥਿਆਰਾਂ ਨਾਲ ਉਹਨਾਂ ਨੂੰ ਮਾਰ ਰਹੇ ਨੇ, ਪਰ ਤੁਸੀਂ ਨਾਲ ਕਹਿ ਰਹੇ ਹੋ ਜੀ ਸਾਡਾ ਦਿਲ ਫਲਸਤੀਨੀਆਂ ਨਾਲ ਵੀ ਧੜਕਦਾ ਹੈ। ਇਹ ਉਵੇਂ ਹੀ ਹੈ ਐਗਜ਼ੈਕਟਲੀ ਕਿ ਤੁਸੀਂ ਚੋਰ ਨੂੰ ਕਹਿ ਰਹੇ ਹੋ ਕਿ ਭਾਈ ਘਰ ਕੋਈ ਨਹੀਂ ਹੈ, ਤੇ ਘਰ ਵਾਲੇ ਨੂੰ ਕਹਿ ਰਹੇ ਹੋ ਕਿ ਬਈ ਜਾਗ ਜਾ, ਆ ਰਿਹਾ ਤੇਰੇ ਘਰ 'ਚ ਚੋਰੀ ਹੋਣ ਵਾਲੀ। ਵੀ ਜਾਂ ਤਾਂ ਤੁਸੀਂ ਇੱਕ ਪਾਸੇ ਖੜ ਜਾਓ, ਠੀਕ ਹੈ, ਉਹਨਾਂ ਦਾ ਮਿਟਾ ਦਿਓ, ਸੁੱਟੋ ਉਹਨਾਂ ਦੇ ਉੱਤੇ ਜੋ ਵੀ ਤੁਸੀਂ ਹੈ, ਇਹ ਡਬਲ ਰੋਲ ਮਤ ਪਲੇ ਕਰੋ। ਸੋ ਇਹ ਸਾਰੇ ਦੇ ਚੱਲਦੇ ਆ ਕਿਉਂਕਿ ਇਸ ਵੇਲੇ ਜਿਹੜਾ 80% ਦੀ ਆਬਾਦੀ ਨਾਰਥ ਚੋਂ ਗਜ਼ਾ ਦੇ ਨਿਕਲ ਕੇ ਰਫਾ 'ਚ ਬੈਠੀ ਹੈ ਔਰ ਇਜ਼ਰਾਈਲ ਵਾਰਨ ਕਰ ਰਿਹਾ ਕਿ ਭਾਈ ਅਸੀਂ ਇੱਥੇ ਵੀ ਬੰਬਾਰਡ ਕਰਾਂਗੇ। ਹਾਲਾਂ ਅਮਰੀਕਾ ਨੇ ਮੈਸੇਜ ਦੇਣ ਲਈ ਕਿ ਬਈ ਅਸੀਂ ਹਿਊਮੈਨਿਟੇਰੀਅਨ ਏਡ ਕਰ ਰਹੇ ਹਾਂ। ਉਹਨਾਂ ਨੇ ਕਿਹਾ ਜੀ ਅਸੀਂ ਉੱਥੇ ਓਸ਼ਨ ਦੇ ਵਿੱਚ ਜਿਹੜਾ ਉਹ ਆਪਣਾ ਪ੍ਰਬੰਧ ਕਰਾਂਗੇ, ਆਪਣੇ ਸ਼ਿਪ ਰਾਹੀਂ ਉੱਥੇ ਡਿਸਟ੍ਰੀਬਿਊਸ਼ਨ ਕਰਾਂਗੇ ਔਰ ਇਹ ਆਲਰੇਡੀ ਇਕਵਿਪਮੈਂਟ ਜਿਹੜੀ ਹੈ ਉਹਨਾਂ ਨੇ ਉੱਥੇ ਪਹੁੰਚਾ ਦਿੱਤੀ ਹੋਈ ਹੈ। US, ਕਤਰ ਐਂਡ ਇਜਿਪਟ ਜਿਹੜੀ ਉਹਨਾਂ ਦੀ ਹੋਪ ਸੀ ਕਿ ਵੀ ਇਹ ਡੀਲ ਹੋਏਗੀ, ਇਹ ਫੇਲ ਹੋਈ ਹੈ ਔਰ ਇਸ ਸਾਰੇ ਦੇ ਚੱਲਦੇ ਆ ਜਦੋਂ ਤੱਕ ਇਹਨਾਂ ਦੀ ਮਦਦ ਪਹੁੰਚੇਗੀ। ਔਰ ਦੂਜਾ ਪਹਿਲਾਂ ਇਹਨਾਂ ਨੇ 에ਅਰ ਡ੍ਰੌਪ ਕੀਤਾ, ਉਹ ਵੀ ਕੋਈ ਸਮੁੰਦਰ 'ਚ ਡਿੱਗਿਆ, ਕੋਈ ਕਿਸੇ ਦੇ ਉੱਤੇ ਜਾ ਕੇ ਡਿੱਗਿਆ, ਕਿਉਂਕਿ ਉੱਥੇ ਇਸ ਢੰਗ ਦੇ ਨਾਲ ਕੋਈ ਪ੍ਰੋਪਰ ਮਦਦ ਹੋ ਨਹੀਂ ਸਕੀ। ਪਰ ਇਹਨਾਂ ਦਾ ਇਹ ਕਹਿਣਾ ਕਿ ਵੀ ਅਸੀਂ ਜਿਹੜਾ ਇਸ ਨੂੰ ਬਾਈ ਸ਼ਿਪ ਆਲਰੇਡੀ ਇੱਕ ਦੋ ਜਿਹੜੀਆਂ ਹਿਊਮੈਨਿਟੇਰੀਅਨ ਪਾਰਟ ਨੇ ਜਿਹੜਾ ਉਹਨਾਂ ਦਾ ਉਸ ਦੇ ਵੀ ਯਤਨ ਹੋ ਰਹੇ ਨੇ ਕਿ ਆਫਲੋਡ ਕਿਵੇਂ ਹੋਏ। ਔਰ ਇਹ ਇੱਕ ਖਬਰ ਸੀ ਕਿ ਵੀ the ship in Cyprus is expected, already ਇੱਕ ਸ਼ਿਪ ਹੈ ਜਿਹਦੇ 'ਚ 200 ਟਨ ਫੂਡ ਹੈ ਜਿਹੜਾ ਏਡ ਦੇ ਲਈ ਹੈ ਔਰ ਗਜ਼ਾ ਤੋਂ ਨੀਅਰ ਬਾਈ ਸਾਈਪਰਸ ਜਾਏਗਾ, ਫਿਰ ਸਾਈਪਰਸ 'ਚ ਉਹਨੂੰ ਅਨਲੋਡ ਕਰਕੇ ਫਿਰ ਜਿਹੜਾ ਅੱਗੋਂ ਟਰੱਕਾਂ ਰਾਹੀਂ ਗਾਜ਼ਾ ਬਾਉਂਡ ਕਾਰਗੋ ਬਿਫੋਰ ਇਟ ਲੀਵ ਸਾਈਪਰਸ। ਪਰ ਇਹ ਜਿਵੇਂ ਦਾ ਚੱਲ ਰਿਹਾ ਹੈ ਉਹਦੇ 'ਚ ਆਲਰੇਡੀ ਭੁੱਖ ਦੇ ਨਾਲ, ਪਿਆਸ ਦੇ ਨਾਲ ਔਰ ਦਵਾਈਆਂ ਤੋਂ ਬਿਨਾਂ ਲੱਖਾਂ ਜਿਹੜਾ ਆਲਰੇਡੀ 30,000 ਤੋਂ ਜ਼ਿਆਦਾ
ਤਾਂ ਮਰ ਚੁੱਕੇ ਨੇ, ਲੱਖਾਂ ਲੋਕ ਸਫਰ ਕਰ ਰਹੇ ਨੇ, ਡੈਥਸ ਆਲਮੋਸਟ 30-40 ਡੈਥਸ ਹਰ ਰੋਜ਼ ਹੋ ਰਹੀਆਂ। ਸੋ ਅਸੀਂ ਇਹੀ ਕਹਿਣਾ ਚਾਹਾਂਗੇ ਕਿ ਭਾਈ ਜਿੱਥੇ ਅਮਰੀਕਾ ਸਾਡਾ ਮੁਲਕ ਹੈ, ਅਸੀਂ ਸ਼ੁਕਰਗੁਜ਼ਾਰ ਵੀ ਹੁੰਦੇ ਆ ਕਿ ਜਿੱਥੇ ਅਸੀਂ ਈਵਨ ਆਪਣੇ ਦੇਸ਼ ਦੇ ਰੂਲਰਸ ਨੂੰ ਵੀ ਪੁਆਇੰਟ ਆਊਟ ਕਰ ਸਕਦੇ ਹਾਂ ਕਿ ਵੀ ਤੁਹਾਡੀ ਇਹ ਲਾਈਨ ਠੀਕ ਨਹੀਂ ਹੈ, ਉੱਥੇ ਹੋਰ ਅਸੀਂ ਕਰ ਵੀ ਕੀ ਸਕਦੇ ਹਾਂ। ਅਸੀਂ ਜਿੱਥੇ ਸਾਡੇ ਆਪਣੇ ਲੋਕ ਸਫਰ ਕਰ ਰਹੇ ਨੇ, ਜਦੋਂ ਅਸੀਂ ਪੰਜਾਬ ਦੀ ਹਾਲਤ ਦੇਖ ਰਹੇ ਹਾਂ, ਕਿਸਾਨਾਂ ਦੇ ਨਾਲ ਕੀ ਸਲੂਕ ਹੋ ਰਿਹਾ ਹੈ, ਅੰਮ੍ਰਿਤਸਰ ਹੈਰੀਟੇਜ ਸਟਰੀਟ ਦੇ ਉੱਤੇ ਸਾਡੇ ਬਜ਼ੁਰਗ ਮਾਤਾ ਪਿਤਾ ਉਹ ਸਾਰੇ ਬੈਠੇ ਹੋਏ ਨੇ, ਜੋ ਡਿਬਰੂਗੜ੍ਹ 'ਚ ਜਿਸ ਸਫਰਿੰਗ 'ਚੋਂ 3-4 ਆਲਰੇਡੀ ਜਿਹੜੇ ਨੇ ਉਹ ਹਸਪਤਾਲ 'ਚ ਕਿਹਨਾਂ ਹਾਲਾਤਾਂ 'ਚ ਨੇ। ਲੇਕਿਨ ਇਹਦੇ ਬਾਵਜੂਦ ਸਿੱਖ ਹੋਣ ਦੇ ਨਾਤੇ ਜਿੱਥੇ ਅਸੀਂ 2 ਵੇਲੇ ਦੀ ਅਰਦਾਸ ਕਰਦੇ ਹਾਂ, ਗੁਰੂ ਅਮਰਦਾਸ ਜੀ ਦੇ ਇਸ ਫਰਮਾਨ ਨੂੰ ਯਾਦ ਕਰਦੇ ਹਾਂ, ਜਗਤ ਜਲੰਦਾ ਰੱਖ ਲੈ ਆਪਣੀ ਕਿਰਪਾ ਧਾਰ, ਜਿਤ ਦੁਆਰੈ ਉਭਰੈ ਤਿਤੈ ਲਿਓ ਵਾਰ। ਉੱਥੇ ਉਹ ਕਸ਼ਮੀਰ ਦੇ ਮੁਸਲਮਾਨ ਹੋਣ, ਉਹ ਗਜ਼ਾ ਦੇ ਫਲਸਤੀਨੀ ਹੋਣ, ਜਾਂ ਦੁਨੀਆ ਦੇ ਹੋਰ ਹਿੱਸਿਆਂ 'ਚ ਵੀ ਜਿੱਥੇ ਕਿਤੇ ਸਿਵਲ ਵਾਰ, ਇਥੋਪੀਆ ਦੇ ਵਿੱਚ ਵੀ ਹਾਲਾਤ ਠੀਕ ਨਹੀਂ ਨੇ, ਸੁਡਾਨ ਦੇ ਵਿੱਚ ਵੀ ਮਾੜਾ ਹਾਲ ਹੈ, ਅਫਰੀਕਾ 'ਚ ਤਾਂ ਜਿੰਨਾ ਕੁਝ ਕਈ ਵਾਰੀ ਚੱਲ ਰਿਹਾ ਹੁੰਦਾ ਇਹ ਇੰਟਰਨੈਸ਼ਨਲ ਮੀਡੀਆ 'ਚ ਵੀ ਕਿਤੇ ਨਹੀਂ ਆਉਂਦਾ। ਸੋ ਜਿੱਥੇ 1.5 ਬਿਲੀਅਨ ਤੋਂ ਜ਼ਿਆਦਾ ਦੁਨੀਆ ਦੇ ਮੁਸਲਮਾਨ ਇਹਨਾਂ ਰੋਜ਼ਿਆਂ ਦੇ ਵਿੱਚ ਦੁਆ ਗੋ ਹੋਣਗੇ, ਅੱਲਾਹ ਤਾਲਾ ਤੋਂ ਇਸ ਧਰਤੀ ਦੇ ਲਈ ਪੀਸ ਮੰਗਣਗੇ, ਇਸ ਧਰਤੀ ਦੇ ਉੱਤੇ ਖੁਸ਼ਹਾਲੀ ਔਰ ਸੱਚੀਆਂ ਵੈਲਿਊਜ਼ ਹੋਣ, ਉੱਥੇ ਘੱਟੋ ਘੱਟ ਇਹ ਇੰਨਾ ਵੱਡਾ ਮੁਸਲਮਾਨ ਜਗਤ ਔਰ ਖਾਸ ਤੌਰ ਤੇ ਇਹਨਾਂ ਦੇ ਹਾਕਮ ਰੂਲਰ ਜਿਹੜੇ ਕਿ ਜੇ ਸੱਚਮੁੱਚ ਅੱਲਾ ਨੂੰ ਹਾਜ਼ਰ ਨਾਜ਼ਰ ਜਾਣਦੇ ਨੇ ਤੇ ਫਿਰ ਇਹ ਆਪਣੇ ਆਪ ਨੂੰ ਵੀ ਪੁੱਛਣ ਕਿ ਕੀ ਬਤੌਰੇ ਮੁਸਲਮਾਨ ਜੋ ਫਰਜ਼ ਉਹਨਾਂ ਦੇ ਉੱਤੇ ਲਾਜ਼ਮ ਨੇ, ਜਿੱਥੇ ਜਸਟਿਸ ਦੇ ਨਾਲ ਖਲੋਣਾ, ਸੱਚ, ਹੱਕ, ਇਨਸਾਫ, ਸਾਡੇ ਲਈ ਤਾਂ ਹੱਕ ਪੰਜਾਬੀ ਦਾ ਲਫ਼ਜ਼ ਦੇ ਤੌਰ ਤੇ ਅਸੀਂ ਇੱਥੇ ਇਸਲਾਮ ਦੇ ਵਿੱਚ ਤਾਂ ਹੱਕ ਦਾ ਮਤਲਬ ਕਿੱਥੇ ਦਾ ਕਿੱਥੇ ਚਲਾ ਜਾਂਦਾ ਹੈ। ਉਹ ਹੱਕ ਔਰ ਈਮਾਨ ਉਹ ਇੱਕੋ ਹੀ ਨੇ। ਉਹ ਫਿਰ ਜ਼ਰੂਰ ਇਹ ਪੁੱਛਣ ਕਿ ਕੀ ਇੱਕ ਮੁਸਲਮਾਨ ਦੇ ਤੌਰ ਤੇ ਜਿਹੜੇ ਉਹਨਾਂ ਦੇ ਫਰਜ਼ ਨੇ, ਕੀ ਉਸ ਹੱਕ ਦੇ ਨਾਲ, ਇਨਸਾਫ ਦੇ ਨਾਲ, ਕੀ ਸੱਚਮੁੱਚ ਉਸ ਈਮਾਨ ਨੂੰ ਉਹਨਾਂ ਨੇ ਆਪਣੀ ਜ਼ਿੰਦਗੀ 'ਚ ਲਿਆਂਦਾ ਹੋਇਆ, ਔਰ ਕੀ ਜੇ ਹੈ ਤੇ ਫਿਰ ਜੋ ਕੁਛ ਉਹਨਾਂ ਦੇ ਮੁਸਲਮਾਨ ਬਰਾਦਰ ਨਾਲ ਹੀ ਹੋ ਰਿਹਾ, ਬਾਕੀਆਂ ਦਾ ਤਾਂ ਛੱਡੋ, ਕੀ ਉਹਨਾਂ ਦਾ ਫਰਜ਼ ਨਹੀਂ ਹੈ ਕਿ ਭਾਈ ਉਹ ਸਭ ਕੁਝ ਛੱਡ ਕੇ ਪਹਿਲਾਂ ਉਹਨਾਂ ਦੀ ਮਦਦ ਦੇ ਉੱਤੇ ਨਿਕਲਣ। ਇਹ ਸਵਾਲ ਜ਼ਰੂਰ ਪੁੱਛਿਆ ਜਾਣਾ ਚਾਹੀਦਾ ਜੀ ਡਾਕਟਰ ਸਾਹਿਬ। ਬਿਲਕੁਲ। ਸੋ ਇੱਥੇ ਲੈਣਾ ਬ੍ਰੇਕ। ਵਿਊਅਰਸ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ। ਦਿੱਲੀ ਫਤਿਹ ਦਿਵਸ ਨੂੰ ਸਮਰਪਿਤ ਪੰਥਕ ਸਮਾਗਮ 17 ਮਾਰਚ 2024 ਦਿਨ ਐਤਵਾਰ ਨੂੰ ਗੁਰਦੁਆਰਾ ਸਾਹਿਬ ਸਿੱਖ ਸੈਂਟਰ ਫਲਸ਼ਿੰਗ ਨਿਊਯਾਰਕ ਵਿਖੇ ਹੋਣ ਜਾ ਰਿਹਾ ਹੈ। ਸਵੇਰੇ 9:30 ਵਜੇ ਅਖੰਡ ਪਾਠ ਸਾਹਿਬ ਦੇ ਭੋਗ ਪੈਣ ਉਪਰੰਤ ਸਜੇ ਦੀਵਾਨ ਵਿੱਚ ਖਾਲਿਸਤਾਨ ਅਫੇਅਰਸ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਅਤੇ ਹੋਰ ਪੰਥਕ ਬੁਲਾਰਿਆਂ ਵੱਲੋਂ ਸੰਗਤ ਨਾਲ ਮੌਜੂਦਾ ਪੰਥਕ ਹਾਲਾਤਾਂ ਬਾਰੇ ਵਿਚਾਰਾਂ ਦੀ ਸਾਂਝ ਪਾਈ ਜਾਵੇਗੀ। ਗੁਰੂ ਘਰ ਪ੍ਰਬੰਧਕ ਕਮੇਟੀ ਅਤੇ ਪੰਥਕ ਜਥੇਬੰਦੀਆਂ ਵੱਲੋਂ ਆਪ ਸਭ ਸਥਾਨਕ ਸੰਗਤਾਂ ਨੂੰ ਇਸ ਸਮਾਗਮ ਵਿੱਚ ਹਾਜ਼ਰੀ ਲਵਾਉਣ ਲਈ ਬੇਨਤੀ ਕੀਤੀ ਜਾਂਦੀ ਹੈ। ਵਧੇਰੇ ਜਾਣਕਾਰੀ ਲਈ ਆਪ ਹੇਠ ਦਿੱਤੇ ਨੰਬਰਾਂ ਤੇ ਸੰਪਰਕ ਕਰ ਸਕਦੇ ਹੋ। ਕੈਲੀਫੋਰਨੀਆ ਵਿਖੇ ਖਾਲਿਸਤਾਨ ਰੈਫਰੈਂਡਮ ਦੇ ਦੂਜੇ ਪੜਾਅ ਦੀਆਂ ਵੋਟਾਂ ਸ਼ਹੀਦ ਜਥੇਦਾਰ ਗੁਰਦੇਵ ਸਿੰਘ ਕੌਂਕੇ ਨੂੰ ਸਮਰਪਿਤ 31 ਮਾਰਚ ਦਿਨ ਐਤਵਾਰ ਨੂੰ ਕੈਲੀਫੋਰਨੀਆ ਸਟੇਟ ਕੈਪੀਟਲ ਸੈਕਰਾਮੈਂਟੋ ਵਿਖੇ ਸਵੇਰੇ 9 ਵਜੇ ਤੋਂ ਲੈ ਕੇ ਸ਼ਾਮ ਦੇ 5 ਵਜੇ ਤੱਕ ਪੈਣਗੀਆਂ। ਸ਼ਹੀਦ ਜਥੇਦਾਰ ਕੌਂਕੇ ਨੂੰ ਕੌਮੀ ਸ਼ਹੀਦ ਐਲਾਨਣ ਦੇ ਲਈ ਸਟੇਟ ਕੈਪੀਟਲ ਦੇ ਉੱਤੇ 29 ਮਾਰਚ ਨੂੰ ਅਖੰਡ ਪਾਠ ਸਾਹਿਬ ਰੱਖੇ ਜਾਣਗੇ, ਜਿਨ੍ਹਾਂ ਦੇ ਭੋਗ ਵੋਟਾਂ ਵਾਲੇ ਦਿਨ 31 ਮਾਰਚ ਨੂੰ ਸਵੇਰੇ 7 ਵਜੇ ਸਟੇਟ ਕੈਪੀਟਲ ਤੇ ਹੀ ਪਾਏ ਜਾਣਗੇ। ਹੋਰ ਜਾਣਕਾਰੀ ਲਈ ਸੰਪਰਕ ਕਰੋ 669 222 0946 ਜਾਂ 669 222 0306। ਦਰਸ਼ਕੋ ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਸੋ ਵੀਅਰਸ ਗੱਲਬਾਤ ਕਰਨ ਜਾ ਰਹੇ ਹਾਂ ਭਾਰਤ ਤੇ ਚੀਨ ਦੇ ਹਵਾਲੇ ਨਾਲ ਕਿ ਭਾਰਤ ਵੱਲੋਂ ਚੀਨ ਨੂੰ ਉਕਸਾਉਣ ਵਾਲੀਆਂ ਹਰਕਤਾਂ ਸਮਝ ਤੋਂ ਬਾਹਰ ਨੇ। ਭਾਰਤ ਨੇ ਚੀਨ ਦੀ ਸਰਹੱਦ ਤੇ 10,000 ਤੋਂ ਜ਼ਿਆਦਾ ਹੋਰ ਫੌਜ ਜਿਹੜੀ ਹੈ ਉਹ ਭੇਜ ਦਿੱਤੀ ਹੈ ਔਰ 50,000 ਫੌਜ ਪਹਿਲਾਂ ਹੀ ਚੀਨ ਨਾਲ ਲੱਗਦੀ ਸਰਹੱਦ ਤੇ ਤਾਇਨਾਤ ਹੈ। ਸੋ ਭਾਰਤੀ ਪ੍ਰਧਾਨ ਮੰਤਰੀ ਮੋਦੀ ਵੱਲੋਂ ਅਰੁਣਾਚਲ ਪ੍ਰਦੇਸ਼ ਵਿੱਚ ਸੈਲਾ ਟਨਲ ਦਾ ਉਦਘਾਟਨ ਅਤੇ ਹੋਰ ਉਦਘਾਟਨਾਂ ਨੂੰ ਲੈ ਕੇ ਚੀਨ ਤੇ ਜਿਹੜਾ ਸਖਤ ਇਤਰਾਜ਼ ਜਤਾਇਆ ਹੈ।
ਔਰ ਕੀ ਭਾਰਤੀ ਹਾਕਮ ਚੀਨ ਨਾਲ ਕੋਈ ਟਕਰਾਅ ਚਾਹੁੰਦੇ ਹਨ ਤਾਂ ਕਿ ਪਾਰਲੀਮਾਨੀ ਚੋਣਾਂ ਨੂੰ ਅੱਗੇ ਪਾਇਆ ਜਾਏ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬੜੇ ਰਹਿਣਾ, ਦੇਖਣ ਸੁਣਨ ਲਈ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਰਾਜ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਕਾਫੀ ਕੁਝ ਐਸਾ ਚੱਲ ਰਿਹਾ ਹੈ ਇਸ ਵੇਲੇ ਜਿਹਦੇ ਤੋਂ ਹਾਲਾਂ ਅਸੀਂ ਜਦੋਂ ਚੋਣਾਂ ਦੇ ਹਵਾਲੇ ਨਾਲ ਗੱਲ ਕਰਦੇ ਹਾਂ ਤੇ ਸਾਨੂੰ 2019 ਦੀ ਯਾਦ ਆਉਂਦੀ ਹੈ, ਕਿਉਂਕਿ 2019 ਚ ਚੋਣਾਂ ਤੋਂ ਠੀਕ ਪਹਿਲਾਂ ਜਨਵਰੀ ਮਹੀਨੇ ਤੱਕ ਪਹੁੰਚਦਿਆਂ ਮੋਦੀ ਦਾ ਗ੍ਰਾਫ ਬਹੁਤ ਥੱਲੇ ਸੀ ਔਰ ਜਿੰਨੇ ਸਰਵੇ ਵੀ ਉਹਨਾਂ ਦੇ ਆਪਣੇ ਹੀ ਜਿਹੜੇ 6-7 ਟੀਵੀ ਚੈਨਲ ਨੇ ਉਹ ਵੀ ਝੂਠ ਭਾਵੇਂ ਬੋਲਦੇ ਨੇ, ਲੇਕਿਨ ਜਿੰਨੇ ਸਰਵੇ ਇੰਡੀਪੈਂਡੈਂਟ ਕਿਸਮ ਦੇ ਸੀ ਉਹ ਦੱਸ ਰਹੇ ਸੀ ਕਿ ਮੋਦੀ ਸਰਕਾਰ ਬਹੁਤ ਬੁਰੀ ਤਰ੍ਹਾਂ ਜਿਹੜੀ ਹੈ ਲੋਕਾਂ ਦੇ ਆਸਾਂ ਦੇ ਉਲਟ ਨਿਰਾਸ਼ ਜਿਹੜੇ ਲੋਕ ਹੋਏ ਨੇ ਔਰ ਇਹ ਬਹੁਤ ਬੁਰੀ ਤਰ੍ਹਾਂ ਪਿਟੇਗੀ ਇਹਨਾਂ ਚੋਣਾਂ ਦੇ ਵਿੱਚ। ਔਰ ਫਿਰ ਅਸੀਂ ਦੇਖਦੇ ਹਾਂ ਅਚਾਨਕ ਪੁਲਵਾਮਾ ਦਾ ਹਾਦਸਾ ਔਰ ਫਿਰ ਬਾਲਾਕੋਟ ਸਟ੍ਰਾਈਕ ਔਰ ਫਿਰ ਉਹਦਾ ਸਹਾਰਾ ਲੈ ਕੇ ਉਹਨਾਂ ਨੂੰ ਸ਼ਹੀਦ ਫੌਜੀ ਬਣਾ ਕੇ ਜਿਵੇਂ ਇਹਨਾਂ ਨੇ ਫਿਰ 300 ਤੋਂ ਉੱਪਰ ਸੀਟਾਂ ਲਈਆਂ। ਸੋ ਇਹ ਕਿਉਂਕਿ ਇਸ ਵੇਲੇ ਵੀ ਭਾਵੇਂ ਰਾਮ ਮੰਦਰ ਔਰ ਦੂਸਰੇ ਤੀਸਰੇ ਡਰਾਮੇ ਨੋਟੰਕੀਆਂ ਵੀ ਕੀਤੀਆਂ ਨੇ, ਪਰ ਜਿਸ ਅੰਦਾਜ਼ ਦੇ ਵਿੱਚ ਸਟੇਟ ਵਾਈਜ਼ ਜਦੋਂ ਤੁਸੀਂ ਦੇਖਦੇ ਹੋ 29 ਸਟੇਟਾਂ ਦਾ ਹਾਲ, ਈਵਨ ਹਿੰਦੂ ਹਾਰਟਲੈਂਡ ਦੇ ਵਿੱਚ ਜਿੱਥੇ 2019 ਦੇ ਵਿੱਚ ਇਹਨਾਂ ਨੇ ਕਲੀਨ ਸਵੀਪ ਕੀਤਾ, ਉੱਥੇ ਵੀ ਇਹਨਾਂ ਦਾ ਕੋਈ ਇਸ ਕਿਸਮ ਦਾ ਨਹੀਂ ਹੈ ਕਿ ਵੀ ਇਹ ਪਹਿਲਾਂ ਵਾਲੀ ਪਰਫਾਰਮੈਂਸ ਦਾ ਦੂਰ। ਕੁਛ ਜਿਹੜੇ ਸਰਵੇ ਨੇ ਉਹ ਇਹਨਾਂ ਨੂੰ 200 ਤੋਂ ਵੀ ਘੱਟ ਸੀਟਾਂ ਕੱਲੀਆਂ ਬੀਜੇਪੀ ਦੀਆਂ ਹੋਣਗੀਆਂ। ਇਹਦਾ ਮਤਲਬ ਹੈ ਕਿ ਉਹਨਾਂ ਨੂੰ, ਔਰ ਇਹੀ ਕਾਰਨ ਹੈ ਸ਼ਾਇਦ ਇਹਨਾਂ ਨੂੰ ਵੀ ਬੀਜੇਪੀ ਨੂੰ ਇਨ ਦੇਅਰ ਹਾਰਟ ਆਫ ਹਾਰਟਸ ਪਤਾ ਹੈ ਕਿ ਉਹ ਯੱਕੜ ਭਾਵੇਂ 400 ਤੋਂ ਉੱਪਰ ਲਿਜਾਣ ਦੇ 370 ਕੱਲੀਆਂ ਲਿਜਾਣ ਦੇ ਕਰ ਰਹੇ ਹੋਣ, ਪਰ ਜਿਸ ਤੇਜ਼ੀ ਨਾਲ ਉਹਨਾਂ ਨੇ ਲੋਕਲ ਧਿਰਾਂ ਦੇ ਨਾਲ ਗੱਠਜੋੜ ਕੀਤੇ ਨੇ। ਨਤੀਸ਼ ਕੁਮਾਰ ਜਿਹੜਾ ਹਾਲਾਂ ਉਹਦਾ ਕੋਈ ਬਹੁਤਾ ਕਰਾਊਟ ਨਹੀਂ ਹੈ, ਪਰ ਬਿਹਾਰ ਦੇ ਵਿੱਚ ਉਹਦੇ ਨਾਲ ਸਮਝੌਤਾ, ਹੁਣ ਚੰਦਰ ਬਾਬੂ ਨਾਇਡੂ ਦੇ ਨਾਲ ਆਂਧਰਾ 'ਚ ਵੀ ਇਹਨਾਂ ਦੀ ਗੱਲਬਾਤ ਨਿਬੜ ਗਈ ਹੈ। ਔਰ ਇਸੇ ਤਰ੍ਹਾਂ ਹੋਰ ਪਾਸੇ ਵੀ ਬੰਗਾਲ ਦੇ ਵਿੱਚ ਤਾਂ ਪਹਿਲਾਂ ਹੀ ਇਹਨਾਂ ਨੇ ਸ਼ਿਵ ਸੈਨਾ ਨੂੰ ਤੋੜਿਆ ਹੋਇਆ ਹੈ, ਇੱਧਰ ਵੀ ਪੰਜਾਬ ਦੇ ਵਿੱਚ ਬਾਦਲ ਅਕਾਲੀਆਂ ਨਾਲ ਗੱਲਬਾਤ ਤੁਰੀ ਹੋਈ ਹੈ, ਅਲਟੀਮੇਟਲੀ ਇਹਨਾਂ ਨੇ ਸਮਝੌਤਾ ਕਰ ਲੈਣਾ। ਸੋ ਇਹਨਾਂ ਨੂੰ ਕੀ ਲੋੜ ਪਈ ਹੈ ਜੇ ਇੰਨੀ ਪਪੂਲਰ ਬੀਜੇਪੀ ਔਰ ਮੋਦੀ ਜਿਹੜਾ ਉਹ ਵਿਸ਼ਨੂੰ ਅਵਤਾਰ ਹੈ ਜਾਂ ਖੁਦ ਹੀ ਵਿਸ਼ਨੂੰ ਬਣ ਗਿਆ, ਤਾਂ ਫਿਰ ਇਹਨਾਂ ਨੂੰ ਤਰਲੇ ਕਰਕੇ ਆਪਣੀਆਂ ਸੀਟਾਂ ਕਿਉਂ ਛੱਡਣੀਆਂ ਪੈ ਰਹੀਆਂ ਨੇ। ਔਰ ਇਵੇਂ ਹੀ ਬੀਜੂ ਪਟਨਾਇਕ ਦੀ ਪਾਰਟੀ ਦੇ ਨਾਲ ਵੀ ਗੱਲਬਾਤ ਕੋਈ ਤੁਰੀ ਹੈ, ਪਤਾ ਨਹੀਂ ਸਿਰੇ ਚੜ੍ਹੀ ਹੈ ਜਾਂ ਨਹੀਂ ਚੜ੍ਹੀ ਹੈ। ਸੋ ਇਸ ਸਭ ਦੇ ਚੱਲਦਿਆਂ ਇਹ ਵੀ ਆਸ ਕੀਤੀ ਜਾ ਰਹੀ ਹੈ ਵੀ ਕੋਈ ਨਾ ਕੋਈ ਇਸ ਕਿਸਮ ਦਾ ਵਾਕਿਆ ਕਰਾ ਕੇ, ਜਿਵੇਂ ਅਸੀਂ ਪਿਛਲੇ ਸੈਗਮੈਂਟ 'ਚ ਗੱਲ ਕੀਤੀ ਹੈ ਵੀ ਇਹਨਾਂ ਨੇ ਸਿਟੀਜ਼ਨਸ਼ਿਪ ਅਮੈਂਡਮੈਂਟ ਐਕਟ ਅੱਜ ਹੀ ਇਹ ਐਲਾਨ ਕੀਤਾ ਕਿ ਜੇ ਅਸੀਂ ਇਹਨੂੰ ਲਾਗੂ ਕਰ ਰਹੇ ਹਾਂ ਉਹਦੇ ਨਾਲ ਰਿਲੇਟਡ ਜਿਹੜਾ ਨੋਟੀਫਾਈ ਕਰ ਦਿੱਤਾ ਹੈ, ਕਿਉਂਕਿ ਪਾਸ ਤਾਂ ਇਹ ਐਕਟ ਦੇ ਤੌਰ ਤੇ 5 ਸਾਲ ਪਹਿਲਾਂ ਦਾ ਹੋਇਆ ਹੋਇਆ, 4 ਸਾਲ ਪਹਿਲਾਂ ਦਾ। ਸੋ ਇਹ ਵੀ ਪੋਲਰਾਈਜ਼ ਕਰਨ ਦੀ ਲਾਈਨ ਹੈ। ਹੁਣ ਚਾਈਨਾ ਦੇ ਨਾਲ, ਹਾਲਾਂ ਮੈਂ ਇਸ ਦਾ ਨੋਟਿਸ ਨਹੀਂ ਸੀ ਲਿਆ, ਅੱਜ ਤੋਂ 3-4 ਦਿਨ ਪਹਿਲਾਂ ਬਲੂਮਬਰਗ ਨੇ ਇਹ ਰਿਪੋਰਟ ਕੀਤਾ ਸੀ ਕਿ 10,000 ਭਾਰਤੀ ਫੌਜੀ LOC ਤੋਂ ਹਟਾ ਕੇ LOA ਜਿਹੜੀ ਹੈ LOC ਤੋਂ ਹਟਾ ਕੇ LAC ਦੇ ਉੱਤੇ ਜਿਹੜੇ ਨੇ ਉਹ ਤਾਇਨਾਤ ਕਰ ਦਿੱਤੇ ਗਏ ਨੇ। ਹੁਣ LOC ਹੈ ਲਾਈਨ ਆਫ ਕੰਟਰੋਲ, ਜਿਹੜਾ ਬਾਰਡਰ ਇੰਡੀਆ ਦਾ ਆਜ਼ਾਦ ਕਸ਼ਮੀਰ ਨਾਲ ਲੱਗਦਾ ਹੈ ਉਸ ਨੂੰ LOC ਕਹਿੰਦੇ ਨੇ, ਲਾਈਨ ਆਫ ਕੰਟਰੋਲ। ਕਿਉਂਕਿ ਜਦੋਂ ਪਾਕਿਸਤਾਨੀ ਸਾਈਡ ਤੋਂ ਰੇਡਰਸ ਆਏ ਔਰ ਇੰਡੀਆ ਦੀ ਆਰਮੀ ਮੂਵ ਹੋਈ ਔਰ ਫਿਰ ਨਹਿਰੂ ਸਿਕਿਉਰਿਟੀ ਕਾਉਂਸਲ 'ਚ ਗਿਆ ਔਰ ਸੀਜ਼ ਫਾਇਰ ਦਾ ਐਲਾਨ ਹੋਇਆ ਵੀ ਜਿੱਥੇ ਜਿਹੜੀ ਥਾਂ ਭਾਰਤ ਕੋਲ ਹੈ ਉਹਨਾਂ ਕੋਲ ਰਹੇ ਪਾਕਿਸਤਾਨ, ਇਸ ਲਈ ਉਹਨੂੰ ਇੰਟਰਨੈਸ਼ਨਲ ਬਾਰਡਰ ਨਹੀਂ ਕਿਹਾ ਜਾਂਦਾ, LOC ਕਿਹਾ ਜਾਂਦਾ, ਲਾਈਨ ਆਫ ਕੰਟਰੋਲ। ਹਾਲਾਂ ਜਿਵੇਂ ਵਾਘਾ ਤੋਂ ਜਿਹੜਾ ਅਸੀਂ ਹੁਸੈਨੀਵਾਲਾ ਤੱਕ ਦੇਖਦੇ ਜਿਹੜਾ ਪੰਜਾਬ ਦਾ ਬਾਰਡਰ ਲੱਗਦਾ ਉਹਨੂੰ LOC ਨਹੀਂ ਕਿਹਾ ਜਾਂਦਾ, ਉਹਨੂੰ ਇੰਟਰਨੈਸ਼ਨਲ ਬਾਰਡਰ ਕਿਹਾ ਜਾਂਦਾ, ਕਿਉਂਕਿ ਉਹਦਾ ਕੋਈ ਰੌਲਾ ਨਹੀਂ ਹੈ, ਉਹ ਇੱਕ ਡਿਸਾਈਡਡ ਬਾਰਡਰ ਹੈ। ਪਰ ਜਿਹੜਾ ਕਸ਼ਮੀਰ ਹੈ, ਜਿਹੜਾ ਆਜ਼ਾਦ ਕਸ਼ਮੀਰ ਪਾਕਿਸਤਾਨ ਦਾ, ਉਹਨਾਂ 'ਚ ਆਲਮੋਸਟ 70,000 ਕਿਲੋਮੀਟਰ ਟੈਰੀਟਰੀ ਤਾਂ ਗਿਲਗਿਤ ਬਾਲਿਸਤਾਨ ਦੀ ਹੈ, ਜਿਹੜੀ ਚਾਈਨਾ ਦਾ ਵਨ ਬੈਲਟ ਵਨ ਰੋਡ ਇਨੀਸ਼ੀਏਟਿਵ ਦਾ ਹਿੱਸਾ ਹੈ। ਤੇ ਸ਼ਾਇਦ 13 ਜਾਂ 14,000 ਸਕੁਅਰ ਕਿਲੋਮੀਟਰ ਜਿਹੜੀ ਬਿਲਕੁਲ ਇਧਰ ਪੁੰਛ ਦੇ ਪਰਲੇ ਪਾਸੇ, ਜਿਸ ਦੇ ਵਿੱਚ ਮੀਰਪੁਰ, ਰਾਵਲਾਕੋਟ ਔਰ ਮੁਜ਼ੱਫਰਾਬਾਦ ਔਰ ਇਹ ਸਾਰੇ ਟਾਊਨ ਆਉਂਦੇ ਨੇ, ਇਹ ਇਨ ਹੈ। ਸੋ ਆਲਮੋਸਟ 80,000 ਜਾਂ 85,000 ਸਕੁਅਰ ਕਿਲੋਮੀਟਰ ਦੇ ਨੇੜੇ ਤੇੜੇ ਟੈਰੀਟਰੀ ਜਿਹੜੀ ਹੈ ਉਹ ਪਾਕਿਸਤਾਨ ਦੇ ਕੋਲ ਹੈ, ਜਦੋਂ ਬਿਫੋਰ 47 ਜਿਹੜਾ ਜੰਮੂ ਕਸ਼ਮੀਰ ਸੀ।
ਹੁਣ ਜਿਹੜਾ ਚੀਨ ਦੇ ਨਾਲ ਝਗੜਾ ਹੈ ਇੰਡੀਆ, ਕਿਉਂਕਿ ਉੱਥੇ ਵੀ ਇੰਟਰਨੈਸ਼ਨਲ ਬਾਰਡਰ ਤਾਂ ਡਿਫਾਈਨ ਹੀ ਹੋਇਆ ਹੋਇਆ, ਉਹਨੂੰ LAC ਕਹਿੰਦੇ ਨੇ, ਲਾਈਨ ਆਫ ਐਕਚੁਅਲ ਕੰਟਰੋਲ। ਹੁਣ ਜਿਹੜੀ 10,000 ਫੌਜ ਭਾਰਤ ਦੀ ਪਾਕਿਸਤਾਨ ਦੇ ਸਾਹਮਣੇ, ਪਾਕਿਸਤਾਨੀ ਫੌਜ ਦੇ ਸਾਹਮਣੇ ਡਟੀ ਹੋਈ ਸੀ, ਉੱਥੋਂ ਹਟਾ ਕੇ ਉਹਨੂੰ ਉਹਨਾਂ ਨੇ ਚਾਈਨਾ ਦੇ ਬਾਰਡਰ ਦੇ ਉੱਤੇ, ਜਿੱਥੇ ਚਾਈਨਾ ਦੇ ਨਾਲ, ਜਿਹਦੇ 'ਚ ਖਾਸ ਤੌਰ ਤੇ ਡੈਪਚੌਂਗ, ਲਦਾਖ ਸਾਰਾ ਹਿੱਸਾ ਹੈ, ਜਿੱਥੇ ਆਲਰੇਡੀ 50,000 ਭਾਰਤੀ ਫੌਜ ਹੈ, 10,000 ਉੱਥੇ ਹੋਰ ਭੇਜ ਦਿੱਤੀ ਗਈ। ਆਲਰੇਡੀ ਚਾਈਨਾ ਦੇ ਵੀ 50,000 ਹੈ। ਹੁਣ ਐਨ ਇਸ ਮੌਕੇ ਦੇ ਉੱਤੇ ਉੱਥੇ ਫੌਜ ਮੂਵ ਕਰਨ ਦਾ ਮਤਲਬ ਤਾਂ ਪ੍ਰੋਵੋਕੇਸ਼ਨ ਹੈ, ਕਿਉਂਕਿ ਜਦੋਂ ਵੀ ਫੌਜ ਦੀ ਐਕਟੀਵਿਟੀ ਹੁੰਦੀ ਹੈ ਜਾਂ ਮੂਵਮੈਂਟ ਹੁੰਦੀ ਹੈ, ਇਹ ਪ੍ਰੋਵੋਕੇਸ਼ਨ ਹੁੰਦੀ ਹੈ। ਔਰ ਇਸ ਦੇ ਉੱਤੇ ਆਲਰੇਡੀ 1-2 ਯੂਟਿਊਬਰਸ ਨੇ ਜਿਹੜੇ ਕ੍ਰਿਟੀਕਲ ਨੇ ਮੋਦੀ ਦੇ, ਕਿਹਾ ਸੀ ਕਿ ਵੀ ਕੀ ਜਿਹੜਾ ਹੈ ਉਹ ਭਾਰਤ ਚੀਨ ਦੇ ਨਾਲ ਕੋਈ ਪੰਗਾ ਲੈਣਾ ਚਾਹੁੰਦਾ ਹੈ, ਔਰ ਉਸ ਪੰਗੇ ਦੇ ਬਹਾਨੇ ਫਿਰ ਇੰਟਰਨਲ ਐਮਰਜੈਂਸੀ ਡਿਕਲੇਅਰ ਕਰਕੇ ਜਾਂ ਐਕਸਟਰਨਲ ਐਮਰਜੈਂਸੀ ਡਿਕਲੇਅਰ ਕਰਕੇ ਜਿਹੜੀਆਂ ਪਾਰਲੀਮੈਂਟਰੀ ਚੋਣਾਂ ਨੇ ਉਹਨਾਂ ਨੂੰ ਪੋਸਟਪੋਨ ਕਰਨਾ ਚਾਹੁੰਦਾ, ਇਹ ਸਵਾਲ ਸੀ। ਪਰ ਉਦੋਂ ਲੱਗਦਾ ਸੀ ਕਿ ਵੀ ਸ਼ਾਇਦ ਇਹ ਟੂ ਫਾਰ ਫੈਚਡ ਹੈ, ਹੋ ਸਕਦਾ ਹੈ ਕੋਈ ਨਾ ਕੋਈ ਹੋਰ ਰੀਜ਼ਨ ਹੋਏ, ਜਾਂ ਇਹ ਦੱਸਣ ਦੇ ਲਈ ਅਮਰੀਕਾ ਨੂੰ ਖੁਸ਼ ਕਰਨ ਤੇ ਲੱਗੇ ਹੋਏ ਨੇ ਕਿ ਬਈ ਦੇਖੋ ਅਸੀਂ ਚਾਈਨਾ ਤੇ ਦਬਾਅ ਬਣਾ ਰਹੇ। ਪਰ ਨਾਲ ਦੀ ਨਾਲ ਅਸੀਂ ਦੇਖਿਆ ਕਿ ਭਾਈ ਇਹਨਾਂ ਨੇ, ਮੋਦੀ ਨੇ ਜਿਹੜਾ ਹੁਣ ਇੱਕ ਤਾਂ ਉਹ ਅੱਜ ਕੱਲ੍ਹ ਉਦਘਾਟਨੀ ਵੈਸੇ ਹੀ ਨੌਟੰਕੀ ਮਾਸਟਰ ਸੀ, ਨੌਟੰਕੀਬਾਜ਼। ਕਿਸੇ ਨੇ, ਸਾਡੇ ਵਿਊਅਰ ਨੇ ਲਿਖਿਆ ਸੀ ਕਿ ਜੀ ਤੁਸੀਂ ਜਦੋਂ ਮਦਾਰੀ ਕਹਿੰਦੇ ਹੋ ਮੋਦੀ ਨੂੰ, ਇਹ ਬਹੁਤ ਢੁਕਦਾ ਹੈ ਸ਼ਬਦ, ਵੀ ਬਿਲਕੁਲ ਉਹ ਮਦਾਰੀ ਹੈ। ਲੇਕਿਨ ਹੁਣ ਅੱਜ ਕੱਲ੍ਹ ਮਦਾਰੀ ਉਦਘਾਟਨਾਂ ਤੇ ਲੱਗਾ ਜੀ, ਇੰਨੇ 1080 ਕਿਲੋਮੀਟਰ ਨਵੀਂ ਸੜਕ ਬਣਾਤੀ, ਫਲਾਂ ਥਾਂ ਸੜਕ ਦਾ ਉਦਘਾਟਨ, ਫਲਾਂ ਥਾਂ ਟੁੱਟੇ ਪੁਲ ਦਾ ਉਦਘਾਟਨ, ਫਲਾਂ ਥਾਂ। ਹੁਣ ਜਿਹੜਾ ਅਰੁਣਾਚਲ ਪ੍ਰਦੇਸ਼ ਹੈ ਭਾਰਤ ਦਾ, ਜਿਹੜਾ ਸੂਬਾ ਜਿਹਨੂੰ ਜਿਹੜਾ ਲੈਂਡ ਆਫ ਦਾ ਰਾਈਜ਼ਿੰਗ ਸਨ ਕਹਿੰਦੇ ਨੇ, ਅਸਲ ਚਾਈਨਾ ਇਹਨੂੰ ਸਾਊਥ ਤਿੱਬਤ ਕਹਿੰਦਾ, ਚਾਈਨਾ ਨੇ ਆਪਣਾ ਨਾਂ ਰੱਖਿਆ ਹੋਇਆ। ਔਰ ਉਹ ਉੱਥੇ ਕੋਈ ਵੀ ਐਕਟੀਵਿਟੀ ਹੋਏ, ਜੇ ਦਲਾਈ ਲਾਮਾ ਉੱਥੇ ਜਾਏ ਜਾਂ ਚਾਈਨਾ ਪ੍ਰੋਟੈਸਟ ਕਰਦਾ, ਹੁਣ ਮੋਦੀ ਨੇ ਉੱਥੇ ਜਿਹੜਾ ਉਹ ਜਾ ਕੇ ਉਦਘਾਟਨਾਂ ਦਾ ਕੰਮ ਸ਼ੁਰੂ ਕੀਤਾ ਹੋਇਆ। ਪਹਿਲਾਂ ਤਾਂ ਉਹਨਾਂ ਨੇ ਇਹ ਜਿਹੜੀ ਹੈ 1.5 ਕਿਲੋਮੀਟਰ ਸੈਲਾ ਟਨਲ ਹੈ, ਜਿਹੜੀ 13,000 ਫੁੱਟ ਦੇ ਉੱਤੇ ਹੈ, ਉਹਦਾ ਉਦਘਾਟਨ ਕੀਤਾ, ਜਿਹੜੀ ਕਿ ਉਹਨਾਂ ਦੇ ਕਹਿਣ ਮੁਤਾਬਕ ਜਿਹੜੀ ਆ ਆਲਰੇਡੀ ਵੀਕਐਂਡ ਦੇ ਉੱਤੇ ਜਿਹੜੀ ਆ ਆਪਰੇਸ਼ਨਲ ਹੋਏਗੀ। ਔਰ ਉਹਦੇ ਨਾਲ ਉਹ ਕਹਿੰਦਾ ਮੋਦੀ ਉੱਥੇ ਪਹੁੰਚਿਆ ਉਦਘਾਟਨ ਕਰਕੇ, ਬਾਰਡਰ ਵਿਲੇजेस ਦਾ ਜਿਹੜਾ ਉਹ ਵਿਕਾਸ ਹੋਏਗਾ, ਔਰ ਕੁੱਕਰ ਡਿਪਲੋਇਮੈਂਟ, ਮਿਲਟਰੀ ਟਰੂਪਸ ਔਰ ਹਾਰਡਵੇਅਰ, ਜੇ ਚਾਈਨਾ ਦੇ ਖਿਲਾਫ ਜੰਗ ਹੁੰਦੀ ਹੈ ਤਾਂ ਉਹਦੇ ਲਈ ਇਹ ਯੂਜ਼ ਕੀਤੀ ਜਾਏਗੀ। ਔਰ ਇਹ ਇਸ ਦਾ ਉਦਘਾਟਨ ਇਹਨੇ ਸੈਲਾ ਟਨਲ ਦਾ, ਔਰ ਇਹ ਆਲ ਵੈਦਰ ਲਿੰਕ ਹੋਏਗਾ ਤਵਾਂਗ ਔਰ ਕੈਮੈਂਗ ਡਿਸਟ੍ਰਿਕਟਸ ਦੇ ਵਿੱਚ ਲਾਈਨ ਆਫ ਐਕਚੁਅਲ ਕੰਟਰੋਲ ਦੇ ਉੱਤੇ। ਹੁਣ ਜਦੋਂ ਇਹਨੇ ਉਦਘਾਟਨ ਕੀਤਾ, ਇਸ ਦੇ ਉੱਤੇ ਉਹਨਾਂ ਨੇ ਪ੍ਰੋਟੈਸਟ ਕੀਤਾ ਚਾਈਨਾ ਨੇ, ਔਰ ਬਹੁਤ ਸਟਰੋਂਗ ਪ੍ਰੋਟੈਸਟ ਹੈ। ਈਵਨ ਦਾ ਹਿੰਦੂ ਅਖਬਾਰ ਨੇ ਵੀ ਇਸ ਦੇ ਉੱਤੇ, ਕਿਉਂਕਿ ਆਲਰੇਡੀ 10,000 ਫੌਜ ਵੀ ਮੂਵ ਕੀਤੀ ਸੀ, ਉਹਨਾਂ ਨੇ ਹੈਡਲਾਈਨ ਇਹ ਦਿੱਤੀ ਹੈ, ਚਾਈਨਾ ਲੈਸ਼ਿਜ਼ ਆਊਟ। ਲੈਸ਼ਿਜ਼ ਆਊਟ ਬਹੁਤ ਸਟਰੋਂਗ ਵਰਡ ਹੈ। ਐਟ ਪ੍ਰਾਈਮ ਮਿਨਿਸਟਰਜ਼ ਵਿਜ਼ਿਟ ਟੂ ਅਰੁਣਾਚਲ ਪ੍ਰਦੇਸ਼, criticizes Sela Tunnel and development projects. Sharp statement follows a report on plans to increase troop levels at the line of actual control. ਵੀ ਪਹਿਲਾਂ ਤੁਸੀਂ ਫੌਜ ਉੱਥੇ ਲਿਆਂਦੀ, ਫਿਰ ਇਹ ਤੁਸੀਂ ਟਨਲ ਦੇ ਉਦਘਾਟਨ ਦੇ ਨਾਂ ਥੱਲੇ ਪ੍ਰੋਵੋਕੇਸ਼ਨ ਕੀਤੀ। ਔਰ ਜਿਹੜੇ ਐਗਜ਼ੈਕਟ ਚਾਈਨੀਜ਼ ਫੋਰਨ ਮਿਨਿਸਟਰੀ ਦੇ ਸਪੋਕਸਪਰਸਨ ਨੇ ਇਸ ਦੇ ਉੱਤੇ ਕਮੈਂਟ ਕੀਤਾ, ਉਹ ਕਾਫੀ ਸਖਤ ਹੈ। ਉਹਨਾਂ ਨੇ ਕਿਹਾ ਕਿ ਵੀ India's relevant moves only complicate the boundary question, ਕਿ ਜੋ ਭਾਰਤ ਕਰ ਰਿਹਾ ਹੈ ਇਹ ਆਲਰੇਡੀ ਬਾਰਡਰ, ਜਿਹੜਾ ਬਾਉਂਡਰੀ ਦਾ ਸਾਡਾ ਝਗੜਾ ਹੈ, ਉਹਨੂੰ ਅੱਗੋਂ ਹੋਰ ਕੰਪਲੀਕੇਟ ਕਰ ਰਹੇ ਨੇ, ਐਂਡ ਡਿਸਰਪਟ ਦਾ ਸਿਚੁਏਸ਼ਨ ਇਨ ਦਾ ਬਾਰਡਰ ਏਰੀਆਜ਼ ਬਿਟਵੀਨ ਦਾ ਟੂ ਕੰਟਰੀਜ਼। ਇਹ ਬੜੀ ਸਖਤ ਧਮਕੀ 'ਚ ਆ ਜਾਂਦਾ ਕਿ ਵੀ ਤੁਸੀਂ ਇਹਨੂੰ ਹੋਰ ਕੰਪਲੈਕਸ ਕਰ ਰਹੇ ਹੋ, ਔਰ ਇਹ ਜਿਹੜੀ ਦੋਨਾਂ ਮੁਲਕਾਂ ਦੇ ਵਿਚਕਾਰ ਜਿਹੜੀ ਬਾਉਂਡਰੀ ਹੈ ਉਸ ਦਾ ਨੂੰ ਵੀ ਤੁਸੀਂ ਉਸ ਸਾਰੀ ਗੱਲਬਾਤ ਨੂੰ ਵੀ ਡਿਸਰਪਟ ਕਰ ਰਹੇ ਹੋ। ਔਰ ਨਾਲ ਦੀ ਨਾਲ ਇਹ ਚਾਈਨੀਜ਼ ਮਿਨਿਸਟਰੀ ਆਫ ਫੋਰਨ ਅਫੇਅਰਸ ਦੇ ਸਪੋਕਸਪਰਸਨ ਨੇ ਮਿਸਟਰ ਵੈਂਗ ਵੈਨਬਿਨ, ਉਹਨਾਂ ਨੇ ਬੀਜਿੰਗ ਦੇ ਵਿੱਚ ਇਹ ਕਿਹਾ। ਔਰ ਉਹ ਅਰੁਣਾਚਲ ਨੂੰ ਜਿਹੜਾ ਚਾਈਨੀਜ਼ ਜ਼ਬਾਨ ਦੇ ਵਿੱਚ ਨਾਂ ਹੈ ਉਹ ਜ਼ੈਂਗਨੈਨ ਹੈ। ਔਰ ਉਹਦੇ 'ਚ ਉਹਨਾਂ ਨੇ ਕਿਹਾ ਕਿ ਚਾਈਨਾ ਸਟਰੋਂਗਲੀ ਡਿਪਲੋਰਸ ਐਂਡ ਫਰਮਲੀ ਅਪੋਜ਼ਿਸ ਦਾ ਇੰਡੀਅਨ ਲੀਡਰਸ ਵਿਜ਼ਿਟ ਟੂ ਈਸਟ ਸੈਕਸ਼ਨ ਆਫ ਚਾਈਨਾ ਇੰਡੀਆ ਬਾਰਡਰ। ਇਹ ਦੋਨੋਂ ਹੀ ਲਫ਼ਜ਼ ਉਹਨਾਂ ਨੇ ਫਰਮਲੀ ਅਪੋਜ਼ਿਟ, ਡਿਪਲੋਰਸ ਐਂਡ ਫਰਮਲੀ ਅਪੋਜ਼ਿਸ, ਇਹ ਅਸੀਂ ਇਸ ਦਾ ਵਿਰੋਧ ਕਰਦੇ ਹਾਂ। ਔਰ ਇਹ ਸਾਰੇ ਦੇ ਚੱਲਦੇ ਆ ਜਿਹੜਾ ਹੁਣ ਦੇਖਣ ਵਾਲੀ ਗੱਲ ਇਹ ਹੈ ਵੀ ਆਲਰੇਡੀ
4000 ਸਕੁਅਰ ਕਿਲੋਮੀਟਰ ਟੈਰੀਟਰੀ, ਔਰ ਇਹ ਕਿਸੇ ਹੋਰ ਦਾ ਕਹਿਣਾ ਨਹੀਂ ਹੈ, RSS ਦੇ ਵੱਡੇ ਆਈਡੀਆਲੋਗ ਸੁਬਰਾਮਨੀਅਮ ਸਵਾਮੀ ਦਾ ਕਹਿਣਾ ਹੈ ਕਿ 4000 ਸਕੁਅਰ ਕਿਲੋਮੀਟਰ ਟੈਰੀਟਰੀ ਭਾਰਤ ਦੀ ਚੀਨ ਨੇ ਦੱਬੀ ਹੋਈ ਹੈ। ਚੀਨ ਦਾ ਨਾਂ ਮੂੰਹੋਂ ਨਹੀਂ ਨਿਕਲਦਾ ਕਿ ਜੀ ਉਦੋਂ ਦਾ ਮੋਦੀ ਕਹਿੰਦਾ ਨਾ ਕੋਈ ਆਇਆ, ਨਾ ਕੋਈ ਗਿਆ, ਨਾ ਕੋਈ ਘੁਸਾ, ਨਾ ਕੁਝ ਦਿਆ, ਨਾ ਕੁਝ ਲਿਆ। ਔਰ ਇਹਦੇ ਬਾਵਜੂਦ ਹੁਣ ਜਿਹੜੀ ਈਵਨ ਅੱਜ ਇੱਕ ਸੁਪਰੀਮ ਕੋਰਟ ਦੀ ਇੰਟਰਸਟਿੰਗ ਜਿਹੜੀ ਹੈ ਜਜਮੈਂਟ ਆਈ, ਕਿੰਨੀ ਕੋ ਸਟੈਂਡ ਕਰੇਗੀ ਜਾਂ ਜਦੋਂ ਤੱਕ ਇੱਕ ਹੁੰਦਾ ਹੈ ਕਿ ਵੀ ਖੋਦਿਆ ਪਹਾੜ ਤੇ ਨਿਕਲੀ ਚੂਹੀ, ਉਹ ਕਿੰਨੀ, ਪਰ ਅੱਜ ਉਹਨੂੰ ਬਹੁਤ ਸਾਰੇ ਯੂਟਿਊਬਰਸ ਨੂੰ ਮੌਕਾ ਮਿਲਿਆ ਕਹਿਣ ਦਾ ਕਿ ਜਿਹੜੇ ਇਲੈਕਟਰਲ ਬੌਂਡਸ ਜਿਹਦੇ ਬਾਰੇ ਸੁਪਰੀਮ ਕੋਰਟ ਨੇ ਕਿਹਾ ਸੀ ਕਿ ਜੀ ਡਿਕਲੇਅਰ ਕਰੇ ਜਿਹੜੀ ਇਹ ਅਨਕਨਸਟੀਟਿਊਸ਼ਨਲ ਹੈ ਕਿ ਵੀ ਕੋਈ ਬੰਦਾ ਡੋਨੇਟ ਕਰ ਰਿਹਾ ਹੈ, ਕਿੰਨਾ ਕਰ ਰਿਹਾ ਉਹਦਾ ਲੋਕਾਂ ਨੂੰ ਦੱਸਿਆ ਹੀ ਨਹੀਂ ਜਾ ਸਕਦਾ। ਸੋ ਜ਼ਾਹਰ ਹੈ ਕਿ ਜਿਹੜੀ ਉਹਨਾਂ ਨੇ ਸੌਫਟ ਮਨੀ ਜਿਹੜੀਆਂ ਸ਼ੈਲ ਕੰਪਨੀਜ਼ ਦੇ ਥੱਲੇ ਜਾਲੀ ਜੀਆਂ ਕੰਪਨੀਆਂ, ਕੋਈ ਕਿਤੇ ਬੈਠਾ ਹੈ, ਕੋਈ ਕਿਤੇ ਆਈਲੈਂਡ 'ਚ ਬੈਠਾ ਹੈ, ਇਹ ਸਾਰੇ ਅੰਬਾਨੀਆਂ ਅਡਾਨੀਆਂ ਨੇ ਪੈਸਾ ਦੇਣ ਦਾ ਰਾਹ ਲੱਭਿਆ ਹੋਇਆ ਸੀ ਔਰ ਇਹ ਕਾਨੂੰਨ ਬਣਾ ਲਿਆ ਸੀ ਮੋਦੀ ਨੇ 4 ਸਾਲ 'ਚ, ਜਿਹੜਾ ਕਿੰਨੇ ਹਜ਼ਾਰ ਕਰੋੜ ਬੀਜੇਪੀ ਨੂੰ ਉਹਦੇ 'ਚੋਂ ਫੰਡਿੰਗ ਹੋਈ, ਦੂਜੀਆਂ ਪਾਰਟੀਆਂ ਨੂੰ ਵੀ ਹੋਈ ਥੋੜਾ ਥੋੜਾ ਅਮਾਊਂਟ, ਪਰ ਵੱਡਾ ਅਮਾਊਂਟ ਇਹਨਾਂ ਨੂੰ। ਔਰ ਸੁਪਰੀਮ ਕੋਰਟ ਨੇ ਕਿਹਾ ਕਿ ਵੀ ਇਹ ਅਨਕਨਸਟੀਟਿਊਸ਼ਨਲ ਹੈ, ਪੀਪਲ ਹੈਵ ਦਾ ਰਾਈਟ ਟੂ ਨੋ। ਸਟੇਟ ਬੈਂਕ ਆਫ ਇੰਡੀਆ ਨੂੰ ਉਹਨਾਂ ਨੇ ਕਿਹਾ ਜੀ ਪਿਛਲੇ ਪੀਰੀਅਡ ਦੇ ਵਿੱਚ ਕਿੰਨਿਆਂ ਦਾ ਆਇਆ ਜਿਹੜਾ ਉਹ ਹਿਸਾਬ ਦਿਓ। ਸਟੇਟ ਬੈਂਕ ਦੇ 3-4 ਦਿਨ ਪਹਿਲਾਂ ਇਹ ਕਿਹਾ ਸੀ ਜੀ ਇਹ ਬਹੁਤ ਲੰਬਾ ਚੌੜੀ ਅਸੀਂ ਟੈਲੀ ਕਰਨਾ ਪੈਣਾ, ਸਾਨੂੰ ਕਿੰਨਾ ਨੰਬਰ ਆਇਆ, ਸਾਡੇ ਰਿਕਾਰਡ 'ਚ ਕੀ ਹੈ, ਤੇ ਸਾਨੂੰ 30 ਜੂਨ ਤੱਕ ਦਾ ਵਕਤ ਦਿਓ ਤਾਂ ਕਿ ਅਸੀਂ ਇਸ ਲਿਸਟ ਨੂੰ ਦੇਵਾਂਗੇ। ਮਤਲਬ ਅਸੀਂ ਵੀ ਚੋਣਾਂ ਚਾਣਾ ਲੰਘ ਜਾਣ। ਹੁਣ ਅੱਜ ਜਿਹੜਾ ਉਹਨਾਂ ਦੇ ਇੱਕ ਫੁੱਲ ਬੈਂਚ ਨੇ ਜਿਹਨੂੰ ਚੰਦਰਚੂੜ ਲੀਡ ਕਰ ਰਿਹਾ ਸੀ, 5 ਮੈਂਬਰਡ ਬੈਂਚ ਹੈ, ਉਹਨਾਂ ਨੇ ਸਟੇਟ ਬੈਂਕ ਦੇ ਜਿਹੜਾ ਪਰਸਨ ਉਹਨਾਂ ਦੇ ਬਿਹਾਫ ਤੇ ਅਪੀਅਰ ਹੋਇਆ ਔਰ ਇਹਨਾਂ ਦਾ ਜਿਹੜਾ ਅਟਰਨੀ ਜਨਰਲ ਹੈ ਇੰਡੀਆ ਦਾ, ਉਹਨਾਂ ਨੇ ਝਾੜਿਆ ਔਰ ਉਹਨਾਂ ਨੂੰ ਮੇਰਾ ਖਿਆਲ ਹੈ 1 ਦਿਨ ਕਿ 2 ਦਿਨ ਦਾ ਟਾਈਮ ਦਿੱਤਾ ਹੈ ਕਿ ਇਹ ਡਿਸਕਲੋਜ਼ ਕਰੋ ਕਿ ਵੀ ਕੀ ਹੈਗਾ ਅਮਾਊਂਟ। ਹੁਣ ਜਦੋਂ ਇੰਨਾ ਦਬਾਅ ਬਣਿਆ ਹੋਇਆ, ਹਾਲਾਂਕਿ ਇਨ ਦਾ ਐਂਡ ਸੁਪਰੀਮ ਕੋਰਟ ਦਾ ਵਰਤਾਰਾ ਦੱਸਦਾ ਵੀ ਅਲਟੀਮੇਟਲੀ ਉਹਨਾਂ ਦੇ ਹੱਕ 'ਚ ਹੀ ਭੁਗਤਦੇ ਨੇ। ਸੋ ਇਸ ਦੇ ਚਲਦਿਆਂ ਚੀਨ ਦੇ ਨਾਲ ਅਜੇ ਪਾਕਿਸਤਾਨ ਨੂੰ ਤੁਸੀਂ ਅੱਖਾਂ ਦਿਖਾ ਰਹੇ ਹੋ, ਜਾਂ ਰਾਜਨਾਥ ਸਿੰਘ ਨੇ ਜਾ ਕੇ ਬਿਆਨ ਦਿੱਤਾ ਕਿ ਜੀ ਅਸੀਂ ਸਾਡੀ ਫੌਜ ਤਿਆਰ ਹੈ, ਅਸੀਂ ਜਦੋਂ ਮਰਜ਼ੀ ਜਿਹੜਾ ਉਹ ਕਸ਼ਮੀਰ ਲੈ ਲਈਏ, ਜਦੋਂ ਉਹ ਸਮਝ ਆ ਸਕਦਾ, ਬਹੁਤਿਆਂ ਨੂੰ ਪਤਾ ਵੀ 6 ਗੁਣਾ ਵੱਡਾ ਤੁਹਾਡਾ ਮੁਲਕ ਹੈ, ਤੁਹਾਡੀ ਇਕਨੋਮੀ, ਆਬਾਦੀ, ਉਹਨਾਂ ਨੂੰ ਤੁਸੀਂ ਹਾਲਾਂਕਿ ਇਹ ਭੁੱਲ ਜਾਂਦੇ ਨੇ ਵੀ ਪਾਕਿਸਤਾਨ ਕੋਈ ਵਾਕਓਵਰ ਨਹੀਂ ਹੈ, ਉਹ ਨਿਊਕਲੀਅਰ ਪਾਵਰ ਹੈ, ਪਰ ਉਹ ਹਿੰਦੂਆਂ ਨੂੰ ਮੈਜੋਰਟੀ ਨੂੰ ਖੁਸ਼ ਕਰਨ ਦੇ ਲਈ। ਪਰ ਚਾਈਨਾ ਦੇ ਨਾਲ ਇਸ ਕਿਸਮ ਦਾ ਪੰਗਾ 10,000 ਫੌਜ ਔਰ ਇਹ ਸਮਝ ਤੋਂ ਬਾਹਰ ਹੈ। ਔਰ ਇਹ ਨਾ ਹੋਏ ਕਿ ਭਾਈ ਇਹਨਾਂ ਨੂੰ ਜਿਹੜਾ मोदी ने यही कंक्लूड कर लिया होए कि भाई हम तो डूबे सनम तुमको भी ले डूबेंगे, कि भाई पावर तो मैं छड़नी नहीं, फाशिस्ट मैं है, नारसिसिस्ट भी है। तो जे हुण बहुता ओपोजिशन वाले जां मुल्क के जिहड़े जागरूक लोग थोड़ा बहुत आवाज़ चुकते हैं कि मैं लगा तुहानूं फसाण चाइना दे, ਤੇ ਫਿਰ ਆ ਜਿਹੜੀ ਤੁਸੀਂ ਖਿਚੜੀ ਖੁਚੜੀ ਖਾਂਦੇ ਹੋ ਇਹਦੀ ਥਾਂ ਤੇ ਮੋਮੋ ਚੋਚੋ ਖਾਓ ਜਿਹੜੇ ਚੀਨ ਵਾਲੇ ਨਾਲ ਲੈ ਕੇ ਆਉਣਗੇ ਇਹਨਾਂ ਨੂੰ ਦੇਣ ਦੇ ਲਈ। ਪਰ ਇਹ ਜਿਹੜੇ ਈਵਨ ਐਕਸਪਰਟ ਆਈ ਰੱਖਣ ਵਾਲੇ ਨੇ, ਅੱਖ ਰੱਖਣ ਵਾਲੇ ਨੇ ਉੱਥੋਂ ਦੀਆਂ ਡਿਵੈਲਪਮੈਂਟਸ ਤੇ, ਉਹ ਵੀ ਕਹਿੰਦੇ ਨੇ ਵੀ ਇਸ ਸਟੇਜ ਦੇ ਉੱਤੇ ਚਾਈਨਾ ਨੂੰ ਪ੍ਰਵੋਕ ਕਰਨਾ ਇਸ ਲੈਵਲ ਤੇ ਜਾ ਕੇ ਕਿ ਵੀ ਇਹ ਸਾਡੀ ਸਮਝ ਤੋਂ ਬਾਲਾਤਰ ਹੈ ਕਿ ਵੀ ਇਹ ਕੀ ਇਹਨਾਂ ਦਾ ਇਸ ਦੇ ਉੱਤੇ ਹੈ। ਸੋ ਅਸੀਂ ਕਿਹਾ ਕਿ ਵੀ ਨਹੀਂ, ਇਹ ਇਹਨਾਂ ਦਾ ਹੀ ਸ਼ਲੋਕ ਹੈ, ਵਿਨਾਸ਼ ਕਾਲੇ ਵਿਪਰੀਤ ਬੁੱਧੀ, ਕਿ ਜਦੋਂ ਬੰਦੇ ਦਾ ਵਿਨਾਸ਼ ਆਉਂਦਾ ਹੈ, ਤਬਾਹੀ ਆਉਂਦੀ ਹੈ, ਉਹਦੀ ਅਕਲ ਪੁੱਠੀ ਹੋ ਜਾਂਦੀ ਹੈ। ਸੋ ਇਹ ਹੁਣ ਇਹਨਾਂ ਦੇ ਭਾਰਤ ਮਾਤਾ ਦੀ ਤਬਾਹੀ ਹੈ ਔਰ ਭਾਰਤ ਮਾਤਾ ਦੇ ਇਹਨਾਂ ਨੇ ਜਿਹੜੇ ਨੇ ਉਹ ਆਹੂ ਲੋਹਣੇ ਨੇ ਔਰ ਇਸ ਲਈ ਇਹ ਹੁਣ ਚੀਨ ਵੱਲ ਮੂੰਹ ਕਰ ਰਹੇ ਨੇ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ। ਸਾਥ ਲੈਣੇ ਬ੍ਰੇਕ ਵਿਊਅਰਸ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ। FBI ਤੋਂ ਮੈਂ ਹਾਂ ਸੁਖਵੀਰ ਕੌਰ ਤੇ ਹੁਣ ਸੁਣੋ FBI ਵੱਲੋਂ ਜ਼ਰੂਰੀ ਜਾਣਕਾਰੀ। ਸਾਡੇ ਦੇਸ਼ ਅਮਰੀਕਾ ਵਿੱਚ ਬਾਹਰਲੇ ਦੇਸ਼ਾਂ ਦੀਆਂ ਸਰਕਾਰਾਂ ਵੱਲੋਂ ਅੰਤਰਰਾਸ਼ਟਰੀ ਦਬਾਅ ਪਾਇਆ ਜਾ ਰਿਹਾ ਹੈ। ਇਸ ਨੂੰ ਰੋਕਣ ਲਈ FBI ਨੂੰ ਤੁਹਾਡੇ ਸਹਿਯੋਗ ਦੀ ਲੋੜ ਹੈ। ਵਿਦੇਸ਼ੀ ਸਰਕਾਰਾਂ ਜਾਂ ਉਹਨਾਂ ਦੇ ਮੁਲਾਜ਼ਮਾਂ ਜਾਂ ਮੁਖਬਰਾਂ ਵੱਲੋਂ ਅਮਰੀਕਾ ਵਿੱਚ ਵਸਦੇ ਕਿਸੇ ਵੀ ਇਨਸਾਨ ਨਾਲ ਕੀਤੇ ਜਾ ਰਹੇ ਅੰਤਰਰਾਸ਼ਟਰੀ ਦਬਾਅ ਦੀਆਂ ਕੁਝ ਕਿਸਮਾਂ ਇਹ ਨੇ: ਨਿਗਰਾਨੀ ਰੱਖਣੀ, ਪਿੱਛਾ ਕਰਨਾ, ਤੰਗ ਪਰੇਸ਼ਾਨ ਕਰਨਾ, ਅਗਵਾ ਕਰਨ ਦੀ ਕੋਸ਼ਿਸ਼ ਜਾਂ ਉਸ ਤੇ ਸਰੀਰਕ ਹਮਲਾ ਕਰਨਾ ਅਤੇ ਧਮਕੀਆਂ ਤੇ ਡਰਾਵੇ ਰਾਹੀਂ ਜ਼ਬਰਦਸਤੀ ਕਿਸੇ ਭਾਈਚਾਰੇ ਜਾਂ
ਵਿਅਕਤੀਆਂ ਬਾਰੇ ਜਾਣਕਾਰੀ ਇਕੱਠੀ ਕਰਨ ਦੀ ਕੋਸ਼ਿਸ਼ ਕਰਨੀ, ਕਿਸੇ ਨੂੰ ਉਸ ਦੇ ਮੂਲ ਦੇਸ਼ ਨੂੰ ਮੁੜਨ ਲਈ ਮਜਬੂਰ ਕਰਨਾ ਜਾਂ ਮੂਲ ਦੇਸ਼ ਵਿੱਚ ਵਸਦੇ ਉਸ ਦੇ ਰਿਸ਼ਤੇਦਾਰਾਂ ਨੂੰ ਡਰਾਉਣਾ ਜਾਂ ਹਿਰਾਸਤ ਵਿੱਚ ਲੈਣਾ, ਕਿਸੇ ਦੇ ਕੰਪਿਊਟਰ ਜਾਂ ਫੋਨ ਨੂੰ ਹੈਕ ਕਰਕੇ ਉਸ ਦੀ ਨਿੱਜਤਾ ਤੇ ਹਮਲਾ ਕਰਨਾ ਜਾਂ ਉਸ ਬਾਰੇ ਇੰਟਰਨੈਟ ਤੇ ਕੂੜ ਪ੍ਰਚਾਰ ਕਰਨਾ, ਕਿਸੇ ਦੀਆਂ ਵਿੱਤੀ ਜਾਇਦਾਦਾਂ ਨੂੰ ਜ਼ਬਤ ਕਰਨਾ। ਜੇ ਤੁਹਾਨੂੰ ਲੱਗਦਾ ਹੈ ਕਿ ਤੁਸੀਂ ਅੰਤਰਰਾਸ਼ਟਰੀ ਦਬਾਅ ਦੇ ਸ਼ਿਕਾਰ ਹੋ ਤਾਂ FBI ਨੂੰ ਹੁਣੇ ਕਾਲ ਕਰੋ 1-800-CALL-FBI ਜਾਂ 1-800-225-5324 ਤੇ ਸੰਪਰਕ ਕਰੋ। ਤੇ ਜੇ ਤੁਹਾਡੇ ਲਈ ਅੰਗਰੇਜ਼ੀ ਵਿੱਚ ਗੱਲ ਕਰਨਾ ਮੁਸ਼ਕਲ ਹੈ ਤਾਂ ਤੁਸੀਂ ਪੰਜਾਬੀ ਵਿੱਚ ਗੱਲ ਕਰਨ ਲਈ ਕਹਿ ਸਕਦੇ ਹੋ ਜਾਂ FBI ਦੀ ਵੈਬਸਾਈਟ tips.fbi.gov ਤੇ ਆਪਣੀ ਸ਼ਿਕਾਇਤ ਦਰਜ ਕਰਾਓ। ਹੋਰ ਜਾਣਕਾਰੀ ਲਈ ਦੇਖੋ fbi.gov/TNR। ਜੇਕਰ ਤੁਸੀਂ ਤੁਰੰਤ ਸਰੀਰਕ ਖਤਰੇ ਵਿੱਚ ਹੋ ਤਾਂ 911 ਤੇ ਕਾਲ ਕਰੋ। FBI ਵੱਲੋਂ ਤੁਹਾਡੀ ਰਿਪੋਰਟ ਕਦੀ ਵੀ ਕਿਸੇ ਵਿਦੇਸ਼ੀ ਸਰਕਾਰ ਨਾਲ ਸਾਂਝੀ ਨਹੀਂ ਕੀਤੀ ਜਾਵੇਗੀ। FBI ਦਾ ਮਨੋਰਥ ਅਮਰੀਕਾ ਵਿੱਚ ਵਸਦੇ ਲੋਕਾਂ ਦੀ ਰੱਖਿਆ ਕਰਨਾ ਅਤੇ ਯੂਨਾਈਟਿਡ ਸਟੇਟਸ ਦੇ ਸੰਵਿਧਾਨ ਨੂੰ ਕਾਇਮ ਰੱਖਣਾ ਹੈ। ਵਿਊਅਰਸ ਵੈਲਕਮ ਬੈਕ ਟੂ ਪ੍ਰੋਗਰਾਮ। ਸੋ ਵਿਊਅਰਸ ਗੱਲਬਾਤ ਕਰਨ ਜਾ ਰਹੇ ਹਾਂ ਪ੍ਰਕਾਸ਼ ਸਿੰਘ ਬਾਦਲ ਦੇ ਹਵਾਲੇ ਨਾਲ ਕਿ ਅਕਾਲੀ ਆਗੂ ਪ੍ਰਕਾਸ਼ ਸਿੰਘ ਬਾਦਲ ਨੂੰ ਮਰਿਆ ਲਗਭਗ 1 ਸਾਲ ਪੂਰਾ ਹੋਣ ਵਾਲਾ ਔਰ ਉਸ ਦੀ ਯਾਦ ਵਿੱਚ ਰੱਖੇ ਸਾਲਾਨਾ ਸਮਾਗਮ ਵਿੱਚ ਬਾਦਲ ਨੂੰ ਸ਼ਰਧਾਂਜਲੀ ਦੇਣ ਵਾਲਿਆਂ ਨੇ ਝੂਠ ਦੀਆਂ ਜਿਹੜੀਆਂ ਸਾਰੀਆਂ ਹੱਦਾਂ ਨੇ ਉਹ ਪਾਰ ਕਰ ਲਈਆਂ ਨੇ। ਕਿਸੇ ਨੇ ਉਸ ਨੂੰ ਸਿੱਖਾਂ ਦਾ ਨੈਲਸਨ ਮੰਡੇਲਾ ਕਿਹਾ ਹੈ ਤੇ ਕਿਸੇ ਨੇ ਮਹਾਨ ਦੂਰਦਰਸ਼ੀ ਸਟੇਟਸਮੈਨ। ਪਰ ਹਕੀਕਤ ਵਿੱਚ ਸਿੱਖ ਇਤਿਹਾਸ ਵਿੱਚ ਬਾਦਲ ਦਾ ਨਾਂ ਲਾਹੌਰ ਸਿੱਖ ਦਰਬਾਰ ਦੇ ਡੋਗਰਾ ਭਰਾਵਾਂ ਦੇ ਨਾਲ ਲਿਖਿਆ ਜਾਵੇਗਾ। ਜਿਵੇਂ ਡੋਗਰਿਆਂ ਨੇ ਸਿੱਖ ਰਾਜ ਦਾ ਖਾਤਮਾ ਕਰਨ ਵਿੱਚ ਅਹਿਮ ਭੂਮਿਕਾ ਨਿਭਾਈ ਸੀ, ਸੋ ਉਸੇ ਤਰ੍ਹਾਂ ਹੀ ਪ੍ਰਕਾਸ਼ ਸਿੰਘ ਬਾਦਲ ਨੇ ਸਿੱਖ ਸਿਆਸੀ ਉਮੰਗਾਂ ਦੀ ਨੁਮਾਇੰਦਗੀ ਕਰਨ ਵਾਲੇ ਸ਼੍ਰੋਮਣੀ ਅਕਾਲੀ ਦਲ ਦਾ ਬੇੜਾ ਗਰਕ ਕੀਤਾ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬੜੇ ਰਹਿਣਾ। ਦੇਖਣ ਸੁਣ ਲਿਆ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ। ਜੀ ਰਾਜ ਸਾਹਿਬ ਕੀ ਵਿਚਾਰਾਂ ਨੇ? ਦੇਖੋ, ਮੈਂ ਅੱਗੇ ਵੀ ਸ਼ਾਇਦ ਇੱਕ ਵਾਰ ਜ਼ਿਕਰ ਕੀਤਾ ਸੀ ਕਿ ਕੈਲੀਫੋਰਨੀਆ 'ਚ ਸਾਡੇ ਇੱਕ ਵੀਰ ਨੇ ਜਿਨ੍ਹਾਂ ਬਾਰੇ ਇਹ ਮਸ਼ਹੂਰ ਹੈ ਵੀ ਜਦੋਂ ਕਿਸੇ ਦਾ ਮਈਅਤ ਜਾਂ ਉਸ ਦਾ ਸੰਸਕਾਰ ਹੋਣ ਵਾਲਾ ਹੁੰਦਾ ਹੈ ਤੇ ਉਸ ਵੇਲੇ ਕਹਿੰਦੇ ਨੇ ਜੀ ਉਹਨਾਂ ਵਰਗੀ ਸਪੀਚ ਕੋਈ ਨਹੀਂ ਕਰ ਸਕਦਾ ਔਰ ਕਹਿੰਦੇ ਵੀ ਉਹ ਸਾਰਿਆਂ ਦੇ ਅੱਖਾਂ 'ਚ ਅਥਰੂ ਹੁੰਦੇ ਨੇ ਜਦੋਂ ਉਹ ਬੋਲਦੇ ਨੇ। ਕੁਦਰਤੀ ਮੈਨੂੰ ਉਹ ਮਿਲੇ ਜਦੋਂ ਮੈਂ ਉਹਨਾਂ ਦੀ ਤਾਰੀਫ ਦਾ ਇਹ ਸੁਣਿਆ ਤੇ ਮੈਂ ਉਹਨਾਂ ਨੂੰ ਕਿਹਾ, ਮੈਂ ਕਿਹਾ ਜੀ ਤੁਹਾਡੇ ਬਾਰੇ ਇਹ ਸੁਣਿਆ ਵੀ ਇਹਦੇ 'ਚ ਕੀ ਖਾਸੀਅਤ ਹੁੰਦੀ ਹੈ, ਤੁਸੀਂ ਐਸਾ ਕੀ ਕਹਿੰਦੇ ਹੋ? ਉਹ ਕਹਿੰਦੇ ਡਾਕਟਰ ਸਾਹਿਬ ਸੱਚੀ ਗੱਲ ਇਹ ਹੈ ਵੀ ਜਿਉਂਦੇ ਦੇ ਸਾਹਮਣੇ ਤੁਸੀਂ ਕੁਛ ਕਹੋ ਤੇ ਅਗਲਾ ਤਾਂ ਇਤਰਾਜ਼ ਕਰੇਗਾ ਵੀ ਮੈਂ ਕਦੋਂ ਇਹ ਕਿਹਾ। ਕਹਿੰਦਾ ਜਿਹੜਾ ਪਿਆ ਹੈ ਮਰਿਆ ਉਹਦੇ ਬਾਰੇ ਜੋ ਮਰਜ਼ੀ ਕਹੀ ਜਾਓ ਕਿ ਜੀ ਉਹਨੇ ਮੈਨੂੰ 2 ਦਿਨ ਪਹਿਲੇ ਮਿਲੇ ਸੀ, ਮੈਨੂੰ ਉਹਨਾਂ ਨੇ ਇਹ ਕਿਹਾ, ਹਫ਼ਤਾ ਪਹਿਲਾਂ ਇਹ ਕਿਹਾ, ਪੰਥ ਦਾ ਦਰਦ ਸੀ, ਕਹਿੰਦੇ ਭਾਵੇਂ ਫੁੱਟੀ ਕੋਟੀ ਨਾ ਦਿੱਤੀ ਹੋਏ ਉਹਨੇ ਕਦੇ। ਕਹਿੰਦੇ ਘਰ ਦੇ ਵੀ ਖੁਸ਼ ਹੋ ਜਾਂਦੇ ਨੇ, ਉਹਨੇ ਕਿਹੜਾ ਕਹਿੰਦਾ ਉੱਠ ਕੇ ਕਹਿਣਾ ਕਿ ਵੀ ਮੈਂ ਇਹ ਨਹੀਂ ਸੀ। ਚਲੋ ਇਹ ਤਾਂ ਉਹਦਾ ਲਾਈਟਰ ਵੇਨ ਹੈ, ਪਰ ਮੈਂ ਇਹ ਦੇਖਦਾ ਕਿ ਵੀ ਇੱਕ ਪਾਸੇ ਉਸ ਕਿਸਮ ਦੇ ਖੁਸ਼ਾਮਦੀਆਂ ਦੀ ਫੌਜ ਹੁੰਦੀ ਹੈ ਜਿਹੜੇ ਸਭ ਤੋਂ ਵੱਡੇ ਟਰੇਟਰ ਨੂੰ ਵੀ ਇਹ ਸਾਬਤ ਕਰਨ ਤੇ ਲੱਗੇ ਹੁੰਦੇ ਨੇ ਵੀ ਇਹਦੇ ਵਰਗਾ ਕੋਈ ਜਿਹੜਾ ਪੈਟਰੀਓਟ ਕੋਈ ਨਹੀਂ ਹੋਇਆ। ਸਭ ਤੋਂ ਵੱਡੇ ਬੇਈਮਾਨ ਨੂੰ ਇਹ ਸਾਬਤ ਕਰਨ ਤੇ ਲੱਗੇ ਹੁੰਦੇ ਨੇ ਵੀ ਇਹਦੇ ਵਰਗਾ ਇਮਾਨਦਾਰ ਕੋਈ ਨਹੀਂ। ਔਰ ਸਭ ਤੋਂ ਵੱਡੇ ਕਰਪਟ ਨੂੰ ਜਿਹੜਾ ਹੈ ਉਹ ਇਹ ਸਾਬਤ ਕਰਨ ਤੇ ਲੱਗੇ ਹੁੰਦੇ ਨੇ ਵੀ ਇਹਦਾ ਕਰੈਕਟਰ, ਇੰਟੈਗਰਿਟੀ ਔਰ ਪਿਓਰਿਟੀ ਅਬਵ ਬੋਰਡ ਹੈ। ਔਰ ਉਸ ਤੋਂ ਵੀ ਅੱਗੇ ਇੱਕ ਕਲਾਸ ਫਿਰ ਜੇ ਤੁਸੀਂ ਹਿੰਦੂ ਤਵੀਆਂ ਦੀ ਦੇਖਣੀ ਹੋਏ ਤੇ ਇੱਕ ਸਭ ਤੋਂ ਝੂਠੇ ਨਟੰਕੀ ਮਾਸਟਰ ਮਦਾਰੀ ਨੂੰ ਜਿਉਂਦੇ ਜੀ, ਇਹ ਨਹੀਂ ਵੀ ਉਹਨੂੰ ਹੁਣ ਵਿਸ਼ਨੂੰ ਦਾ ਅਵਤਾਰ ਕਹਿੰਦੇ ਨੇ ਪ੍ਰਤੱਖ ਵਿਸ਼ਨੂੰ ਹੀ ਹੈ ਨਰਿੰਦਰ ਮੋਦੀ। ਹੁਣ ਜਿਸ ਅਸੀਂ ਬੰਦੇ ਦੀ ਗੱਲ ਕਰਨ ਜਾ ਰਹੇ ਹਾਂ ਪ੍ਰਕਾਸ਼ ਸਿੰਘ ਬਾਦਲ, ਔਰ ਬਹੁਤ ਵਾਰ ਜਦੋਂ ਜਿੰਨਾ ਇੱਕ ਇਤਿਹਾਸ ਦੇ ਵਿਦਿਆਰਥੀ ਹੋਣ ਦੇ ਨਾਤੇ ਮੈਂ 5-5.5 ਸਦੀਆਂ ਦੇ ਸਿੱਖ ਇਤਿਹਾਸ ਵੱਲ ਨਜ਼ਰ ਮਾਰਦਾ ਹੈ, ਸਾਡੇ ਕਿੰਨੇ ਜਿਹੜੇ ਨੇ ਜਦੋਂ ਅਸੀਂ ਕੌਮ ਦਾ ਨੁਕਸਾਨ ਕਰਨ ਵਾਲਿਆਂ ਦੀ ਫਰਿਸ਼ਤ ਦੇਖਦੇ ਹਾਂ ਤੇ ਉਹ ਬਹੁਤ ਪਹਿਲਾਂ ਸ਼ੁਰੂ ਹੋ ਜਾਂਦੀ ਹੈ। ਚੰਦੂ ਤੋਂ ਸ਼ੁਰੂ ਹੋ ਜਾਂਦਾ ਕੰਮ, ਗੰਗੂ ਔਰ ਸੁਚਾਨੰਦ ਔਰ ਜੱਸੂ ਔਰ ਲੱਖੂ ਔਰ ਇਹ ਜਿਹੜੇ ਉਸ ਹਿੰਦੂ ਭਾਈਚਾਰੇ 'ਚੋਂ ਸੀ ਔਰ ਜਿਹੜੇ ਰੂਲਰ ਕਲਾਸ 'ਚੋਂ ਸੀ ਉਹਨਾਂ 'ਚ ਜਹਾਂਗੀਰ ਔਰ ਔਰੰਗਜ਼ੇਬ ਔਰ ਫਿਰ ਕੋਈ ਜ਼ਕਰੀਆ ਖਾਨ, ਕੋਈ ਮੱਸਾ ਰੰਗੜ, ਕੋਈ ਮੀਰ ਮੰਨੂ, ਕੋਈ ਉਹਨਾਂ ਦੀ ਕਿੰਨੀ ਫਰਿਸ਼ਤ ਹੈ ਜੀ। ਔਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਜ਼ੁਲਮ ਕਰਨ ਵਾਲੇ ਇਹ ਸਮਝਦੇ ਨੇ ਕਿ ਭਾਈ ਅਸੀਂ ਜੇ ਜ਼ੁਲਮ ਦੇ ਨਾਲ
ਜਿਹੜਾ ਉਹ ਆਵਾਜ਼ ਬੰਦ ਕਰਾ ਸਕਦਾ ਹੈ। ਔਰ ਉਸ ਦਾ ਅਸੀਂ ਸਿੱਖ ਇਤਿਹਾਸ ਦੇ ਵਿੱਚ ਅਮਲ ਦੇਖਦੇ ਹਾਂ ਹਮੇਸ਼ਾ ਹੀ ਕਿ ਮੰਨੂ ਸਾਡੀ ਦਾਤਰੀ ਅਸੀਂ ਮੰਨੂ ਦੇ ਸੋਏ, ਜਿਉਂ ਜਿਉਂ ਮੰਨੂ ਵੱਢਦਾ ਅਸੀਂ ਦੂਣ ਸਵਾਏ ਹੋਏ। ਔਰ ਇਹੀ ਵਰਤਾਰਾ ਅੱਜ ਦੇ ਅਸੀਂ ਕੰਟੈਕਸਟ ਵੀ ਦੇਖਦੇ ਹਾਂ ਕਿ ਜਦੋਂ ਹੁਣ ਹਾਕਮਾਂ ਨੇ ਦੇਖਿਆ ਕਿ ਬਈ 4 ਦਾ ਹੱਕ ਹੈ, ਉਹਨਾਂ ਨੇ ਕਿਵੇਂ ਜਿਹੜਾ ਉਹ ਜ਼ੁਲਮ ਦਾ ਸਹਾਰਾ ਲਿਆ, ਕਿਸ ਹੱਦ ਤੱਕ ਜਾ ਕੇ ਉੱਥੇ ਹੀ ਧਰਤੀ ਤੇ ਨਹੀਂ ਟਰਾਂਸਨੈਸ਼ਨਲ ਰਿਪਰੈਸ਼ਨ ਦੇ ਥੱਲੇ ਬਾਹਰ ਵੀ ਆਪਣੀਆਂ ਜਿਹੜੀਆਂ ਉਹ ਮਜ਼ਲਸ ਬੰਦੂਕਾਂ ਦੇ ਮੂੰਹ ਜਿਹੜੇ ਨੇ ਉਹ ਖਾਲਿਸਤਾਨੀਆਂ ਵੱਲ ਖੋਲੇ ਤੇ ਅੱਜ ਦੁਨੀਆ ਭਰ ਦੇ ਵਿੱਚ ਖਾਲਿਸਤਾਨ ਦੀ ਚਰਚਾ। ਔਰ ਜਿਹੜਾ ਨਹੀਂ ਵੀ ਖਾਲਿਸਤਾਨੀ ਸੀ ਉਹਨੂੰ ਵੀ ਇਹਨਾਂ ਨੇ ਖਾਲਿਸਤਾਨੀ ਬਣਾਇਆ। ਪਰ ਇਹਦੇ ਨਾਲ ਨਾਲ ਅਸੀਂ ਇਹ ਦੇਖਦੇ ਹਾਂ ਵੀ ਜਿਹੜੀ ਉਹਨਾਂ ਨੂੰ ਵੀ ਉੱਥੋਂ ਹਾਕਮਾਂ ਨੂੰ ਲੱਗਦਾ ਹੈ ਵੀ ਜਿਹੜਾ ਪਾਰਟ ਜ਼ਿਆਦਾ ਕਾਰਗਰ ਹੋ ਰਿਹਾ ਉਹ ਤਾਂ ਇਹੀ ਹੈ ਕਿ ਵੀ ਤੁਸੀਂ ਇਹਨਾਂ ਵਿਚਲੇ ਜਿਹੜੇ ਦੋ ਮੂੰਹੇ ਸੱਪ ਨੇ ਉਹਨਾਂ ਨੂੰ ਜਿਹੜਾ ਉਹ ਦਿਓ, ਉਹਨਾਂ ਦੇ ਮੂੰਹ 'ਚ ਚੂਹੇ ਪਾਓ ਜਾਂ ਉਹਨਾਂ ਦੇ ਮੂੰਹ 'ਚ ਡੱਡੂ ਪਾਓ ਔਰ ਉਹਨਾਂ ਦੇ ਜਿਹੜੇ ਢਿੱਡ ਭਰ ਕੇ ਰੱਖੋ ਔਰ ਉਹਨਾਂ ਤੋਂ ਕੰਮ ਲਓ। ਉਹਨਾਂ 'ਚ ਅਸੀਂ ਦੇਖ ਰਹੇ ਹਾਂ, ਅੱਜ ਹੀ ਭਾਈ ਨਰਿੰਦਰ ਸਿੰਘ ਨਾਲ ਵੀ ਮੇਰੀ ਗੱਲ ਹੋ ਰਹੀ ਸੀ, ਮੈਂ ਕਿਹਾ ਜੀ ਇਹਨਾਂ ਨੇ ਬੀਜੇਪੀ ਨੇ ਅੰਮ੍ਰਿਤਸਰ ਪਾਰਲੀਮੈਂਟਰੀ ਸੀਟ ਤੋਂ ਤਾਂ ਤਰਨਜੀਤ ਸਿੰਘ ਸੰਧੂ ਜਿਹੜਾ 10 ਸਾਲ ਇੱਥੇ ਬੈਠਾ ਰਿਹਾ ਡੀਸੀ 'ਚ ਔਰ ਭੇਤੀ ਹੈ ਇਨਸਾਈਡਰ ਸਰ ਤੇਜਾ ਸਿੰਘ ਸਮੁੰਦਰੀ ਦਾ ਪੋਤਾ ਔਰ ਬਿਸ਼ਨ ਸਿੰਘ ਸਮੁੰਦਰੀ ਦਾ ਪੁੱਤਰ, ਉਹ ਐਨ ਬੀਬਾ ਬਟੇਰਾ ਜਿਹਾ ਸ਼ਕਲੋਂ ਉਹ ਬਣ ਕੇ ਉਹ ਇੰਟਰਵਿਊ ਦੇ ਰਿਹਾ ਹੁੰਦਾ। ਬਹੁਤ ਸਾਰਿਆਂ ਨੇ ਪ੍ਰੋ ਪੰਜਾਬ ਨੇ ਕੀਤਾ, ਪੀਟੀਸੀ ਨੇ ਕੀਤਾ, ਦੂਜਾ ਉਹਨੂੰ ਕਿਹਾ ਜਾਂਦਾ ਕਿ ਜੀ ਤੁਸੀਂ ਬੀਜੇਪੀ 'ਚ ਕਿਵੇਂ ਆ ਕੇ ਤੁਹਾਨੂੰ ਚੋਣਾਂ, ਮੈਂ ਤਾਂ ਸੇਵਾ ਕਰਨਾ ਚਾਹੁੰਦਾ ਲੋਕਾਂ ਦੀ, ਉਹ ਜ਼ਰੂਰੀ ਨਹੀਂ ਹੈ। ਉਹਨੇ ਕਿਹਾ ਜੀ ਤੁਹਾਨੂੰ ਬੀਜੇਪੀ, ਮੈਂ ਜੀ ਹਾਂ ਮੋਦੀ ਤੇ ਐਸ ਜੈ ਸ਼ੰਕਰ ਦੇ ਨਾਲ ਕੰਮ ਕੀਤਾ ਹੈ ਔਰ 10 ਸਾਲ 'ਚ ਮੈਨੂੰ ਇਹ ਲੱਗਾ। ਔਰ ਦੂਸਰਾ ਮੈਂ ਤਾਂ ਅੰਮ੍ਰਿਤਸਰ ਦੇ ਲੋਕਾਂ ਦੀ ਇੱਥੇ ਫੈਕਟਰੀਆਂ ਲੱਗ ਜਾਣ, ਇੱਥੇ ਐਗਰੀਕਲਚਰ ਦਾ ਇਹ ਹੋ ਜਾਏ, ਇੱਥੇ ਹੋਟਲ ਬਣ ਜਾਣ ਜਿਹੜੇ ਨੇ, ਹੋਰ ਹਰ ਲੱਖ ਬੰਦਾ ਰੋਜ਼ ਆਉਂਦਾ ਹੈ, 2 ਲੱਖ ਜਿਹੜਾ ਉਹ ਸੰਡੇ ਆਉਂਦਾ ਹੈ ਔਰ ਕੋਈ ਉਹਨੂੰ ਉਹ ਗੁਰੂਆਂ ਦੀ ਲੈਗੇਸੀ ਜਾਂ ਅੰਮ੍ਰਿਤਸਰ, ਮੈਂ ਤਾਂ ਅੰਮ੍ਰਿਤਸਰ ਸ਼ਹਿਰ ਦੇ ਲਈ ਤੇ ਮੈਂ ਤੇ ਇਹ ਤੇ ਮੈਂ ਤੇ ਉਹ, ਤੇ ਮੈਂ ਕਹਿ ਰਿਹਾ ਸੀ, ਮੈਂ ਕਿਹਾ ਆਹ ਨੇ ਜਿਹੜੇ ਅਲਟੀਮੇਟਲੀ ਖਤਰਨਾਕ। ਉਹਨਾਂ ਨੇ ਕਿਹਾ ਜੀ ਪੱਟੂ ਵੀ ਉਹੀ ਬੰਦੇ ਕਿ ਜੀ ਤੇਜਾ ਸਿੰਘ ਸਮੁੰਦਰੀ ਜਿਹੜੇ ਵੱਡੇ 5 ਲੀਡਰ ਜਿਨ੍ਹਾਂ ਨੇ ਗੁਰਦੁਆਰਿਆਂ ਦੀ ਆਜ਼ਾਦੀ ਮਹੰਤਾਂ ਤੋਂ ਕਰਾਈ, ਉਸ ਲਹਿਰ ਦੇ ਬਾਨੀਆਂ 'ਚ ਉਹ ਜੇਲ੍ਹ 'ਚ ਜਿਨ੍ਹਾਂ ਦੀ ਡੈਥ ਹੋਈ ਉਹਦਾ, ਔਰ ਫਿਰ ਬਿਸ਼ਨ ਸਿੰਘ ਸਮੁੰਦਰੀ ਜਿਹੜਾ ਖਾਲਸਾ ਕਾਲਜ ਦਾ ਪ੍ਰਿੰਸੀਪਲ ਔਰ ਗੁਰੂ ਨਾਨਕ ਯੂਨੀਵਰਸਿਟੀ ਦਾ ਪਹਿਲਾ ਵਾਈਸ ਚਾਂਸਲਰ 1969 'ਚ ਗੁਰੂ ਨਾਨਕ ਸਾਹਿਬ ਦੇ 500 ਸਾਲਾ ਪ੍ਰਕਾਸ਼ ਪੁਰਬ ਦੇ ਵੇਲੇ ਯੂਨੀਵਰਸਿਟੀ ਬਣੀ ਔਰ ਇੱਥੇ ਜਿਹਦੇ ਥੱਲੇ ਟਰਾਂਸਨੈਸ਼ਨਲ ਰਿਪਰੈਸ਼ਨ ਕਰਵਾਇਆ ਗਿਆ, ਜਿਹਦੇ ਥੱਲੇ ਕੀ ਹੋਰ ਹੋਇਆ ਹੋਏਗਾ। ਉਹ ਕਹਿੰਦਾ ਮੇਰੇ ਇੰਨੇ ਕੁ ਕਨੈਕਸ਼ਨ ਨੇ, ਮੈਂ ਅਜੇ ਮੈਨੂੰ ਰੋਜ਼ਾਨਾ 5 ਕਾਲਾਂ ਆਉਂਦੀਆਂ ਬਾਹਰੋਂ ਜਿਹੜੇ ਕੰਪਨੀਆਂ ਵਾਲੇ ਕਹਿੰਦੇ ਜੀ ਅਸੀਂ ਇਨਵੈਸਟ ਕਰਨਾ ਚਾਹੁੰਦੇ ਔਰ ਮੈਂ ਤਾਂ ਇੰਨਾ ਕੁਛ ਲੈ ਆਵਾਂਗਾ। ਔਰ ਹੁਣ ਇਹ ਆ ਉਹ ਜਿਹੜਾ ਜਿਸ ਲੈਵਲ ਦੇ ਉੱਤੇ ਉਹਨਾਂ ਨੇ ਕਿਹਾ ਵੀ ਇੱਥੋਂ ਕੱਢੋ ਉਹਨਾਂ ਚੋਂ ਔਰ ਬੀਜੇਪੀ ਉਹਨੂੰ ਜਿਹੜੀ ਹੈ ਫੀਲਡ ਕਰੇਗੀ। ਇਵੇਂ ਈਵਨ ਗੁਰਦਾਸਪੁਰ ਦੇ ਹਵਾਲੇ ਨਾਲ ਫਤਿਹ ਜੰਗ ਸਿੰਘ ਬਾਜਵਾ, ਜਿਹੜਾ ਪ੍ਰਤਾਪ ਸਿੰਘ ਬਾਜਵਾ ਜਿਹੜਾ ਕਾਂਗਰਸ ਦਾ ਲੈਜਿਸਲੇਚਰ ਪਾਰਟੀ ਦਾ ਲੀਡਰ ਆ, ਉਹਦਾ ਭਰਾ ਜਿਹਨੇ ਬੀਜੇਪੀ ਜੁਆਇਨ ਕੀਤੀ ਹੋਈ ਹੈ, ਉਹਨੂੰ ਵੀ ਜਿਹੜੇ 3-4 ਨਾਂ ਉਹਨਾਂ ਦੀ ਫਾਈਨਲ ਕਮੇਟੀ ਨੇ ਭੇਜੇ ਨੇ, ਉਹਦੇ 'ਚ ਉਹਦਾ ਨਾਂ ਵੀ। ਹੁਣ ਇਹ ਤੁਸੀਂ ਅੰਦਾਜ਼ਾ ਲਾਓ ਵੀ ਮਾਝਾ ਜਿਹੜਾ ਹੱਬ ਹੈ ਖਾਲਿਸਤਾਨ ਐਕਟੀਵਿਟੀ ਜਾਂ ਓਵਰਆਲ ਵੀ ਜੇ ਤੁਸੀਂ ਦੇਖੋਗੇ ਵੀ ਜਿੱਥੋਂ ਮੂਵਮੈਂਟ ਦਾ, ਉੱਥੇ ਰਿਪਰੈਜ਼ੈਂਟ ਕਰਨ ਵਾਲੇ ਉਹਨਾਂ ਨੇ 2 ਚਿਹਰੇ ਕਿਵੇਂ ਦੇ ਲੱਭੇ ਨੇ। ਅਜੇ ਗੁਰਦਾਸਪੁਰ ਵਾਲਾ ਤਾਂ ਫਾਈਨਲ, ਇਹ ਤਾਂ ਫਾਈਨਲ ਹੀ ਹੈ। ਹੁਣ ਇਸ ਸਾਰੇ ਕੰਟੈਕਸਟ ਨੂੰ ਤੁਸੀਂ ਦੇਖਦੇ ਹੋ ਔਰ ਇਹਦੇ ਨਾਲ ਨਾਲ ਇੱਕ ਪਾਸੇ ਬੀਜੇਪੀ ਇਸ ਕਿਸਮ ਦੇ ਨੂੰ ਥਰੋ ਕਰ ਰਹੀ ਹੈ ਵੀ ਜਿਹਦੇ ਸਾਹਮਣੇ ਜਿਹੜਾ ਤੁਸੀਂ ਕੀ ਕਹੋਗੇ, ਉੱਥੇ ਨਾਲ ਦੀ ਨਾਲ ਜਿਹੜੀ ਲੈਗੇਸੀ ਪ੍ਰਕਾਸ਼ ਸਿੰਘ ਬਾਦਲ ਦੀ, ਅਕਾਲੀ ਦਲ ਦਾ ਜਾਂ ਸਿੱਖ ਸਿਆਸਤ ਦਾ, ਸਿੱਖ ਪੋਲੀਟੀਕਲ ਐਸਪੀਰੇਸ਼ਨਸ ਦਾ ਬੇੜਾ ਗਰਕ ਕਰਕੇ ਜਿਸ ਅੰਦਾਜ਼ ਦੇ ਵਿੱਚ ਉਹਨੇ ਆਰਐਸਐਸ ਦੀਆਂ ਜੜ੍ਹਾਂ ਪੰਜਾਬ 'ਚ ਲਵਾਈਆਂ, 5 ਵਾਰ ਉਹ ਪੰਜਾਬ ਦਾ ਮੁੱਖ ਮੰਤਰੀ ਰਿਹਾ, ਜਿਵੇਂ ਉਹਨੇ ਪੰਜਾਬ ਦਾ ਬੇੜਾ ਗਰਕ ਤਾਂ ਕੀਤਾ ਹੀ ਕੀਤਾ, ਪਰ ਜਿਹੜਾ ਅਕਾਲੀ ਦਲ ਕਾਮਿਆਂ ਕਿਰਤੀਆਂ ਸਿੱਖ ਕਿਸਾਨਾਂ ਦੀ ਗੁਰਦੁਆਰੇ ਮਹੰਤਾਂ ਤੋਂ ਆਜ਼ਾਦ ਕਰਾਉਣ ਤੋਂ ਲੈ ਕੇ ਜਿਹਦੀ ਲੈਗੇਸੀ 100 ਸਾਲ ਦੀ ਸਭ ਤੋਂ ਪੁਰਾਣੀ ਪੋਲੀਟੀਕਲ ਪਾਰਟੀ ਉਸ ਖਿੱਤੇ ਦੀ, ਉਸ ਦੇ ਨਾਲ ਜੋ ਵਰਤਾਰਾ ਉਹਨੇ ਕੀਤਾ 1996-97 ਤੱਕ ਪਹੁੰਚਦੇ ਆ ਸਿੱਖਾਂ ਦੀ ਪਾਰਟੀ ਤੋਂ ਪੰਜਾਬੀ ਪਾਰਟੀ ਬਣਾਉਣ ਤੱਕ ਦੀ ਲਾਈਨ, ਔਰ ਕਿਵੇਂ ਬੀਜੇਪੀ ਦੇ ਹਿੰਦੂ ਤਵੀਆਂ ਦੇ ਸਾਹਮਣੇ ਉਹ ਸਿੱਖ ਜਿਸ ਅਕਾਲੀ ਦਾ ਮਤਲਬ ਹੀ ਮੋਰਚਾ ਸੀ, ਜਿਸ ਅਕਾਲੀ ਦਾ ਮਤਲਬ ਹੀ
ਜਿਹਦੇ ਮੋਢੇ ਤੇ ਕਸ਼ਹਿਰਾ ਦੇ ਪਰਨਾ ਰੱਖਿਆ ਹੋਇਆ ਹੈ, ਜਿਹੜਾ ਚੈਲੰਜ ਕਰ ਰਿਹਾ ਹੈ, ਉਹਨੂੰ ਇਹ ਕਹਿ ਕੇ ਕਿ ਜੀ ਸਾਡਾ ਤਾਂ ਬੀਜੇਪੀ ਨਾਲ ਪਤੀ ਪਤਨੀ ਦਾ ਰਿਸ਼ਤਾ ਹੈ, ਜੋ ਬੇੜਾ ਗਰਕ ਕੀਤਾ ਹੈ। ਹਾਲਾਂ ਮਰਨ ਲੱਗਿਆ ਡਿਸਗ੍ਰੇਸ ਹੋ ਕੇ ਮਰਿਆ, ਹਾਰਿਆ, ਐਮਐਲਏ ਦੀ ਸੀਟ ਵੀ ਹਾਰਿਆ, ਕਿੱਥੇ ਉਹ ਆਪਣੇ ਆਪ ਨੂੰ ਜਿਹੜਾ ਉਹ ਵੱਡਾ ਸਟੇਟਸਮੈਨ ਸਮਝਣ ਲੱਗ ਗਿਆ ਸੀ। ਲੇਕਿਨ ਜਿਨ੍ਹਾਂ ਨੂੰ ਇਹ ਸੂਟ ਕਰਦਾ ਅਜੇ ਕਿ ਵੀ ਅਜੇ ਪੂਰਾ ਬੇੜਾ ਗਰਕ ਸਿੱਖਾਂ ਦਾ ਨਹੀਂ ਹੋਇਆ, ਮੂਵਮੈਂਟ ਖੜੀ ਹੋਈ, ਉਹ ਭਾਵੇਂ ਕਿਸਾਨ ਮੂਵਮੈਂਟ ਦੇ ਤੌਰ ਤੇ ਹੀ 13 ਮਹੀਨੇ ਰਹੀ, ਉਹਨੇ ਵੀ ਅਕਾਲੀਆਂ ਨੂੰ ਮਾਈਨਸ ਕੀਤਾ। ਪਰ ਇੱਕ ਇਹ ਤੁਸੀਂ ਦੇਖੋ ਕਿ ਜਿਹੜੀ ਬੀਜੇਪੀ ਜਾਂ ਹਿੰਦੂਤਵੀਆਂ ਦੀ ਸਟ੍ਰੈਟਜੀ ਹੈ, ਇਹ ਤੁਹਾਨੂੰ ਚਾਰੋਂ ਪਾਸਿਓਂ ਘੇਰ ਕੇ ਮਾਰਦੀ ਹੈ। ਜੇ ਅਕਾਲੀ ਦਲ ਪੰਜਾਬ ਦੀ ਸਿਆਸਤ ਚੋਂ ਮਾਈਨਸ ਹੁੰਦਾ ਹੈ, ਜਿਹੜਾ ਆਲਮੋਸਟ ਹਾਸ਼ੀਏ ਤੇ ਲੈ ਆਂਦਾ, ਇਸ ਵੇਲੇ ਸਿਰਫ 3 ਐਮਐਲਏ ਨੇ ਉਹਨਾਂ ਦੇ ਪੰਜਾਬ ਅਸੈਂਬਲੀ 'ਚ, ਉਹਨਾਂ ਚੋਂ ਵੀ ਜਿਹੜਾ ਇਹ ਆਲੀ ਹੈ ਲੁਧਿਆਣੇ ਵਾਲਾ, ਉਹ ਉਹਨਾਂ ਦੀ ਗੱਲ ਨਹੀਂ ਮੰਨਦਾ ਹੈ ਸੁਖਬੀਰ ਬਾਦਲ, ਜਾਂ ਉਹਨੇ ਹਾਲਾਂ ਬੰਦੀ ਸਿੰਘਾਂ ਦਾ ਇਸ਼ੂ ਅਸੈਂਬਲੀ ਦੇ ਵਿੱਚ ਚੁੱਕਿਆ। ਤੇ ਜਦੋਂ ਇਸ ਲੈਵਲ ਤੱਕ ਵੀ ਰਿਡਿਊਸ ਹੋ ਗਏ ਨੇ, ਉਦੋਂ ਵੀ ਅਜੇ ਬਾਦਲ ਨੂੰ ਉਹ ਫਰਦਰ ਉਹਦੇ ਨਾਂ ਨੂੰ ਘੜੀਸ ਰਹੇ ਨੇ। ਸੁਖਬੀਰ ਬਾਦਲ ਦਾ ਘੜੀਸ ਹੀ ਰਿਹਾ ਵੀ ਮੈਂ ਆਪਣੇ ਪਿਤਾ ਜੀ ਵਰਗਾ ਨਹੀਂ ਬਣ ਸਕਦਾ, ਨਹੀਂ ਤੂੰ ਤਾਂ ਪਿਤਾ ਜੀ ਤੋਂ ਜੋ ਤੇਰਾ ਹੈ ਸੋ ਹੈ ਹੀ ਆ, ਉਸੇ ਗੱਲ ਕਰਾਂਗੇ। ਹੁਣ ਜਿਹੜਾ ਉਹਨੂੰ ਮਰਿਆ ਤਾਂ ਭਾਵੇਂ ਅਪ੍ਰੈਲ ਦੇ ਮਹੀਨੇ ਜਾਓ, ਪਰ ਇੱਕ ਪਤਾ ਨਹੀਂ ਇਹ ਵੀ ਕੋਈ ਹਿੰਦੂਆਂ ਚੋਂ ਹੀ ਆਈ ਰਸਮ ਹੈ ਕਿ ਬਈ 1 ਮਹੀਨਾ ਪਹਿਲਾਂ ਸਾਲਾਨਾ ਕਰ ਲੈਂਦੇ ਨੇ, 12 ਮਹੀਨੇ ਨਹੀਂ ਪੂਰੇ ਕਰਦੇ, 11ਵੇਂ ਮਹੀਨੇ ਕਰਦੇ ਨੇ। ਸੋ ਜਿਹੜਾ ਪਿਛਲੇ ਕੱਲ ਬਾਦਲ ਦੀ ਸਾਲਾਨਾ ਯਾਦ ਦੇ ਵਿੱਚ ਫੰਕਸ਼ਨ ਉਹਨਾਂ ਦੇ ਪਿੰਡ ਹੋਇਆ, ਜਿਹੜਾ ਉਸ ਦੇ ਵਿੱਚ ਇਹੀ ਨੇ ਵੀ ਅਕਾਲੀਆਂ ਨੇ, ਬੀਜੇਪੀ ਪੰਜਾਬ ਸੁਨੀਲ ਜਾਖੜ ਬੀਜੇਪੀ ਦਾ ਪ੍ਰੈਜ਼ੀਡੈਂਟ, ਉਹ ਵੀ ਆਪਣੀ ਟੀਮ ਦੇ ਨਾਲ ਪਹੁੰਚਿਆ। ਔਰ ਖਾਸ ਤੌਰ ਤੇ ਜਿੱਥੇ ਉਹਨੇ ਬਾਦਲ ਨੇ ਪੰਜਾਬ ਦੇ ਹਿੱਤ ਹਰਿਆਣੇ ਦੇ ਕੋਲ ਵੇਚੇ SYL ਕੈਨਾਲ ਦੀ ਪਹਿਲੀ ਕਿਸ਼ਤ ਬਾਦਲ ਨੇ ਹੀ ਰਿਸੀਵ ਕੀਤੀ ਸੀ, ਓਕੇ ਵੀ ਨਹੀਂ। ਓਮ ਪ੍ਰਕਾਸ਼ ਚਟਾਲਾ ਔਰ ਉਸ ਦਾ ਟੱਬਰ ਜਿਹੜਾ ਉਹ ਵੀ ਸ਼ਰਧਾਂਜਲੀ ਦਾ ਨਾਂ ਥੱਲੇ ਆਏ। ਔਰ ਇਹ ਉਹੀ ਟੱਬਰ ਹੈ ਜਦੋਂ ਪੰਜਾਬ ਚੋਂ ਸ਼੍ਰੋਮਣੀ ਕਮੇਟੀ ਚੋਣਾਂ ਜਾਂ ਦੂਜਿਆਂ ਵੇਲੇ ਸਾਰੇ MLA ਇਕੱਠੇ, ਜਿਹੜੇ ਮੈਂਬਰ ਇਕੱਠੇ ਕਰਕੇ ਜਾਂ ਦੂਜੇ ਉੱਥੇ ਹਰਿਆਣੇ ਦੇ ਵਿੱਚ ਫਾਰਮ ਜਿਹੜਾ ਹੈ ਉੱਥੇ ਲੈ ਕੇ ਇਕੱਠੇ ਹੁੰਦੇ ਸੀ, ਕਿਉਂਕਿ ਸਾਰਾ ਚੌਟਾਲਾ ਪਰਿਵਾਰ ਦੇ ਨਾਲ ਵੀ ਇਹਨਾਂ ਦੀ ਜਿਹੜੀ ਹੈ ਉਹ ਰਲਵੀਂ ਸਾਂਝ ਹੈ ਲੁੱਟ ਖਸੁੱਟ ਦੀ ਵੀ। ਹੋਟਲ ਵੀ ਜਿਹੜਾ ਬਾਦਲ ਦੇ ਮੁੰਡੇ ਨੇ ਬਣਾਇਆ, ਸੁਖ ਬਿਲਾਸ ਕੇ ਪਤਾ ਨਹੀਂ ਕੀ ਨਾਂ ਹੈ ਉਹਦਾ, ਉਹ ਵੀ ਉਸੇ ਹੀ ਹਰਿਆਣੇ ਦੀ ਜਿਹੜੀ ਡੀਲ ਇਹਨਾਂ ਦੀ ਹੋਈ ਉਹਦੇ 'ਚ। ਪਰ ਮੈਂ ਜਦੋਂ ਅਦਰਵਾਈਜ਼ ਸ਼ਾਇਦ ਮੈਂ ਨੋਟਿਸ ਵੀ ਨਾ ਲੈਂਦਾ ਵੀ ਚਲੋ ਖਸਮਾਂ ਨੂੰ ਖਾਏ ਮਗਰੋਂ ਲੱਥਾ ਹੈ, ਪਰ ਜਦੋਂ ਮੈਂ ਇਹ ਦੇਖਿਆ ਕਿ ਵੀ ਇਹ ਸਾਰਾ ਹੁਣ ਇੱਕ ਪਾਸੇ ਤਾਂ ਇਹ ਬਾਦਲ ਜਿਹੜੇ ਨੇ ਡੀਕ ਰਿਹਾ, ਸੁਖਬੀਰ ਬਾਦਲ ਐਂਡ ਕੰਪਨੀ ਵੀ ਦਿੱਲੀੋਂ ਕਾਲ ਆਇਆ ਕਿ ਜੀ ਆ ਤੁਹਾਨੂੰ ਅਸੀਂ ਤਾਂ ਇੰਨੀਆਂ ਸੀਟਾਂ ਸਾਡੀਆਂ 6-7 ਦਾ ਸਮਝੌਤਾ ਹੋ ਗਿਆ ਜੀ, ਇੰਨੀਆਂ ਸਾਡੀਆਂ ਇੰਨੀਆਂ ਤੁਹਾਡੀਆਂ। ਹਾਲਾਂਕਿ ਸੈਂਟਰ ਦਾ ਕੋਈ ਲੀਡਰ ਨਹੀਂ ਆਇਆ, ਪਰ ਸੁਨੀਲ ਜਾਖੜ ਦਾ ਉੱਥੇ ਜਾਣਾ ਔਰ ਇਹਨਾਂ ਦਾ ਇਹਦੇ ਬਾਵਜੂਦ ਕਿੰਨੇ ਜ਼ੁਲਮ ਹੋ ਰਹੇ ਨੇ। ਅੰਮ੍ਰਿਤਪਾਲ ਸਿੰਘ ਦੇ ਮੁੱਦੇ ਤੇ ਵੀ ਉਹਨੂੰ ਧਾਮੀ ਨੂੰ ਅੱਗੇ ਕੀਤਾ ਹੋਇਆ, ਉਹ ਵੀ ਡਰਾਮੇਬਾਜ਼ੀ ਜਾਈ ਜੀ। 5 ਮੈਂਬਰੀ ਕਮੇਟੀ ਬਣਾਤੀ ਅਕਾਲ ਤਖਤ ਨੇ, ਹੁਣ ਇਕੱਠ ਜਿਹੜਾ ਪਤਾ ਨਹੀਂ 19 ਮਾਰਚ ਨੂੰ ਕਿ ਕਦੋਂ ਰੱਖਿਆ, ਉਹ ਸਾਰੇ ਭਾਈ ਸਾਹਿਬ ਜਿਵੇਂ ਕਹਿ ਰਹੇ ਸੀ ਭੈਣਵਿੰਦਰ ਸਿੰਘ, ਮੈਂ ਮੁਰਦਿਆਂ ਦੀ ਕਮੇਟੀ ਆ, ਉਹਨਾਂ 'ਚ ਤਾਂ ਕੋਈ ਜਾਨ ਹੀ ਨਹੀਂ ਹੈ। ਉਧਰੋਂ ਵੀ ਉਹ ਜਿਹੜਾ ਉਹਦੇ ਤੇ ਗੋਂਗੜੂਆਂ ਤੋਂ ਮਿੱਟੀ ਝਾੜ ਰਹੇ ਨੇ। ਹੁਣ ਉਹਦੀ ਐਨਵਰਸਰੀ ਦੇ ਮੌਕੇ ਤੁਸੀਂ ਇਹਨਾਂ ਦੇ ਜਦੋਂ ਦੇਖੋ, ਪਹਿਲਾਂ ਤਾਂ ਸੁਖਬੀਰ ਇਹ ਕਹਿੰਦਾ ਹੈ इट इज इम्पॉसिबल टू बिकम बादल साहब, असंभव, बादल साहब को बन ही नहीं सकता, बट आई एम रेडी टू सैक्रीफाइस एवरीथिंग फॉर कौम एंड पंजाब लाइक हिम। जिवें उन्हें अपना बादल ने सब कुछ सिख कौम और पंजाब ਲਈ ਕੁਰਬਾਨ ਕਰਤਾ, मैं भी तैयार है। ਉਹ ਕਹਿੰਦਾ ਜੋ ਜਿਹੀ ਕੋਕੋ ਹੋ ਜੇ ਕੋਕੋ ਦੇ ਨਿਆਣੇ, ਜੋ ਜਿਹਾ ਉਹਨੇ ਕੁਰਬਾਨ ਕੀਤਾ ਉਹ ਜਿਹਾ ਤੂੰ ਕਰ ਰਿਹਾ, ਉਹ ਨਜ਼ਰ ਹੀ ਆ ਰਿਹਾ। ਢਿੱਡ ਤੇਰਾ ਜਿਹੜਾ ਉਹ ਬਾਹਰ ਨੂੰ ਨਿਕਲ ਕੇ ਜਿਹੜਾ ਉਹ ਚੰਡੀਗੜ੍ਹ ਸੈਕਟਰੀਏਟ ਤੱਕ ਪਹੁੰਚਿਆ ਹੋਇਆ, ਅਜੇ ਤਰਸ ਰਿਹਾ ਵੀ ਚੀਫ ਮਿਨਿਸਟਰ। ਮਾਈ ਫਾਦਰ whom everyone called ਬਾਪੂ ਔਰ ਬਾਦਲ ਸਾਹਿਬ was a nationalist, ਬਿਲਕੁਲ ਹਿੰਦੂ ਰਾਸ਼ਟਰਵਾਦੀ ਸੀ। ਇਹ ਤੂੰ ਸੱਚ ਕਿਹਾ ਕਿ ਹਿੰਦੂ ਰਾਸ਼ਟਰਵਾਦੀ ਸੀ। ਟਰੂ ਡੈਮੋਕਰੈਟ, ਉਹ ਬਿਲਕੁਲ ਡੈਮੋਕਰੈਟ ਸੀ, ਕਿਉਂਕਿ ਬਾਦਲ ਦੇ ਪਿੱਛੇ ਸੁਖਬੀਰ ਬਾਦਲ, ਫਿਰ ਹਰਸਿਮਰਤ ਬਾਦਲ, ਫਿਰ ਮਜੀਠੀਆ, ਹੁਣ ਅੱਗੋਂ ਕੌਣ, ਜਿਹੜਾ ਉਹ ਇਹੀ ਡੈਮੋਕ੍ਰੇਸੀ ਹੁੰਦੀ ਹੈ ਕਿ ਵੀ ਅੰਨੀ ਵੰਡੇ ਸੀਰਨੀ ਮੁੜ ਘਰਦਿਆਂ ਨੂੰ। ਡੈਮੋਕ੍ਰੇਸੀ ਹੋਰ ਕੀ ਹੈ ਵੀ ਬਾਦਲ ਔਰ ਮਜੀਠੀਆ ਕਲੈਨ ਦੀ ਫੀਫਡਮ ਬਣਾ ਦਿੱਤਾ। ਇਹੀ ਹੈ ਜਿਹੜੀ ਡੈਮੋਕ੍ਰੇਸੀ। ਔਰ ਐਂਡ ਸੈਕੂਲਰ ਅਪਰੋਚ, ਬਿਲਕੁਲ ਸਿੱਖੀ ਦੀਆਂ ਜੜ੍ਹਾਂ 'ਚ ਤੇਲ, ਸਿੱਖੀ ਦੀਆਂ ਵੈਲਿਊਜ਼ ਖਤਮ। ਅਕਾਲੀ ਦਲ ਦਾ ਸਿੱਖ ਰਾਜਸੀ ਉਮੰਗਾਂ ਲਈ ਲੜਨਾ ਖਤਮ। ਔਰ ਉਹ ਕਹਿ ਰਿਹਾ ਵੀ ਮੇਰਾ ਬਾਪੂ ਜਿਹੜਾ
ਉਹਨੇ ਜਿਹੜਾ ਨੈਸ਼ਨਲਿਸਟ, ਟਰੂ ਡੈਮੋਕ੍ਰੈਟ ਐਂਡ ਸੈਕੂਲਰ, ਫਿਰ ਉਹਨੇ ਕਿਹਾ ਕਿ ਬਈ ਇਹ ਜਿਹੜਾ ਉਹਨੂੰ ਇੰਨਾ ਰਿਸਪੈਕਟੇਬਲ ਉਹ ਬਣ ਗਿਆ ਕਿ ਈਵਨ ਉਹਦੇ ਓਪੋਨੈਂਟ ਵੀ ਉਹਦੇ ਤੇ ਪ੍ਰੇਜ਼ਸ ਛਿੜਕ ਰਹੇ ਨੇ, ਤਾਂ ਹੀ ਐਮਐਲਏ ਦੀ ਸੀਟ ਵੀ ਆ ਰਿਹਾ। ਬਾਦਲ ਹਲਕੇ ਦੇ ਲੋਕਾਂ ਨੂੰ ਵੀ ਸਮਝ ਆ ਗਈ ਵੀ ਇਹਦਾ ਕੀ ਰੋਲ ਹੈ। ਹੁਣ ਜਿਹੜਾ ਇਸ ਦੇ ਉੱਤੇ ਜਾਖੜ, ਉਹਨੇ ਕਿਹਾ ਜੀ ਮੇਰੇ ਤਾਂ ਮੈਂਟਰ ਹੀ ਉਹ ਹੈ ਬਾਦਲ। ਮੈਨੂੰ ਉਹਨਾਂ ਨੇ, ਜਾਖੜ ਸੈਡ ਬਾਦਲ ਸਾਹਿਬ ਵਾਸ ਮਾਈ ਪੋਲੀਟੀਕਲ ਮੈਂਟਰ। ਵਿਕਾਸ ਪੁਰਸ਼ ਸੀ ਉਹ, ਵਿਕਾਸ ਪੰਜਾਬ ਦਾ ਦੇਖ ਲਓ, 5 ਵਾਰ ਚੀਫ ਮਿਨਿਸਟਰ ਰਹੇ ਨੇ ਜਿਹੜਾ ਕੀਤਾ। ਔਰ ਇਹ ਜਿਹੜਾ ਉਹਨੇ ਕਿਹਾ ਜੀ ਅਸੀਂ, ਮੈਂ ਤਾਂ ਪਲਾਨਿੰਗ ਕਮਿਸ਼ਨ ਦੇ ਕੋਲ ਵੀ ਗਿਆ ਸੀ ਜਦੋਂ ਵਾਟਰ ਲੌਗਿੰਗ ਦਾ ਇਸ਼ੂ ਆਇਆ। ਔਰ ਇਹ ਜਿਹੜੇ ਨੇ ਬੀਜੇਪੀ ਦੇ ਨਾਲ ਉਹਨਾਂ ਨੇ ਇਸੇ ਲਈ ਸਾਂਝ ਪਾਈ, ਉਹਨਾਂ ਨੂੰ ਪਤਾ ਸੀ ਵੀ ਹੁਣ ਜਾਖੜ ਜਿਹੜਾ, ਜਿਹਦਾ ਪਿਓ ਸੁਨੀਲ ਜਾਖੜ ਸਪੀਕਰ ਇੰਡੀਅਨ ਪਾਰਲੀਮੈਂਟ ਦਾ, ਮਿਨਿਸਟਰ ਐਗਰੀਕਲਚਰ ਮਿਨਿਸਟਰ, ਔਰ ਇਹ ਸੁਨੀਲ ਜਾਖੜ ਦਾ ਪਿਓ बलराम जाखड़, जिदा ये बयान और रैकेट कि अगर भारत की एकता अखंडता के लिए 2 करोड़ सिखों को भी मारना पड़ा तो हम इससे हिचकिचाएंगे नहीं। देखो उदा मुंडा कांग्रेसी, कांग्रेस का MP का कैंडीडेट भी रहा, गुरदासपुर तो हारिया, कांग्रेस का प्रेजिडेंट भी रहा अमरिंदर सिंह चीफ मिनिस्टर, ਹੁਣ ਉਹ ਬੀਜੇਪੀ ਦਾ ਬਣਿਆ। ਔਰ ਤਾਰੀਫ ਦੇਖੋ ਜੀ ਬਾਦਲ ਸਾਹਿਬ ਨੇ ਤਾਂ, ਇਹ ਹੈ ਜਿਹੜਾ ਤੁਸੀਂ ਇਹਨਾਂ ਦਾ ਦੋ ਮੂੰਹੇ ਸੱਪ ਕਹਿੰਦੇ ਹੋ, ਇਹ ਸਾਰਿਆਂ ਦੀ ਨਸਲ ਅਲਟੀਮੇਟਲੀ ਉਹੀ ਹੈ। ਉਹਨੇ, ਕਿਉਂਕਿ ਉਹਨਾਂ ਨੇ ਇਹ ਕਹਿਣਾ ਅੱਗੋਂ ਜੋ ਅਲਾਇੰਸ ਇਹਨਾਂ ਦੇ ਨਾਲ ਕਰਨਾ। ਹੁਣ ਜਿਹੜਾ ਓਮ ਪ੍ਰਕਾਸ਼ ਚੌਟਾਲਾ ਜਿਹੜਾ ਹਰਿਆਣੇ ਤੋਂ ਖਾਸ ਤੌਰ ਤੇ ਆਇਆ, ਕਹਿੰਦਾ ਵੀ ਹੈਵ ਪਰਸਨਲ ਰਿਲੇਸ਼ਨਸ਼ਿਪ ਵਿਦ ਦਾ ਬਾਦਲ ਫੈਮਿਲੀ। ਹਾਂ, ਤੁਹਾਡੀ ਚੋਰੀ ਚਕਾਰੀ ਤੁਸੀਂ, ਤੁਹਾਡੇ ਟੱਬਰ ਨੇ ਰਲ ਕੇ ਹਰਿਆਣੇ ਨੂੰ ਲੁੱਟਿਆ, ਇਹਨਾਂ ਨੇ ਪੰਜਾਬ ਨੂੰ, ਸਿੱਖਾਂ ਨੂੰ, ਸ਼੍ਰੋਮਣੀ ਕਮੇਟੀ ਨੂੰ ਲੁੱਟਿਆ। ਹੀ ਵਾਜ਼ ਅ ਬ੍ਰੇਵ ਮੈਨ ਹੂ ਫੌਟ ਵੈਮੈਂਟਲੀ ਫਾਰ ਦਾ ਫਾਰਮਰਸ। ਬਿਲਕੁਲ, ਤਾਂ ਹੀ ਫਾਰਮਰਸ ਨੇ ਉਹਨੂੰ ਜਿਤਾਇਆ ਚੰਗੀ ਤਰ੍ਹਾਂ ਜੀ। ਔਰ 29 ਖੇਤੀ ਕਾਨੂੰਨਾਂ ਦੀ ਸਭ ਤੋਂ ਜ਼ਿਆਦਾ ਹਮਾਇਤ ਬਾਦਲ ਨੇ ਔਰ ਹਰਸਿਮਰਤ ਬਾਦਲ ਔਰ ਇਹਨਾਂ ਨੇ ਕੀਤੀ ਸੀ। ਜਦੋਂ ਜੁੱਤੀਆਂ ਪਈਆਂ ਉਦੋਂ ਉੱਥੋਂ ਬੀਜੇਪੀ ਨਾਲ ਦੀ ਮਿਨਿਸਟਰੀ ਚੋਂ ਨਿਕਲੇ ਔਰ ਤੋੜ ਵਿਛੋੜ ਹੋਇਆ। ਹੁਣ ਇਸ ਦੇ ਥੱਲੇ ਓਮ ਪ੍ਰਕਾਸ਼ ਚੌਟਾਲਾ, ਇਹ ਫਿਰ ਜਿਹੜਾ ਉਹਨਾਂ ਦਾ ਅੱਗੋਂ ਇਸ ਵੇਲੇ ਡਿਪਟੀ ਚੀਫ ਮਿਨਿਸਟਰ ਹੈ ਮਨੋਹਰ ਲਾਲ ਖੱਟੜ ਦੇ ਥੱਲੇ ਇਹਨਾਂ ਦਾ ਹੀ ਚੌਟਾਲਿਆਂ ਦਾ ਭਰਾ ਹਰਿਆਣਾ ਡਿਪਟੀ ਚੀਫ ਮਿਨਿਸਟਰ ਦੁਸ਼ਯੰਤ ਚੌਟਾਲਾ ਕਾਲਡ ਬਾਦਲ ਐਜ਼ ਨੈਲਸਨ ਮੰਡੇਲਾ ਆਫ ਪੰਜਾਬ ਪੋਲੀਟਿਕਸ। ਇਹ ਹੈ ਕਿ ਭਾਈ ਉਹ ਮੁਰਦੇ ਨੂੰ ਤੁਸੀਂ ਇਹ ਕਹੋ ਕਿ ਜੀ ਬਈ ਇਸ ਤੋਂ ਤਾਂ ਵੱਧ ਕੇ ਕਿਸੇ ਦੇ ਕੋਲ ਖੁਦਾ ਪਿਆਰ ਹੈ ਹੀ ਨਹੀਂ ਸੀ। ਮੈਂ ਜਦੋਂ ਇਹ ਦੇਖਿਆ ਮੈਨੂੰ ਲੱਗਾ ਵੀ ਨਹੀਂ, ਇਹ ਸੁੱਕਾ ਨਹੀਂ ਜਾਣਾ ਚਾਹੀਦਾ। ਔਰ ਇਸ ਚੋਂ ਹੁਣ ਰੋਲ ਕੀ ਹੈ ਬਾਦਲ ਦਾ, ਇਤਿਹਾਸ ਨੂੰ ਕਿਵੇਂ ਦੇਖੇਗਾ? ਉਹ 3 ਡੋਗਰੇ ਭਰਾ, ਧਿਆਨ ਸਿੰਘ, ਗੁਲਾਬ ਸਿੰਘ, ਸੁਚੇਤ ਸਿੰਘ, ਭੁੱਖੇ ਮਰਦੇ ਜੰਮੂ ਦੇ ਡੋਗਰੇ, ਜਿਹੜੇ ਆ ਕੇ ਜਿਹੜੇ ਨੇ ਭਰਤੀ ਹੁੰਦੇ ਨੇ ਦਰਬਾਨ ਤੋਂ ਪਹੁੰਚਦੇ ਧਿਆਨ ਸਿੰਘ ਜਿਹੜਾ ਉਹ ਪ੍ਰਾਈਮ ਮਿਨਿਸਟਰ ਬਣ ਜਾਂਦਾ ਰਣਜੀਤ ਸਿੰਘ ਦਾ, ਸੋਹਾਂ ਵੀ ਖਾਂਦਾ ਉਹਦੇ ਜਿਉਂਦੇ ਜੀ ਵੀ ਮੈਂ ਲਾਇਲ ਰਵਾਂਗਾ ਖਾਲਸਾ ਰਾਜ ਨਾਲ। ਕਿਵੇਂ ਇਹਨਾਂ ਡੋਗਰਿਆਂ ਨੇ ਜਿਹੜਾ ਉਹ ਫਿਰ ਸਿੱਖ ਰਾਜ ਦੀਆਂ ਜੜ੍ਹਾਂ 'ਚ ਤੇਲ ਦਿੱਤਾ। ਗੁਲਾਬ ਸਿੰਘ ਦਾ ਕੀ ਰੋਲ ਹੈ ਜਿਹਦੀ ਲੈਗੇਸੀ ਦੇ ਥੱਲੇ ਜੰਮੂ ਕਸ਼ਮੀਰ ਦਾ ਅੱਜ ਵੀ ਜਦੋਂ ਅਸੀਂ ਮੰਦਹਾਲੀ ਦੇਖਦੇ ਹਾਂ ਤਾਂ ਪਹਿਲਾਂ ਉਹਨਾਂ ਨੇ ਸਿੱਖ ਰਾਜ ਨਾਲ ਗਦਾਰੀ ਕੀਤੀ, ਜਿਹਦਾ ਇਨਾਮ ਜੰਮੂ ਕਸ਼ਮੀਰ ਦੀ ਰਿਆਸਤ ਦੇ ਰੂਪ ਦੇ ਵਿੱਚ ਅੰਗਰੇਜ਼ਾਂ ਨੇ ਦਿੱਤਾ ਹੈ। ਔਰ ਉਸ ਹੱਦ ਤੱਕ ਇਹਨਾਂ ਦੀ ਤਿੰਨੋਂ ਹੀ ਡੋਗਰਾ ਭਰਾਵਾਂ ਦੀ ਗਦਾਰੀ ਸੀ ਕਿ ਜਦੋਂ ਗਦਾਰ ਲਫ਼ਜ਼ ਕਿਹਾ ਜਾਂਦਾ ਤਾਂ ਹੁਣ ਗਦਾਰ ਕਹਿਣ ਦੇ ਇਹੀ ਕਾਫੀ ਹੁੰਦਾ ਵੀ ਡੋਗਰਾ ਹੈ। ਔਰ ਮੈਂ ਅਕਸਰ ਇਹਨੂੰ ਕਨਕਲੂਡ ਕਰਾਂ ਕਿ ਭਾਈ ਇਕੱਲਾ ਇਹੀ ਨਹੀਂ ਕਿ ਬਾਦਲ ਟੱਬਰ ਨੇ ਡੋਗਰਿਆਂ ਦਾ ਰੋਲ ਅਦਾ ਕੀਤਾ, ਇਹਨਾਂ ਨੇ ਉਹ ਡੋਗਰਿਆਂ ਦਾ ਇਸ ਕਿਸਮ ਦਾ ਜਿਹੜਾ ਛਜਰਾ ਬਣਾ ਦਿੱਤਾ ਉੱਤੋਂ ਥੱਲੇ ਤੱਕ ਕਿ ਪਿਆਰਾ ਸਿੰਘ ਨਿਰਛਲ ਜਿਹੜੇ ਪੰਜਾਬੀ ਕਵੀ, ਉਹਨਾਂ ਨੇ ਕਿਹਾ ਕਿ ਭਾਈ 1 ਨਹੀਂ 2 ਨਹੀਂ 4 ਡੋਗਰੇ, ਕੌਮ ਵਿੱਚ ਕਈ ਨੇ ਹਜ਼ਾਰ ਡੋਗਰੇ, ਹਰ ਵੱਡੇ ਡੋਗਰੇ ਦਾ ਨਿੱਕਾ ਡੋਗਰਾ, ਹਰ ਨਿੱਕੇ ਡੋਗਰੇ ਦੇ ਕਈ ਯਾਰ ਡੋਗਰੇ। ਇਹ ਜਿਹੜਾ ਡੋਗਰਾ ਪੰਥ ਲਿਆ ਕੇ ਵਿੱਚ ਸਿੱਖਾਂ ਦੇ ਬਾੜਿਆ, ਇਸ ਦਾ ਜੇ ਪੈਟਰੀਆਰਕ ਹੈ ਕੋਈ, ਇਹਦਾ ਨੈਲਸਨ ਮੰਡੇਲਾ ਹੈ ਡੋਗਰਿਆਂ ਦਾ ਕੋਈ, ਤੇ ਉਹ ਪ੍ਰਕਾਸ਼ ਬਾਦਲ ਹੈ, ਹੋਰ ਕੋਈ ਨਹੀਂ ਹੈ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ। ਸਾਥ ਨੇ ਬ੍ਰੇਕ ਵਿਊਅਰਸ ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ। ਕੈਲੀਫੋਰਨੀਆ ਵਿਖੇ ਖਾਲਿਸਤਾਨ ਰੈਫਰੈਂਡਮ ਦੇ ਦੂਜੇ ਪੜਾਅ ਦੀਆਂ ਵੋਟਾਂ ਸ਼ਹੀਦ ਜਥੇਦਾਰ ਗੁਰਦੇਵ ਸਿੰਘ ਕੌਂਕੇ ਨੂੰ ਸਮਰਪਿਤ 31 ਮਾਰਚ ਦਿਨ ਐਤਵਾਰ ਨੂੰ
ਕੈਲੀਫੋਰਨੀਆ ਸਟੇਟ ਕੈਪੀਟਲ ਸੈਕਰਾਮੈਂਟੋ ਵਿਖੇ ਸਵੇਰੇ 9 ਵਜੇ ਤੋਂ ਲੈ ਕੇ ਸ਼ਾਮ ਦੇ 5 ਵਜੇ ਤੱਕ ਪੈਣਗੀਆਂ। ਸ਼ਹੀਦ ਜਥੇਦਾਰ ਕੌਂਕੇ ਨੂੰ ਕੌਮੀ ਸ਼ਹੀਦ ਐਲਾਨਣ ਦੇ ਲਈ ਸਟੇਟ ਕੈਪੀਟਲ ਦੇ ਉੱਤੇ 29 ਮਾਰਚ ਨੂੰ ਅਖੰਡ ਪਾਠ ਸਾਹਿਬ ਰੱਖੇ ਜਾਣਗੇ, ਜਿਨ੍ਹਾਂ ਦੇ ਭੋਗ ਵੋਟਾਂ ਵਾਲੇ ਦਿਨ 31 ਮਾਰਚ ਨੂੰ ਸਵੇਰੇ 7 ਵਜੇ ਸਟੇਟ ਕੈਪੀਟਲ ਤੇ ਹੀ ਪਾਏ ਜਾਣਗੇ। ਹੋਰ ਜਾਣਕਾਰੀ ਲਈ ਸੰਪਰਕ ਕਰੋ 669 222 0946 ਜਾਂ 669 222 0306। ਦਰਸ਼ਕੋ, ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਸੋ ਵੀਅਰਸ ਐਂਡ ਵੈਲ ਸੈਕਸ਼ਨ ਵਿੱਚ ਆਪਾਂ ਪਹੁੰਚ ਚੁੱਕੇ ਹਾਂ। ਉਸ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਭਾਰਤ ਦੇ ਗੁਆਂਢੀ ਮੁਲਕ ਮਾਲਦੀਵਜ਼ ਨੇ ਭਾਰਤ ਦੇ ਮੂੰਹ ਤੇ ਇੱਕ ਹੋਰ ਕਰਾਰੀ ਚਪੀੜ ਮਾਰੀ ਹੈ। ਮੀਡੀਆ ਰਿਪੋਰਟਾਂ ਅਨੁਸਾਰ ਮਾਲਦੀਵਜ਼ ਨੇ ਆਪਣੇ ਸਮੁੰਦਰਾਂ ਦੀ ਹਿਫਾਜ਼ਤ ਤੇ ਨਿਰੀਖਣ ਕਰਨ ਲਈ ਟਰਕੀ ਤੋਂ ਡਰੋਨਸ ਜਿਹੜੇ ਨੇ ਉਹ ਖਰੀਦੇ ਨੇ ਔਰ ਪ੍ਰੈਜ਼ੀਡੈਂਟ ਬਣਨ ਤੋਂ ਬਾਅਦ ਮਾਲਦੀਵਜ਼ ਦੇ ਪ੍ਰੈਜ਼ੀਡੈਂਟ ਮੁਹੰਮਦ ਮੁਜ਼ਲੂ ਨੇ ਆਪਣਾ ਪਹਿਲਾ ਦੌਰਾ ਜਿਹੜਾ ਹੈ ਉਹ ਟਰਕੀ 'ਚ ਹੀ ਕੀਤਾ ਸੀ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਔਰ ਨਾਲ ਹੀ ਜਿਹੜੇ ਤੁਹਾਡੇ ਲਾਈਵ ਮੈਸੇਜ ਨੇ ਉਹ ਵੀ ਐਂਟਰਟੇਨ ਕਰਾਂਗੇ ਔਰ ਗੁਰਬਾਣੀ ਵਿਚਾਰ ਵੀ ਤੁਹਾਡੇ ਨਾਲ ਸਾਂਝੇ ਕਰਾਂਗੇ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬੜੇ ਰਹਿਣਾ ਦੇਖਣ ਸੁਣਨ ਲਈ ਐਂਡ ਲਿਖਣ ਲਈ। ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਰਾਜ ਸਾਹਿਬ ਕੀ ਵਿਚਾਰ ਨੇ? ਦੇਖੋ, ਭਾਰਤ ਦੇ ਮੂੰਹ ਤੇ ਚਪੇੜ ਤਾਂ ਨੇਪਾਲ ਨੇ ਵੀ ਮਾਰੀ, ਭੂਟਾਨ ਨੇ ਵੀ ਮਾਰੀ, ਲੇਕਿਨ ਜਿੰਨੀ ਤੇਜ਼ੀ ਨਾਲ ਇੱਕ ਤੋਂ ਬਾਅਦ ਇੱਕ ਚਪੇੜ ਮਾਲਦੀਵਸ ਦਾ ਜੇ ਨਵਾਂ ਬਣਿਆ ਪ੍ਰੈਜ਼ੀਡੈਂਟ ਮੁਹੰਮਦ ਮੁਜ਼ਜ਼ੂ ਮਾਰ ਰਿਹਾ, ਹੁਣ ਤਾਂ ਮੂੰਹ ਲਾਲ ਕਰਤਾ ਹੈ। ਜਦੋਂ ਤੁਸੀਂ ਦੇਖੋ ਵੀ ਬਿਲਕੁਲ ਜਿਹੜਾ ਉਹ ਚਾਰ ਚਫੇਰਿਓਂ ਚਪੇੜਾਂ ਦਾ ਮੀਂਹ ਵਰਾਇਆ ਹੋਇਆ। ਹੁਣ ਜ਼ਾਹਰ ਹੈ ਵੀ ਪਹਿਲਾਂ ਤਾਂ ਉਹਨੇ ਕੱਢੇ ਸਾਰੇ ਇੰਡੀਆ ਦੇ ਜਿਹੜੇ ਸੋ ਕਾਲਡ ਉਹਨਾਂ ਦੇ ਜੀ ਅਸੀਂ ਆਪਰੇਟ ਕਰ ਰਹੇ ਹਾਂ, ਅਸੀਂ ਜਹਾਜ਼ ਆਪਰੇਟ ਕਰ ਰਹੇ ਹਾਂ, ਅਸੀਂ ਫਲਾਣੀ ਮਸ਼ੀਨਰੀ। ਫਿਰ ਇੰਡੀਆ ਨੇ ਕਿਹਾ ਜੀ ਨਹੀਂ ਚਲੋ ਅਸੀਂ ਫੌਜੀ ਕੱਢ ਲੈਂਦੇ ਹਾਂ, ਸਿਵਿਲੀਅਨ। ਉਹਨਾਂ ਨੇ ਕਿਹਾ ਸਿਵਿਲੀਅਨ ਵੀ ਤੁਹਾਡੇ ਜਿਹੜੇ ਨੇ ਇਹ ਫੌਜੀ ਨੇ ਜਿਹੜੇ ਸਿਵਿਲੀਅਨ ਕੱਪੜਿਆਂ 'ਚ ਆਏ ਨੇ, ਸਿਵਿਲੀਅਨ ਔਰ ਨੋ ਸਿਵਿਲੀਅਨ ਆਲ ਆਊਟ। ਫਿਰ ਜਿਹੜੇ ਸਮਝੌਤੇ ਸਰਵੇਲੈਂਸ ਦੇ ਔਰ ਟੁਗੈਦਰ ਦੇ ਪਿਛਲੇ ਰਜੀਮ ਨੇ ਮਾਲਦੀਵਜ਼ ਨੇ ਉਹ ਕੈਂਸਲ ਕੀਤੇ ਔਰ ਬਣਦੇ ਹੀ ਪ੍ਰੈਜ਼ੀਡੈਂਟ ਮਾਲਦੀਵਜ਼ ਦਾ ਮਿਸਟਰ ਮੁਅੱਜ਼ਜ਼ੂ ਮੁਹੰਮਦ ਮੁਅੱਜ਼ਜ਼ੂ ਸਭ ਤੋਂ ਪਹਿਲਾਂ ਟਰਕੀ ਦੇ ਦੌਰੇ ਤੇ ਗਿਆ, ਫਿਰ ਚਾਈਨਾ ਗਿਆ, ਫਿਰ ਇੰਡੀਆ ਵੀ ਹੋ ਕੇ ਗਿਆ। ਹੁਣ ਜਦੋਂ ਅੱਜ ਜਿਹੜੀ ਮੇਨ ਖਬਰ ਇਹਨਾਂ ਦੇ ਸਾਰੇ ਮੀਡੀਆ 'ਚ ਹੀ ਹੈ, ਮਾਲਦੀਵਜ਼ ਪਰਚੇਜ਼ਸ ਡਰੋਨਸ ਫਰੋਮ ਟਰਕੀ to patrol country's vast maritime area, or the surveillance drones from Turkish company Baykar TB2 drones were delivered on March 3rd, report said. ਇਹਦਾ ਮਤਲਬ ਹੈ ਵੀ ਜਦੋਂ ਟਰਕੀ ਗਿਆ ਹੀ ਹੈ ਉਦੋਂ ਹੀ ਉਹਨੇ ਉੱਥੇ ਉਹਦਾ ਸੌਦਾ ਕੀਤਾ ਔਰ ਉਸ ਦੇ ਵਿੱਚ ਉਹਨਾਂ ਨੇ ਕਿਹਾ ਕਿ ਵੀ ਇਹ ਡਰੋਨ ਬੇਸ ਪਹਿਲਾਂ ਇੱਕ ਨੂਨੂ ਏਟੋਲ ਮਾਰਫਰੂ ਇਹ ਜਿਹੜਾ ਹੈ ਉੱਥੇ ਉਹਨਾਂ ਨੇ ਐਸਟੈਬਲਿਸ਼ ਕੀਤਾ ਔਰ ਟਰਕੀ ਦੇ ਡਰੋਨ ਜਿਹੜੇ ਨੇ ਆਲਰੇਡੀ ਉਹਨਾਂ ਨੇ ਮਾਲਦੀਵਸ ਦੀਆਂ ਜਿਹੜੀਆਂ ਓਸ਼ਨ ਟੈਰੀਟਰੀਜ਼ ਨੇ ਉਹਨਾਂ ਦਾ ਟੂਰ, ਉਹਨਾਂ ਨੇ ਡਰੋਨਸ ਦਾ ਸਰਵੇਲੈਂਸ ਹੀ ਹੁੰਦਾ ਨੇ, ਹੋਰ ਤਾਂ ਕੀ ਹੈ। ਔਰ ਇਹ ਪਹਿਲੀ ਕੰਟਰੀ ਜਿੱਥੇ ਉਹਨੇ ਵਿਜ਼ਿਟ ਵੀ ਕੀਤਾ ਔਰ ਇਹ ਮਿਲਟਰੀ ਡਰੋਨ ਉਹਨਾਂ ਦੀ ਕੀਮਤ ਵਗੈਰਾ ਦਾ ਤਾਂ ਨਹੀਂ ਪਤਾ ਕਿੰਨਾ ਕੀ ਹੋਇਆ, ਪਰ ਇਹ ਉਹਨੇ ਕਿਹਾ ਕਿ ਭਾਈ ਇਹ ਅਸੀਂ ਜਿਹੜਾ ਇੰਡੀਕੇਟਡ ਦੈਟ ਗਵਰਨਮੈਂਟ ਵਾਸ ਲੁਕਿੰਗ ਟੂ ਐਕਵਾਇਰ ਸਰਵੇਲੈਂਸ ਡਰੋਨਸ ਔਰ ਇਹ ਐਕਸਕਲੂਸਿਵ ਇਕਨੋਮਿਕ ਜ਼ੋਨ ਜਿਹੜਾ 24/7 ਉਹਦੀ ਮੋਨੀਟਰਿੰਗ ਕਰਨਗੇ ਔਰ ਇਸ ਦੇ ਉੱਤੇ ਜਿਹੜਾ ਇਹ ਬੜੀ ਵੱਡੀ ਖਬਰ ਹੈ ਕਿਉਂਕਿ ਉਹਨੇ ਈਵਨ ਐਜ਼ ਏ ਪ੍ਰੈਜ਼ੀਡੈਂਟ ਉਹ ਪਾਵਰਸ ਵੀ ਲੈ ਲਈਆਂ ਜਿਹਦੇ ਥੱਲੇ ਇੰਪੋਰਟ ਡਿਊਟੀਜ਼ ਨੂੰ ਉਹ ਵੇਵ ਕਰ ਸਕਦਾ। ਸੋ ਆਲਰੇਡੀ ਇਹ ਜਿਹੜੇ ਡਰੋਨਸ ਨੇ ਇਹ ਇੰਪੋਰਟ ਡਿਊਟੀ ਨੂੰ ਵੀ ਕਰਕੇ ਹੀ ਲੈ ਹੋਣਗੇ। ਸੋ ਇਹ ਆਪਣੇ ਆਪ ਦੇ ਵਿੱਚ ਕਿਉਂਕਿ ਮਾਲਦੀਵਸ ਦੀ ਸਿਚੁਏਸ਼ਨ ਜਿਹੜੀ ਹੈ ਉਹ ਬੜੀ ਕ੍ਰੂਸ਼ਲ ਹੈ। ਜਦੋਂ ਤੁਸੀਂ ਬਾਰਡਰ ਵਾਈਜ਼ ਲੰਬਾ, ਭਾਵੇਂ ਮੁਲਕ ਛੋਟਾ ਹੈ, ਉਹਦੀ ਆਲਮੋਸਟ 95% ਦੀ ਆਬਾਦੀ ਸੁੰਨੀ ਮੁਸਲਮਾਨ ਨੇ ਔਰ 6-7 ਲੱਖ ਤੋਂ ਜ਼ਿਆਦਾ ਆਬਾਦੀ ਨਹੀਂ ਹੈ, ਪਰ ਇਹਨਾਂ ਦਾ ਜਿਹੜਾ ਸੀ ਕੋਸਟ ਹੈ ਉਹ ਬਹੁਤ ਵੱਡਾ ਹੈ ਔਰ ਇਹ ਬੜਾ ਕ੍ਰੂਸ਼ਲ ਹੈ। ਜਦੋਂ ਪਹਿਲਾਂ ਚਾਈਨਾ ਦਾ ਦੌਰਾ ਕੀਤਾ, ਚਾਈਨਾ ਦੇ ਨਾਲ ਵੀ ਐਗਰੀਮੈਂਟ ਕੀਤੇ ਨੇ ਔਰ ਇਹ ਗੱਲ ਭਾਰਤ ਨੂੰ ਹੋਰ ਵੀ ਫਿਕਰ 'ਚ ਪਾਉਣ ਵਾਲੀ ਹੈ ਕਿ ਭਾਈ ਉਹਨਾਂ ਨੇ ਈਵਨ ਡਰੋਨ ਵੀ ਟਰਕੀ ਤੋਂ ਲਏ ਨੇ। ਜੀ ਰਾਜ ਸਾਹਿਬ ਦਾ ਬਹੁਤ ਬਹੁਤ ਸ਼ੁਕਰੀਆ। ਸੋ ਹੁਣ ਆਪਾਂ ਆਪਣੇ ਵੀਰ ਜਿਹੜੇ ਮੈਸੇਜ ਨੇ ਉਹ ਲੈਣ ਜਾ ਰਹੇ ਹਾਂ ਔਰ ਸਭ ਦਾ ਬਹੁਤ ਬਹੁਤ ਸ਼ੁਕਰੀਆ ਅਦਾ ਕਰਦੇ ਹਾਂ। ਔਰ ਅਮਰਜੀਤ ਸੈਣੀ, ਜਸਵੀਰ ਬਰਾੜ ਜੀ, ਫਿਰ ਇਸੇ ਤਰ੍ਹਾਂ ਜੁਗਰਾਜ ਸਿੱਧੂ ਜੀ, ਡਾਕਟਰ ਪਰਮਜੀਤ ਸਿੰਘ ਸਮਰਾ ਜੀ, ਲਖਵਿੰਦਰ ਸਿੰਘ ਔਲਖ ਜੀ, ਮਿਸਟਰ ਫਵਾਦ ਜੀ, ਇਹ ਸਾਨੂੰ ਸਭ ਜਿਹੜੇ ਫਤਿਹ ਬੁਲਾਉਂਦੇ ਨੇ। ਔਰ ਕਰਮ ਸਿੰਘ ਜੀ ਕਹਿੰਦੇ ਰਿਸਪੈਕਟਡ ਡਾਕਟਰ ਸਾਹਿਬ ਐਂਡ ਮਿਸਟਰ ਨੀਲਮ ਕੌਰ ਐਂਡ the rest of the TV84 family, great job, live always, and Dr. Saib, it was very nice to meet up with
you in person on Saturday at the UN headquarters in New York. Thank you so much. ਮੈਨੂੰ ਵੀ ਕਰਮ ਸਿੰਘ ਜੀ ਬੜੀ ਖੁਸ਼ੀ ਹੋਈ ਤੁਹਾਡੇ ਨਾਲ ਮਿਲ ਕੇ। ਮਹਾਰਾਜ ਤੁਹਾਨੂੰ ਚੜ੍ਹਦੀ ਕਲਾ ਦੇਣ ਜੀ। All about truth and Sikhism ਜੀ। ਤੁਸੀਂ ਮੀਰ ਫਵਾਦ ਜੀ ਦਾ ਜਿਹੜਾ ਇੱਕ ਮੈਸੇਜ ਮਾਈਨਸ ਕੀਤਾ ਹੈ, ਹਾਂਜੀ, ਤੁਸੀਂ ਉਹਨਾਂ ਦਾ ਨਾਮ ਲਿਆ ਪਰ ਉਹਨਾਂ ਨੇ ਕਿਹਾ ਕਿ ਵੀ ਸਰ ਦਾ ਪਾਇਨੀਅਰ ਆਫ ਪਾਕਿਸਤਾਨ ਰੈਜ਼ੋਲੂਸ਼ਨ ਵਾਸ ਸਰ ਮੁਹੰਮਦ ਜ਼ਫਰੁल्ला ਖਾਨ, ਨਾਟ ਡਾਕਟਰ ਇਕਬਾਲ। ਫਵਾਦ ਸਾਹਿਬ ਤੁਸੀਂ ਸ਼ਾਇਦ ਮਿਸ ਕੀਤਾ ਹੋਏ। ਮੈਂ ਅਲਾਮਾ ਇਕਬਾਲ ਦਾ 1930 ਦੇ ਵਿੱਚ ਜਦੋਂ ਉਹਨਾਂ ਨੇ ਇਲਾਹਾਬਾਦ ਮੁਸਲਿਮ ਲੀਗ ਦੇ ਸੈਸ਼ਨ ਨੂੰ ਐਡਰੈਸ ਕੀਤਾ ਤੇ ਪਹਿਲੀ ਵਾਰ ਜਿਹੜਾ ਇਹ ਕਾਨਸੈਪਟ ਸੀ ਪਾਕਿਸਤਾਨ ਲਫ਼ਜ਼ ਨਾ 1930 ਚ ਅਲਾਮਾ ਇਕਬਾਲ ਨੇ ਯੂਜ਼ ਕੀਤਾ, ਨਾ ਹੀ 23 ਮਾਰਚ 1940 ਦੇ ਲਾਹੌਰ ਰੈਜ਼ੋਲੂਸ਼ਨ ਚ। ਇਹ ਤੁਸੀਂ ਠੀਕ ਕਹਿ ਰਹੇ ਹੋ। ਸਾਨੂੰ ਵੀ ਪਤਾ ਹੈ ਵੀ ਜ਼ਫਰੁल्ला ਖਾਨ ਜਿਹੜੇ ਦੁਨੀਆ ਦੇ ਬਹੁਤ ਵੱਡੇ ਈਵਨ ਯੂਨਾਈਟਿਡ ਨੇਸ਼ਨਸ ਦੇ ਵਿੱਚ ਉਹਨਾਂ ਦਾ ਜਿਹੜਾ ਜੱਜ ਦਾ ਰੁਤਬਾ ਸੀ ਉਹ ਪਹਿਲੇ ਏਸ਼ੀਆ ਨੂੰ ਰਿਪਰੈਜ਼ੈਂਟ ਕਰਨ ਵਾਲੇ ਸੀ। ਲੇਕਿਨ ਮੇਰਾ ਇਹੀ ਕਹਿਣਾ ਸੀ ਕਿ ਉਹਨਾਂ ਨੇ ਹੀ ਅਲਾਮਾ ਇਕਬਾਲ ਨੇ ਜਿਹੜੇ ਇਹ ਵੈਸਟਰਨ ਜਿਹਦਾ ਅੱਜ ਪਾਕਿਸਤਾਨ ਹੈ, ਜਿਹਦੇ 'ਚ ਪੰਜਾਬ ਔਰ ਸਿੰਧ ਔਰ ਬਲੋਚਿਸਤਾਨ ਔਰ ਖੈਬਰ ਪਖਤੂਨਖਵਾ ਇਹਦੀ ਯੂਨਿਟ ਬਣਾਉਣ ਦੀ ਗੱਲ ਉਹਨਾਂ ਨੇ ਕੀਤੀ ਸੀ। ਔਰ ਬਾਅਦ 'ਚ ਜਿਹੜਾ ਪੇਸ਼ ਤਾਂ 23 ਮਾਰਚ 1940 ਨੂੰ ਜਿਹੜਾ ਹੈ ਉਹ ਕਿਉਂਕਿ ਅਲਟੀਮੇਟਲੀ ਇਹ ਠੀਕ ਹੈ ਜ਼ਫਰੁल्ला ਖਾਨ ਹੋਰਾਂ ਦੇ ਨਾਲ ਡਿਸਕ੍ਰਿਮੀਨੇਸ਼ਨ ਡਿਊ ਟੂ ਡਿਫਰੈਂਟ ਰੀਜ਼ਨਸ ਹੋਈ, ਹੁਣ ਤੱਕ ਵੀ ਹੁੰਦੀ ਹੈ। ਬਹੁਤ ਵੱਡੇ ਉਹ ਇੱਕ ਆਪਣੇ ਫੀਲਡ ਦੇ ਮਾਹਿਰ ਸਨ। ਪਰ ਮੈਂ ਅਲਾਮਾ ਇਕਬਾਲ ਦੇ ਮੁਸਲਿਮ ਲੀਗ ਦੇ ਉਸ ਕਨਵੈਨਸ਼ਨ 'ਚ ਪਹਿਲੀ ਵਾਰ ਜਿਹੜਾ ਇਸ ਕਿਸਮ ਦਾ ਕਾਨਸੈਪਟ ਕਿ ਭਾਈ ਹਾਲਾਂ ਉਹ ਵਿਦਨ ਇੰਡੀਆ ਆਟੋਨੋਮਸ ਹੋਏ ਜਾਂ ਬਾਹਰ ਹੋਏ, ਉਦੋਂ ਤਾਂ ਅਜੇ ਸੋਚਿਆ ਵੀ ਨਹੀਂ ਸੀ ਜਾ ਸਕਦਾ ਕਿ ਅੰਗਰੇਜ਼ ਇੱਥੋਂ ਨਿਕਲਣਗੇ ਕਦੇ, ਕਿਉਂਕਿ ਉਹ ਤਾਂ ਸੈਕੰਡ ਵਰਲਡ ਵਾਰ ਤੋਂ ਬਾਅਦ ਕਰਜ਼ਾਈ ਹੋਏ ਤਾਂ ਫੇਰ ਨਿਕਲੇ। ਪਰ ਬਹੁਤ ਬਹੁਤ ਸ਼ੁਕਰੀਆ ਪ੍ਰਿਤਪਾਲ ਸਿੰਘ ਸ਼ੀਨਾ। ਔਰ ਕਹਿੰਦੇ ਡਾਕਟਰ ਸਾਹਿਬ ਜੀ ਤੁਹਾਡੇ ਵਿਚਾਰ ਖਾਲਸਾ ਰਾਜ ਉਡੀਕ ਵਾਹਿਗੁਰੂ ਜੀ ਕਹਿੰਦੇ ਨੇ। ਔਰ ਫਿਰ ਬਸਰਾ 4759 ਫਤਿਹ ਬੁਲਾਉਂਦੇ ਨੇ ਹਰਮਨ ਪੰਨੂ ਜੀ, ਹਰਜੋਤ ਮੱਲੀ ਜੀ, ਫਿਰ ਜਗਸੀਰ ਸਿੰਘ ਸਿੱਧੂ ਜੀ ਕਹਿੰਦੇ ਤੁਹਾਡਾ ਜਿਹੜਾ ਆਪਣਾ ਜਿਹੜਾ ਪ੍ਰੋਗਰਾਮ ਹੈ ਉਹ WhatsApp ਤੇ ਆਪਾਂ ਸ਼ੇਅਰ ਕਰ ਦਿੱਤਾ ਹੈ ਔਰ ਬਹੁਤ ਬਹੁਤ ਸ਼ੁਕਰੀਆ। ਫਿਰ ਇਸੇ ਤਰ੍ਹਾਂ ਗੁਰਤੇਜ ਸਿੰਘ ਧਾਲੀਵਾਲ ਜੀ ਇਹ ਵੀ ਸਤਿ ਸ਼੍ਰੀ ਅਕਾਲ ਬੁਲਾਉਂਦੇ ਨੇ, ਗੁਰਫਤਿਹ ਬੁਲਾਉਂਦੇ ਨੇ। ਐਂਡ ਜਸਵੀਰ ਸਿੰਘ ਜੀ, ਫਿਰ ਕੁਲਦੀਪ ਕੌਰ ਜੀ, ਸਤਨਾਮ ਸਿੰਘ ਜੀ, ਸ਼ਿੰਦਾ ਗਿੱਲ ਜੀ ਔਰ ਹਰਮਨ ਪੰਨੂ ਜੀ, ਦੀਪ ਸਿੰਘ ਸਿੱਧੂ ਜੀ, ਸੁਖਵਿੰਦਰ ਸਿੰਘ ਜੀ ਔਰ ਫਿਰ ਇਸੇ ਤਰ੍ਹਾਂ ਏ ਸਿੰਘ ਜੀ, ਫਿਰ ਗੁਰਜੀਤ ਸਿੰਘ ਜੀ, ਫਿਰ ਮਿਸਰਾ ਸਿੰਘ ਔਰ ਬੌਸ ਔਰ ਸਭ ਸਾਨੂੰ ਫਤਿਹ ਬੁਲਾਉਂਦੇ ਨੇ ਔਰ ਖਾਲਸਾ ਜ਼ਿੰਦਾਬਾਦ ਕਹਿੰਦੇ ਨੇ। ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਰਾਜ ਅੱਜ ਕੋਈ ਖਾਸ ਫੇਸਬੁੱਕ ਤੇ ਨਹੀਂ ਨੇ ਕੋਈ ਵੱਡੇ ਮੈਸੇਜ, ਉਹਨਾਂ 'ਚ ਮੈਂ ਸਿਰਫ ਜਿਹਨਾਂ ਦੇ ਲਿਖਤ ਹੀ ਹੈ ਫਤਿਹ ਹੈ ਜਾਂ ਥੋੜਾ ਬਹੁਤ ਛੋਟਾ ਕਾਮੈਂਟ ਹੈ। ਜਗਰਾਜ ਸਿੰਘ ਸਿੱਧੂ, ਦਵਿੰਦਰ ਸਿੰਘ, ਗੁਰਨਾਮ ਸਿੰਘ, ਰਾਜਵਿੰਦਰ ਸਿੰਘ, ਮੁਹੰਮਦ ਅਨਵਰ, ਸੋਹਣ ਸਿੰਘ ਮਾਲ, ਜਸਬੀਰ ਸਿੰਘ, ਦੀਪ ਸਿੰਘ ਔਰ ਹਰਮਿੰਦਰ ਸਿੰਘ, ਗੁਰਨਾਮ ਸਿੰਘ, ਮੁਹੰਮਦ ਅਨਵਰ, ਫਿਰ ਮੁਹੰਮਦ ਅਨਵਰ, ਰਾਜਵਿੰਦਰ ਸਿੰਘ, ਲਖਬੀਰ ਰੰਗੜ, ਦੀਪ ਸਿੰਘ, ਇਹਨਾਂ ਸਾਰਿਆਂ ਦਾ ਬਹੁਤ ਬਹੁਤ ਸ਼ੁਕਰੀਆ ਜੀ। ਹੁਣ ਅਸੀਂ ਜਾਂਦੇ ਹਾਂ ਰੂਹਾਨੀ ਵਿਚਾਰ ਤੇ। ਤੀਸਰੇ ਪਾਤਸ਼ਾਹ ਦਾ ਸ਼ਲੋਕ ਔਰ ਪੌੜੀ ਇਹ ਅਸੀਂ ਸਾਂਝੀ ਕਰਾਂਗੇ ਦਰਸ਼ਕਾਂ ਨਾਲ। ਮਹੱਲਾ ਤੀਜਾ। ਸਤਿਗੁਰ ਮਿਲਿਆ ਉਲਟੀ ਪਈ, ਨਵਨਿਧ ਖਰਚਿਓ ਖਾਓ, 18 ਸਿੱਧੀ ਪਿੱਛੇ ਲੱਗੀਆਂ ਫਿਰਨ, ਨਿਜ ਘਰ ਵਸੈ ਨਿਜ ਥਾਏ, ਅਨਹਦ ਧੁਨੀ ਸਦ ਵੱਜਦੇ, ਉਨਮਨ ਹਰ ਲਿਵ ਲਾਏ, ਨਾਨਕ ਹਰ ਭਗਤ ਤਿਨਾ ਕੇ ਮਨ ਵਸੈ, ਜਿਨ ਮਸਤਕ ਲਿਖਿਆ ਤੁਰ ਪਾਏ। ਸਤਿਗੁਰ ਮਿਲਿਆ ਉਲਟੀ ਪਈ, ਨਵਨਿਧ ਖਰਚਿਓ ਖਾਏ। ਹੁਣ ਜਦੋਂ ਅਸੀਂ ਗੁਰੂ ਦੇ ਰਿਫਿਊਜ 'ਚ ਆ ਕੇ, ਸ਼ਰਨ 'ਚ ਆ ਕੇ, ਗੁਰੂ ਦੇ ਦਰ ਤੇ ਆ ਕੇ ਆਪਣਾ ਆਪਾ ਗੁਰੂ ਅੱਗੇ ਸਮਰਪਣ ਕਰਦੇ ਹਾਂ ਤੇ ਜਿਹੜਾ ਲਫ਼ਜ਼ ਅੰਗਰੇਜ਼ੀ 'ਚ ਇਸਤੇਮਾਲ ਹੁੰਦਾ ਹੈ ਟਰਾਂਸਫਰਮੇਸ਼ਨ, ਕਿ ਮੈਂ ਬਿਲਕੁਲ ਬਦਲ ਗਿਆ। ਅਸੀਂ ਉਲਟਾ ਹੁੰਦਾ ਕਿ ਮੈਂ ਇਹ ਸੀ, ਮੈਂ ਤਾਂ ਇਹ ਹੋ ਗਿਆ, ਉਹਨੂੰ ਕਹਿੰਦੇ ਨੇ ਟਰਾਂਸਫਾਰਮ ਹੋਣਾ। ਕਿ ਸਤਿਗੁਰ ਮਿਲਿਆ ਉਲਟੀ ਪਈ, ਨਵਨਿਧ ਖਰਚਿਓ ਖਾਓ। ਗੁਰੂ ਦੇ ਨਾਲ ਮਿਲਾਪ ਨੇ ਮੈਨੂੰ ਟਰਾਂਸਫਾਰਮ ਕਰ ਦਿੱਤਾ ਹੈ ਔਰ ਮੈਂ ਇਹ ਦੇਖਿਆ ਕਿ ਭਾਈ ਮੈਨੂੰ ਉਹ ਖਜ਼ਾਨਾ ਮਿਲਿਆ। ਹੁਣ ਜਦੋਂ ਇਹ ਖਜ਼ਾਨਿਆਂ ਦੀ ਗੱਲ ਹੁੰਦੀ ਹੈ, ਅਕਸਰ 9 ਖਜ਼ਾਨੇ ਮੰਨੇ ਜਾਂਦੇ ਨੇ, 18 ਸਿੱਧੀਆਂ, ਇਸ ਲਈ ਨਵਨਿਧ 18 ਸਿੱਧੀ। 9 ਖਜ਼ਾਨੇ ਹੀਰਾ, ਚਾਂਦੀ, ਸੋਨਾ, ਮੂੰਗੇ, ਇਸ ਕਿਸਮ ਦੀਆਂ ਜਿਹੜੀਆਂ ਬਹੁਤ ਕੀਮਤੀ ਸ਼ੈਆਂ ਨੇ ਉਹ ਖਜ਼ਾਨੇ ਨੇ ਜਿਹੜੇ ਅਸੀਂ
ਜਿਹੜੇ ਨੇ ਉਹ ਹੁੰਦਾ ਵੀ ਜਦੋਂ ਗੁਰੂ ਰੱਬ ਦਾ ਨਾਂ ਆਇਆ ਉਹਦੇ ਇਸੇ ਤਰ੍ਹਾਂ 18 ਸਿੱਧੀਆਂ ਮੰਨੀਆਂ ਜਾਂਦੀਆਂ ਕਿ ਜੀ ਤੁਹਾਡੇ ਕੋਲ ਵਾਕ ਸਿੱਧੀ ਹੈ, ਤੁਹਾਡੇ ਕੋਲ ਇਹ ਹੈ, ਉਹ ਕਰਾਮਾਤਾਂ ਦਾ ਹੀ ਹਿੱਸਾ ਬਣ ਜਾਂਦਾ। ਪਰ ਗੁਰੂ ਸਾਹਿਬ ਨੇ ਯਾਦ ਦਹਾਨੀ ਕਰਵਾਈ ਹੋਈ ਹੈ ਕਿ ਇਹ ਨਵ ਨਿਧੀਆਂ 18 ਸਿੱਧੀਆਂ ਤਿਸ ਪਾਛੈ ਲੱਗੀਆਂ ਫਿਰਨ ਜਿਨ ਹਰ ਨਾਮ ਪਿਆਰਾ, ਕਿ ਇਹ ਸਾਰੀਆਂ ਹੀ ਚੀਜ਼ਾਂ ਜਿਹੜੀ 9 ਨਿਧਾਂ 18 ਬਹੁਤ ਥੱਲੇ ਨੇ, ਇਹ ਤੁਹਾਨੂੰ ਕਰਾਮਾਤਾਂ ਜਾਂ ਇਸ ਕਿਸਮ ਦੀਆਂ ਵਿੱਚ ਇਹ ਪ੍ਰਮਾਣ ਵਾਲੀਆਂ ਚੀਜ਼ਾਂ ਨੇ। ਜਿਹਨੂੰ ਰੱਬ ਦਾ ਨਾਂ ਪਿਆਰਾ ਲੱਗਦਾ ਉਹਦੇ ਲਈ ਇਹਨਾਂ ਦਾ ਕੋਈ ਮਤਲਬ ਨਹੀਂ ਹੁੰਦਾ। ਪਰ ਇਸ 'ਚ ਯਾਦ ਦਹਾਨੀ ਕਰਾਈ ਕਿ ਭਾਈ ਜਦੋਂ ਗੁਰੂ ਦੇ ਨਾਲ ਗੁਰੂ ਨੇ ਮੇਰੇ ਅੰਦਰ ਉਹ ਤਬਦੀਲੀ ਲਿਆਂਦੀ, ਮੇਰੇ ਲਈ ਜਿਹੜਾ ਮੈਂ ਟਰਾਂਸਫਾਰਮ ਹੋਇਆ, ਮੇਰੀ ਔਨ ਮਾਈ ਬੈਕ ਐਂਡ ਕਾਲ 9 ਨਿਧ 18 ਸਿੱਧੀਆਂ ਆ ਗਈਆਂ। ਔਰ ਇਹ ਮੈਨੂੰ ਇਹ ਅਹਿਸਾਸ ਹੋਇਆ ਕਿ ਭਾਈ ਇਹ ਤਾਂ ਮੇਰੇ ਕਦਮਾਂ ਦੇ ਵਿੱਚ ਨੇ, ਇਹ 9 ਨਿਧੀਆਂ 18 ਸਿੱਧੀਆਂ, ਪਰ ਮੈਂ ਤਾਂ ਉਸ ਗੁਰੂ ਦੇ ਪਿਆਰ ਦੇ ਵਿੱਚ, ਆਪਣੇ ਉਸ ਘਰ ਦੇ ਵਿੱਚ ਜਿਹਨੂੰ ਥਿਰ ਕਰ ਬੈਸੋ ਹਰ ਜਨ ਪਿਆਰੇ, ਗੁਰੂ ਸਾਹਿਬ ਨੇ ਕਿਤੇ ਯਾਦਾਨੀ ਕਰਵਾਈ। ਔਰ ਇਸ ਦੇ ਵਿੱਚ ਕਿਉਂਕਿ ਨਾਮ ਦਾ ਵਾਸ ਹੈ ਮੇਰੇ ਅੰਦਰ, ਮੇਰੀ ਟਰਾਂਸਫਰਮੇਸ਼ਨ ਹੈ। ਅਨਹਦ ਧੁਨੀ ਸਦ ਵਜਦੇ ਉਨਮਨ ਹਰ ਲਿਵ ਲਾਏ, ਕਿ ਮੇਰੇ ਅੰਦਰ ਉਹ ਆਨੰਦ ਦਾ ਚਸ਼ਮਾ ਫੁੱਟਿਆ ਹੋਇਆ, ਨਾਮ ਦਾ ਖੰਡਾ ਖੜਕ ਰਿਹਾ। ਅਨਹਦ ਧੁਨੀ ਸਦ ਵਜਦੇ ਉਨਮਨ ਹਰ ਲਿਵ ਲਾਏ, ਮੈਂ ਹੁਣ ਪੂਰੀ ਤਰ੍ਹਾਂ ਰੱਬ ਦੇ ਨਾਂ ਦੇ ਵਿੱਚ ਐਬਜ਼ੌਰਵ ਹੈ, ਉਸ ਦੇ ਨਾਂ ਦੇ ਵਿੱਚ ਇਮਰਸ ਹੈ, ਹੋਰ ਮੇਰਾ ਕਿਸੇ ਪਾਸੇ ਧਿਆਨ ਨਹੀਂ ਹੈ। ਨਾਨਕ ਹਰ ਭਗਤ ਤਿਨਾ ਕੈ ਮਨ ਵਸੈ, ਜਿਨ ਮਸਤਕ ਲਿਖਿਆ ਧੁਰ ਪਾਏ, ਕਿ ਭਾਈ ਇਹ ਰਹਿਮਤ ਉਹਨਾਂ ਦੇ ਉੱਤੇ ਹੀ ਹੁੰਦੀ ਹੈ ਜਿਹੜੇ ਰੱਬ ਦੀ ਬਖਸ਼ਿਸ਼ ਦਾ, ਉਸ ਦੀ ਨਦਰ ਦਾ, ਉਸ ਦੇ ਕਰਮ ਦੇ ਪਾਤਰ ਹੁੰਦੇ ਨੇ। ਔਰ ਧੁਰੋਂ ਦਰਗਾਹੋਂ ਉਹਨਾਂ ਨੂੰ ਇਹ ਕਰਮ ਬਖਸ਼ਿਸ਼ ਹੁੰਦਾ ਹੈ, ਇਹ ਰਹਿਮਤ ਬਖਸ਼ਿਸ਼ ਹੁੰਦੀ ਹੈ। ਔਰ ਫਿਰ ਇਸੇ ਹੀ ਸ਼ਲੋਕ ਦੇ ਥਾਟ ਨੂੰ ਅੱਗੇ ਤੋਰਦੇ ਆ। ਪੌੜੀ ਹੈ, ਹਉ ਢਾਡੀ ਹਰ ਪ੍ਰਭ ਖਸਮ ਕਾ, ਹਰ ਕੈ ਦਰ ਆਇਆ, ਹਰ ਅੰਦਰ ਸੁਣੀ ਪੁਕਾਰ, ਢਾਡੀ ਮੁਖ ਲਾਇਆ, ਹਰ ਪੁੱਛਿਆ ਢਾਡੀ ਸਦ ਕੈ, ਕਿਤ ਅਰਥ ਤੂੰ ਆਇਆ, ਨਿਤ ਦੇਵੋ ਦਾਨ ਦਿਆਲ ਪ੍ਰਭ, ਹਰ ਨਾਮ ਤੇ ਆਇਆ, ਹਰ ਦਾਤੈ ਹਰ ਨਾਮ ਜਪਾਇਆ, ਨਾਨਕ ਪਹਿਨਾਇਆ ਸੁਧ। ਹੁਣ ਇਹ ਜਿਹੜਾ ਢਾਡੀ ਲਫ਼ਜ਼ ਹੈ, ਇਹ ਈਵਨ ਗੁਰੂ ਨਾਨਕ ਸਾਹਿਬ ਨੇ ਵੀ ਜਦੋਂ ਆਪਣੇ ਨਿਰੰਕਾਰ ਦੀ ਸਿਫਤ ਸਲਾਹ ਜਾਂ ਉਸ ਦਾ ਸੁਨੇਹਾ ਦੇਣ ਦੀ ਗੱਲ ਕੀਤੀ ਤਾਂ ਗੁਰੂ ਸਾਹਿਬ ਨੇ ਫਰਮਾਇਆ, ਹਉ ਢਾਡੀ ਵੇਕਾਰ ਕਾਰੇ ਲਾਇਆ, ਕਿ ਭਾਈ ਮੈਂ ਤਾਂ ਜਿਹੜਾ ਹੈ ਉਸ ਦੀ ਵਗਾਰ ਚ, ਉਸ ਵਾਹਿਗੁਰੂ ਨੇ ਮੈਨੂੰ ਇਸ ਕਾਰੇ ਲਾ ਦਿੱਤਾ, ਇਸ ਕੰਮੀ ਲਾ। ਹੁਣ ਢਾਡੀ ਕੀ ਸੀ, ਜਿਨ੍ਹਾਂ ਨੇ ਜਿਹੜੇ ਸਾਡੇ ਢਾਡੀ ਸਿੰਘ ਦੀਵਾਨਾਂ 'ਚ ਪਰਫਾਰਮ ਕਰਦੇ ਨੇ, ਜਿਸ ਜਿਹੜਾ ਛੋਟਾ ਡਮਰੂ ਵੀ ਉਹਨੂੰ ਕਿਹਾ ਜਾਂਦਾ ਹੈ, ਪਰ ਇਹ ਢੱਡ ਡਿਫਰੈਂਟ ਹੈ ਥੋੜੀ ਡਮਰੂ ਤੋਂ, ਉਹਨੂੰ ਢੱਡ ਕਿਉਂਕਿ ਉਹ ਢੱਡ ਵਜਾ ਕੇ ਇਹ ਰਾਜਸਥਾਨ ਰਾਜਪੂਤਾਨੇ ਦੇ ਵਿੱਚ ਇਹ ਜਿਹੜਾ ਢੱਡ ਦੇ ਨਾਲ ਗਾਣ ਦਾ, ਔਰ ਢੱਡ ਦੇ ਨਾਲ ਅਕਸਰ ਬਹਾਦਰਾਂ ਯੋਧਿਆਂ ਦੀਆਂ ਵਾਰਾਂ ਗਾਈਆਂ, ਵਾਰ ਲਫ਼ਜ਼ ਵੀ ਉੱਥੋਂ ਹੀ ਆਇਆ ਹੈ। ਇਸ ਲਈ ਗੁਰੂ ਗ੍ਰੰਥ ਸਾਹਿਬ ਦੇ ਜਿਵੇਂ ਈਵਨ ਅਸੀਂ ਆਸਾ ਕੀ ਵਾਰ ਕਹਿੰਦੇ, ਸੋ ਇਹ ਉਸ ਅੰਦਾਜ਼ ਦੇ ਵਿੱਚ ਜਿਹੜੇ ਨੇ ਯੋਧਿਆਂ ਦਾ ਯਸ਼ ਗਾਉਂਦੇ ਸੀ। ਸੋ ਜਦੋਂ ਗੁਰੂ ਨਾਨਕ ਸਾਹਿਬ ਨੇ ਆਪਣੇ ਆਪ ਨੂੰ ਢਾਡੀ ਕਿਹਾ, ਜਾਂ ਗੁਰੂ ਅਮਰਦਾਸ ਤੀਸਰੇ ਨਾਨਕ ਜਦੋਂ ਫਰਮਾਉਂਦੇ ਨੇ, ਹਉ ਢਾਡੀ ਹਰ ਪ੍ਰਭ ਖਸਮ ਕਾ, ਹਰ ਕੈ ਦਰ ਆਇਆ, ਕਿ ਮੈਂ ਸਿਫਤ ਸਲਾਹ ਕਰਨ ਵਾਲਾ ਢਾਡੀ ਉਸ ਵਾਹਿਗੁਰੂ ਦਾ ਮੈਂ ਹਰੀ ਦੇ ਦਰ ਤੇ ਆਇਆ, ਹਰ ਅੰਦਰ ਸੁਣੀ ਪੁਕਾਰ ਢਾਡੀ ਮੁਖ ਲਾਇਆ, ਕਿ ਭਾਈ ਮੈਨੂੰ ਤਾਂ ਹੀ ਮੇਰੇ ਅੰਦਰ ਉਸ ਵਾਹਿਗੁਰੂ ਦੇ ਪ੍ਰੇਮ ਦਾ ਜਲਵਾ ਪ੍ਰਗਟ ਤਾਂ ਹੀ ਹੋਇਆ ਕਿ ਉਸ ਗੁਰੂ ਅਕਾਲ ਪੁਰਖ ਨੇ ਮੈਨੂੰ ਆਪਣੇ ਲੜ ਹਰ ਅੰਦਰ ਸੁਣੀ ਪੁਕਾਰ ਢਾਡੀ ਮੁਖ ਲਾਇਆ, ਮੈਨੂੰ ਉਹਨੇ ਜਿਹੜਾ ਆਪਣੀ ਪ੍ਰੈਜ਼ੈਂਸ ਦੇ ਵਿੱਚ ਰੱਖਿਆ, ਮੈਨੂੰ ਮੂੰਹ ਲਾਇਆ। ਜਦੋਂ ਅਸੀਂ ਇਹ ਕਹਿੰਦੇ ਹਾਂ ਕਿ ਜੀ ਮੈਨੂੰ ਪ੍ਰਵਾਨ ਕੀਤਾ, ਹਰ ਪੁੱਛਿਆ ਢਾਡੀ ਸਦ ਕਹਿ ਕਿਤ ਅਰਥ ਤੂੰ ਆਇਆ, ਕਿ ਇਹ ਹੈ ਪਿਆਰੇ ਸੁਣ ਯਾਰ ਹਮਾਰੇ, ਇਹ ਗੁਫ਼ਤਗੂ ਹੈ ਕਿ ਵੀ ਮੈਨੂੰ ਉਹਨੇ ਪੁੱਛ ਕੇ ਵਾਹਿਗੁਰੂ ਨੇ ਕਿਹਾ ਕਿ ਵੀ ਤੂੰ ਕਿਵੇਂ ਆਇਆ, ਨਿਤ ਦੇਵੋ ਦਾਨ ਦਿਆਲ ਪ੍ਰਭ ਹਰ ਨਾਮ ਤੇ ਆਇਆ, ਵੀ ਮੈਂ ਤਾਂ ਇਹ ਵਾਹਿਗੁਰੂ ਤੇਰੇ ਦਰ ਤੇ ਆਇਆ ਕਿ ਮੈਨੂੰ ਇਹ ਨਾਮ ਦਾ ਖਜ਼ਾਨਾ ਬਖਸ਼, ਮੈਂ ਨਿਤ ਅਨ ਦਿਨ ਰਾਤ ਜਿਹੜਾ ਤੇਰੇ ਦਰ ਦੇ ਉੱਤੇ ਖਲੋਤਾ ਤੇਰੇ ਗੁਣ ਗਾਵਾਂ, ਹਰ ਦਾਤੇ ਹਰ ਨਾਮ ਜਪਾਇਆ, ਨਾਨਕ ਪਹਿਨਾਇਆ। ਹੁਣ ਇਹ ਲਫ਼ਜ਼ ਬਹੁਤ ਵਾਰੀ ਜਦੋਂ ਅਸੀਂ ਦੀਵਾਨਾਂ 'ਚ ਦੇਖਦੇ ਹਾਂ ਜੀ, ਹੁਣ ਤਾਂ ਜਣੇ ਖਣੇ ਦੇ ਗਲ 'ਚ ਹੀ ਪਾਇਆ ਹੁੰਦਾ ਜੀ, ਸਿਰੋਂ ਪਾਓ ਦਿੱਤਾ। ਇਨਫੈਕਟ ਜਦੋਂ ਤੁਸੀਂ ਸਿਰੋਂ ਪਾਓ ਵੀ ਲਫ਼ਜ਼ ਅਸੀਂ ਕਰਦੇ, ਸਿਰ ਪਾਓ,
ਸਿਰ ਤੋਂ ਪੈਰਾਂ ਤੱਕ। ਹੁਣ ਇਹ ਸੀ ਖਾਸ ਤੌਰ ਤੇ ਦੁਨਿਆਵੀ ਬਾਦਸ਼ਾਹ ਜਦੋਂ ਕਿਸੇ ਨੂੰ ਆਨਰ ਕਰਦੇ ਸੀ, ਕਿਸੇ ਨੂੰ ਕਿ ਵੀ ਤੂੰ ਬਹੁਤ ਵੱਡੀਆਂ ਸੇਵਾਵਾਂ ਦਿੱਤੀਆਂ, ਤੇ ਉਹਨੂੰ ਖਿਲਤ ਪੇਸ਼ ਕੀਤੀ ਜਾਂਦੀ ਸੀ। ਉਹ ਜਿਹੜੀ ਖਿਲਤ ਜਾਂ ਸਿਰੋਪਾਓ ਸੀ, ਉਹ ਸਿਰ ਤੋਂ ਪੈਰਾਂ ਤੱਕ ਜਿਹੜੀ ਉਹ ਪੋਸ਼ਾਕ ਪੈਰਾਂ ਨੂੰ ਵੀ ਕਵਰ ਕਰਦੀ ਸੀ ਸਿਰ ਤੋਂ ਸ਼ੁਰੂ। ਮਤਲਬ ਇਹ ਹੈ ਕਿ ਇਹ ਬਾਦਸ਼ਾਹ ਦਾ ਖਾਸਮ ਖਾਸ ਹੈ, ਬਾਦਸ਼ਾਹ ਦੇ ਦਰ ਤੇ ਪ੍ਰਵਾਨ ਹੈ। ਸੋ ਇਹ ਵਰਲਡਲੀ ਕੋਰਟਸ ਦੇ ਵਿੱਚ ਇਹ ਵਰਤਾਰਾ ਸੀ। ਹੁਣ ਜਦੋਂ ਗੁਰੂ ਨਾਨਕ ਸਾਹਿਬ ਦੀ ਬਾਣੀ 'ਚ ਅਸੀਂ ਦੇਖਦੇ ਹਾਂ ਕਿ ਭਾਈ ਜਿਹੜਾ ਗੁਰੂ ਨਾਨਕ ਸਾਹਿਬ ਦਾ ਅਕਾਲ ਪੁਰਖ ਦੇ ਦਰ ਤੇ ਪ੍ਰਵਾਨ ਹੋਣਾ ਔਰ ਉਹਨਾਂ ਨੇ ਅਕਾਲ ਪੁਰਖ ਦਾ ਹੁਕਮ ਦੇਣਾ ਕਿ ਭਾਈ ਮੇਰੇ ਨਾਮ ਦਾ ਢੰਡੋਰਾ ਦਿਓ, ਤੇ ਉਹਦੇ 'ਚ ਗੁਰੂ ਨਾਨਕ ਸਾਹਿਬ ਨੇ ਵੀ ਇਹ ਫਰਮਾਇਆ ਕਿ ਭਾਈ ਮੈਨੂੰ ਨਿਰੰਕਾਰ ਨੇ ਦਰਗਾਹ ਦੇ ਵਿੱਚ ਇਹ ਖਿਲਤ ਦਿੱਤੀ, ਇਹ ਸਿਰੋਪਾਓ ਪਹਿਨਾਇਆ, ਔਰ ਇਹ ਮੈਂ ਤਾਂ ਉਸ ਫਰਜ਼ ਨੂੰ ਅਦਾ ਕਰ ਰਿਹਾ। ਹੁਣ ਗੁਰੂ ਅਮਰਦਾਸ ਜੀ ਉਹਨਾਂ ਲਫ਼ਜ਼ਾਂ ਨੂੰ ਹੀ ਫਿਰ ਕਹਿ ਰਹੇ ਨੇ ਕਿ ਭਾਈ ਹਰ ਦਾਤਾ ਹਰ ਨਾਮ ਜਪਾਇਆ, ਕਿ ਮੈਂ ਜਦੋਂ ਖਲੋਤਾ ਹਰ ਪੁੱਛਿਆ ਢਾਡੀ ਸਦਕ ਹੈ, ਕਿਤ ਅਰਥ ਤੂੰ ਆਇਆ। ਉਹਨੂੰ ਸੱਦਿਆ, ਪੁੱਛਿਆ ਕਿ ਭਾਈ ਕਿਵੇਂ ਹੈ ਤੂੰ, ਨਿਤ ਦੇਵੋ ਦਾਨ ਦਿਆਲ ਪ੍ਰਭ ਹਰ ਨਾਮ ਤੇ ਆਇਆ। ਮੈਂ ਇਹ ਆਜ਼ੀ ਦੇ ਨਾਲ ਗੁਜ਼ਾਰਿਸ਼ ਕੀਤੀ, ਹੈ ਵਾਹਿਗੁਰੂ ਰਹਿਮਤ ਕਰੋ, ਨਾਮ ਦਾ ਦਾਨ ਦਿਓ, ਮੈਂ ਇਸ ਨਾਮ ਨੂੰ ਜਪਾਵਾਂ। ਫਿਰ ਉਸ ਵਾਹਿਗੁਰੂ ਨੇ ਰਹਿਮਤ ਕੀਤੀ, ਹਰ ਦਾਤੇ ਹਰ ਨਾਮ ਜਪਾਇਆ, ਨਾਨਕ ਪਹਿਨਾਇਆ, ਕਿ ਮੈਨੂੰ ਉਹ ਖਿਲਤ ਪਹਿਨਾ ਦਿੱਤੀ, ਉਹ ਸਿਰੋਪਾਓ ਬਖਸ਼ਿਸ਼ ਕਰ ਦਿੱਤਾ ਹੈ। ਜਿਸ ਨੂੰ ਗੁਰੂ ਸਾਹਿਬ ਨੇ ਕਿਹਾ ਸੀ ਕਿ ਭਾਈ ਭਗਤੀ ਦਾ ਖਜ਼ਾਨਾ ਜਿਹੜਾ ਹੈ, ਗੁਰੂ ਨਾਨਕ ਸਾਹਿਬ ਨੇ ਕਿਹਾ ਕਿ ਭਾਈ ਇਹ ਅਕਾਲ ਪੁਰਖ ਨੇ ਮੈਨੂੰ ਬਖਸ਼ਿਆ। ਸੋ ਤੀਸਰੇ ਪਾਤਸ਼ਾਹ ਗੁਰੂ ਅਮਰਦਾਸ ਯਾਦ ਦਹਾਨੀ ਕਰਵਾਉਂਦੇ ਨੇ ਕਿ ਭਾਈ ਉਹ ਬਲੈਸਡ ਵਨ ਨੇ ਉਸ ਰੋਬ ਆਫ ਆਨਰ ਜਿਹੜਾ ਸਿਰੋਪਾਓ ਜਿਹੜੀ ਖਿਲਤ ਨਿਰੰਕਾਰ ਨੇ ਬਖਸ਼ੀ, ਔਰ ਉਸ ਦੀ ਬਦੌਲਤ ਹਰ ਦਾਤੇ ਹਰ ਨਾਮ ਜਪਾਇਆ। ਜੀ ਰਾਜ ਸਾਹਿਬ, ਤੁਹਾਡਾ ਬਹੁਤ ਬਹੁਤ ਧੰਨਵਾਦ। ਤੁਸੀਂ ਆਪਣੇ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝੇ ਕੀਤੇ ਨੇ। ਸੋ ਆਪਣੇ ਵਿਊਅਰਸ ਕੋਲ ਨੇ ਇਜਾਜ਼ਤ। ਵਿਊਅਰਸ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਮੁੱਕਦਾ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਨਾ ਭੁੱਲਣਾ। ਸਾਡੇ ਇਸ ਪਤੇ ਤੇ sos@tv84.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਰੂਬਰੂ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣਾ ਸੁਣਾ ਗਿਆ ਦੋ ਦੇਖਦੇ ਰਹੋ TV84। ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰੱਬ ਰਾਖਾ।